ਤੇ ਦੂਸਰੀ ਉਂਗਲ ਦੇ ਵਿਚਕਾਰ ਸੀਗੀ ਤੇ ਮੈਂ ਬਸ ਮੈਨੂੰ ਯਾਦ ਆ ਗਿਆ। ਮੈਂ ਕੀ ਕੀਤਾ ਕਿ ਲਸਣ ਕੁੱਟ ਕੇ ਤਾਂ ਬੰਨ ਲਿਆ ਤੇ ਰਾਤ ਨੂੰ ਅੱਧੀ ਰਾਤ ਨੂੰ ਜਦੋਂ ਮੇਰੇ ਪੇਨ ਬਹੁਤ ਹੋਈ ਤੇ ਫਿਰ ਦੂਸਰੇ ਤੀਸਰੇ ਦਿਨ ਮੇਰੇ ਬਹੁਤ ਵੱਡਾ ਛਾਲਾ ਜਿਹਾ ਹੋ ਗਿਆ। ਤੇ ਹੁਣ ਪਲੀਜ਼ ਸਰੋਤਿਆਂ ਨੂੰ ਇਹ ਬੇਨਤੀ ਆ ਵੀ ਥੋੜ੍ਹਾ ਜਿਹਾ ਤਰਤੀਬ ਨਾਲ ਦੱਸ ਕੇ ਜਾਇਆ ਕਰਨ ਕਿ ਅਸੀਂ ਵੀ ਕਰ ਸਕੀਏ ਤੇ ਧਿਆਨ ਨਾਲ ਕਰੀਏ ਹੈ ਨਾ। ਤੇ ਇਹੋ ਹੀ ਮੈਂ ਕਹਿਣਾ ਸੀਗਾ ਵੀ ਜੇ ਕਿਸੇ ਨੂੰ ਪਤਾ ਹੋਵੇ ਤਾਂ ਫਿਰ ਦੁਬਾਰਾ ਦੱਸ ਦੇਣ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ। ਸੋ ਜ਼ਰੂਰ ਜੀ, ਸਰੋਤੇ ਕਾਲ ਕਰਕੇ ਤੁਸੀਂ ਇਲਾਜ ਦੱਸ ਸਕਦੇ ਆ 408 272 5200। ਜਿੱਦਾਂ ਇਹਨਾਂ ਨੇ ਕਿਹਾ ਵੀ ਮੇ ਵੀ ਥੋੜ੍ਹਾ ਜਿਹਾ ਸਲੋ ਡਾਊਨ ਕਰਕੇ ਜਿਹੜਾ ਬੋਲਦਿਆ ਕਰੋ, ਪਰ ਆਪਾਂ ਨੂੰ ਇਹ ਵੀ ਪਤਾ ਵੀ ਕਾਲਾਂ ਬਹੁਤ ਹੁੰਦੀਆਂ ਆ, ਵੱਧ ਤੋਂ ਵੱਧ ਕਾਲਸ ਲੈਣ ਦੀ ਸਾਡੀ ਕੋਸ਼ਿਸ਼ ਹੁੰਦੀ ਆ। ਬਾਕੀ ਜਿੰਨੇ ਸਾਡੇ ਸਰੋਤੇ ਸੁਣ ਰਹੇ ਆ, ਜੇ ਤੁਸੀਂ ਮਿਸ ਕਰ ਜਾਂਦੇ ਆ ਇਸ ਨੂੰ ਪੋਡਕਾਸਟ ਦੇ ਉੱਤੇ ਵੀ ਪਾ ਦਿੱਤਾ ਜਾਂਦਾ, ਪੰਜਾਬੀ ਰੇਡੀਓ USA ਦੀ ਐਪ ਦੇ ਵਿੱਚ ਵੀ, ਤੇ YouTube ਤੇ Facebook ਦੇ ਉੱਤੇ ਵੀਡੀਓ ਬਣਾ ਕੇ ਵੀ ਜਿਹੜੀ ਆ ਇਹਨਾਂ ਦੀ ਪਾਈ ਜਾਂਦੀ ਹੈਗੀ। ਉੱਤੇ ਨਾਮ ਜਿਹੜਾ ਆ ਉਹ ਜਿਹੜਾ ਸਿਹਤ ਸੰਭਾਲ ਲੈ ਕੇ ਤੇ ਨਾਲ ਉਸ ਦਿਨ ਦੀ ਜਿਹੜੀ ਤਰੀਕ ਜਿਸ ਦਿਨ ਇਹ ਪ੍ਰੋਗਰਾਮ ਹੋਇਆ ਹੁੰਦਾ ਆ ਉਹ ਪਾ ਕੇ, ਤਾਂ ਜੋ ਤੁਹਾਨੂੰ ਬਾਅਦ ਦੇ ਵਿੱਚ ਲੱਭਣ 'ਚ ਸੌਖ ਰਵੇ ਤੇ ਤੁਸੀਂ ਫਿਰ ਇਸ ਨੂੰ ਜਦੋਂ ਮਰਜ਼ੀ ਜਿਹੜਾ ਆ ਉਸ ਦੇ ਵਿੱਚ ਜਿਹੜਾ ਜੀ ਸੁਣ ਸਕਦੇ ਹੈਗੇ ਆ। ਤੇ ਆਓ ਹੁਣ ਆਪਾਂ ਅੱਗੇ ਵੱਧਦੇ ਹਾਂ। ਅਗਲੇ ਕਾਲਰ ਕੁਲਦੀਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਰਾਜਕਨ। ਹਾਂਜੀ, ਪਹਿਲਾਂ ਤਾਂ ਮੈਂ ਇੱਕ ਸਵਾਲ ਪੁੱਛਣਾ। ਬਲਵਿੰਦਰ ਭੈਣ ਜੀ ਨੇ ਇੱਕ ਦਵਾਈ ਦੱਸੀ ਸੀਗੀ ਯਾਦਾਸ਼ਤ, ਉਹ ਕਹਿੰਦੇ ਸੀ ਮੈਂ ਵਰਤੀ ਆ ਵੀ ਜੈਂਕੋ ਬਲੇਵਾ ਉਹਦਾ ਨਾਂ। ਮੈਂ ਪੁੱਛਣਾ ਇਹ ਆ ਵੀ ਉਹ ਇੰਗਲਿਸ਼ ਆ ਜਾਂ ਹੋਮੋਪੈਥਿਕ ਆ, ਬਸ ਇੰਨਾ ਕੁ ਦੱਸ ਦੇਣ ਹਨਾ। ਇੱਕ ਮੈਂ ਦੱਸਣਾ, ਪਿਛਲੇ ਵੀ ਕੋਈ ਜਨੇਊ ਤੋਂ ਪੁੱਛਦੇ ਸੀਗੇ, ਉਹ ਲਿਖ ਲੈਣ 50 ਗ੍ਰਾਮ ਮੁਰਦਾ ਸਿੰਘ, 50 ਗ੍ਰਾਮ ਕਮੀਲਾ ਲੈ ਕੇ 2 ਚੀਜ਼ਾਂ ਪੀਸ ਲੈਣੀਆਂ ਨੇ, ਇਹ ਬਰੀਕ ਐਨ ਆਪਣੇ ਕਪੜਛਾਣ। ਫਿਰ ਆਪਣੇ ਕੀ ਕਰਨਾ, 101 ਵਾਰੀ ਮੱਖਣ ਧੋ ਕੇ ਉਹਦੇ ਵਿੱਚ 2-2 ਚਮਚੇ ਪਾ ਕੇ ਮੱਲਮ ਜਿਹੀ ਬਣਾ ਕੇ ਲਾਉਣੀ ਆ ਉੱਤੇ ਉਹਦੇ। ਬਹੁਤ 100% ਤੋਂ ਵੀ ਮੈਂ ਤਾਂ ਕਹਿੰਦੀ ਹਾਂ ਵੱਧ ਹੈ, ਅਸੀਂ ਆਪ ਵਰਤਿਆ ਹੋਇਆ ਇਹ ਤੇ ਰੇਡੀਓ ਤੇ ਹੀ ਦੱਸਿਆ ਸੀਗਾ ਕਿਸੇ ਨੇ। ਤੇ ਇਹ ਬਹੁਤ ਵਧੀਆ ਚੀਜ਼ ਹੈ, ਉਦੋਂ ਠੰਡ ਪੈ ਜਾਂਦੀ ਹੈ, ਮੁੜ ਕੇ ਜਲਣ ਨਹੀਂ ਹੁੰਦੀ ਜਨੇਊ ਤੇ। ਬਹੁਤ ਭੈੜਾ ਹੁੰਦਾ, ਮੇਰੇ ਆਪਦੇ ਨਿਕਲਿਆ ਸੀ ਇਹ। ਤੇ ਇਹ ਕਰਨ ਤੇ ਇਹਦੇ ਨਾਲ ਬਹੁਤ ਵਧੀਆ ਮਤਲਬ ਕਿ ਉਹ ਠੀਕ ਹੋ ਜਾਣਾ। ਇਹ ਨਹੀਂ ਜਿਨ੍ਹਾਂ ਦੇ ਤਾਂ ਇਹ ਅੰਦਰ ਬਾਹਰ ਨਿਕਲਦਾ, ਅੰਦਰ ਵੀ ਜਿਸ ਕਿੰਨੇ ਦੇ ਨਿਕਲਿਆ ਹੁੰਦਾ ਤੇ ਬਾਹਰ ਵੀ, ਉਹਨਾਂ ਨੂੰ ਤਕਲੀਫ ਇਹ ਜ਼ਿਆਦਾ ਦਿੰਦਾ। ਜਿਹਦੇ ਬਾਹਰੇ ਹੋਵੇ ਤੇ ਉਹਨੂੰ ਇੰਨੀ ਤਕਲੀਫ ਨਹੀਂ ਹੁੰਦੀ ਜਿਵੇਂ ਹੁੰਦਾ ਇਹ ਆਪਣੇ, ਜਿਵੇਂ ਮਾਤਾ ਨਿਕਲਦੀ ਹੈ, ਸ਼ਿੰਗਲ ਨਿਕਲਦੇ ਆ ਨਾ, ਇਹ ਉਹ ਉੱਦਾਂ ਹੀ ਹੁੰਦਾ ਵਾ। ਇਹ ਐਂਟੀਬਾਇਓਟਿਕ ਵੀ ਡਾਕਟਰ ਦਵਾਈ ਦਿੰਦੇ ਆ, ਮਗਰੋਂ ਸਾਲ ਮਗਰੋਂ ਫਿਰ ਟੀਕਾ ਵੀ ਲਾਉਂਦੇ ਆ ਇਹਦਾ, ਤੇ ਹਟ ਜਾਂਦਾ ਇਹ, ਫਿਰ ਮੁੜ ਕੇ ਨਹੀਂ ਹੁੰਦਾ ਹੈਗਾ। ਤੇ ਬਾਕੀ ਕਿਸੇ ਨੇ ਪੁੱਛਿਆ ਸੀਗਾ ਵੀ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਹਾਈ ਹੁੰਦਾ, ਉਹ ਲੌਕੀ ਦਾ ਚਾਹੇ ਤਾਂ ਉਹ ਰੋਜ਼ ਕੱਢ ਕੇ ਸਵੇਰੇ ਸ਼ਾਮ ਜੂਸ ਪੀਣ, ਜਾਂ ਲੌਕੀ ਦਾ ਸੂਪ ਬਣਾ ਕੇ ਵਿੱਚ ਹਰਾ ਧਨੀਆ ਪਾ ਲੈਣਾ, 2 ਕੁ ਆਪਣੀਆਂ ਪਾ ਲੈਣੀਆਂ ਨੇ ਹੁੰਦੀਆਂ ਨੇ ਨਾ ਆਪਣੇ ਸੈਲਰੀ ਦੀਆਂ ਸਟਿੱਕਾਂ ਜੀਆਂ 2 ਪਾ ਕੇ ਵਿੱਚ ਨਾਲ, ਉਹ ਰੋਜ਼ ਜਾਣੀ ਕਿ ਸੂਪ ਬਣਾ ਕੇ ਪੀਣ ਇਹਦਾ 2 ਵੇਲੇ ਘੱਟ ਤੋਂ ਘੱਟ। ਜਿੰਨਾ ਜ਼ਿਆਦਾ ਪੀਣਗੇ, ਇੱਕ ਨੂਣ ਵੀ ਘਟਾਉਣਾ, ਘਿਓ ਵੀ ਘਟਾਉਣਾ, ਮਿੱਠਾ ਵੀ ਘਟਾਉਣਾ। ਬਲੱਡ ਪ੍ਰੈਸ਼ਰ ਤਾਂ ਕੰਟਰੋਲ 'ਚ ਆਉਂਦਾ, ਨਹੀਂ ਆਉਂਦਾ ਹੈਗਾ। ਇਹ ਬਹੁਤ ਵਧੀਆ, ਅਸੀਂ ਵੀ ਇਹ ਆਪ ਕੀਤਾ ਵਾ ਤੇ ਬਿਲਕੁਲ ਨੋਰਮਲ ਹੋ ਜਾਂਦਾ ਇਹਦੇ ਨਾਲ। ਵੀ ਜ਼ਰੂਰ ਲੌਕੀ ਜਾਂ ਜਿਹੜਾ ਹੈਗਾ ਇਹ, ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ। ਜਿੰਨਾ ਵਰਤਣਗੇ, ਖਾਣ, ਨੂਣ ਬਹੁਤ ਘਟਾ ਦੇਣ। ਤੇ ਇਹ ਦੂਜਾ ਹੈਗਾ ਹਾਈ ਬਲੱਡ ਪ੍ਰੈਸ਼ਰ ਤੋਂ ਨਿੰਮ ਦੇ ਪੱਤੇ ਲੈ ਕੇ 19 ਕੇ ਸੌਂਫ ਭੁੰਨ ਕੇ ਵਿੱਚ ਨਾਲ ਅਲਸੀ ਇੱਕੋ ਮਾਤਰਾ 'ਚ ਪਾ ਕੇ ਨਾ, ਇਹ ਵੀ ਬਹੁਤ ਵਧੀਆ ਬਲੱਡ ਪ੍ਰੈਸ਼ਰ ਨੂੰ ਘਟਾਉਣ ਲਈ। ਜਿਹੜੇ ਕੀਤੇ ਹੋਏ ਆ ਮੈਂ ਉਹੀ 2-3 ਦੱਸੇ ਆ, ਤੇ ਕਰਕੇ ਵੇਖ ਲੈਣ। ਬਾਕੀ ਸਰੀਰ ਹੈ ਨਾ ਅਗਲੇ ਦਾ ਆਪਣਾ ਵੱਖਰਾ ਵੱਖਰਾ ਵਾ। ਹਾਂ ਚਲੋ ਜੀ, ਸਤਿ ਸ਼੍ਰੀ ਅਕਾਲ। ਬਿਲਕੁਲ ਸਰੋਤਿਓ, ਜੇ ਕਿਸੇ ਨੂੰ ਵੀ ਕੋਈ ਵੀ ਇਲਾਜ ਜਿਹੜੇ ਆ ਉਹ ਪਤਾ ਹੁੰਦੇ ਆ ਤਾਂ ਜ਼ਰੂਰ ਜਿਹੜਾ ਉਹ ਦੱਸਿਆ ਕਰੋ। ਹੁਣ ਦੇਖੋ ਮੌਸਮ ਵੀ ਇੱਦਾਂ ਦਾ ਜਿਹੜਾ ਉਹ ਤਬਦੀਲੀ ਹੋ ਰਹੀ ਹੈ। ਉੱਦਾਂ ਚਲੋ ਕੋਵਿਡ ਤਾਂ ਹੌਲੀ ਹੌਲੀ ਜਾ ਰਿਹਾ ਹੈ, ਚੰਗੀ ਗੱਲ ਆ, ਪਰ ਫਲੂ, ਐਲਰਜੀਜ਼, ਇਹਦਾ ਸੀਜ਼ਨ ਜਿਹੜਾ ਉਹ ਆ ਰਿਹਾ ਹੈਗਾ ਆ। ਸੋ ਉਸ ਤੋਂ ਬਚਣ ਦੇ ਲਈ ਜੇ ਕਿਸੇ ਕੋਲ ਪਹਿਲਾਂ ਹੀ ਤਰਤੀਬਾਂ ਹੈਗੀਆਂ ਵੀ ਕੀ ਕੀ ਕੀਤਾ ਜਾ ਸਕਦਾ ਆ, ਤਾਂ ਉਹ ਜ਼ਰੂਰ ਤੁਸੀਂ ਜਿਹੜਾ ਉਹ ਸ਼ੇਅਰ ਕਰ ਸਕਦੇ ਆ। 408 272 5200 408 272 5200। ਅਗਲੇ ਕਾਲਰ ਨੇ ਬਲਵੰਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਬਲਵੰਤ ਜੀ। ਨਹੀਂ ਕਰਨੀ ਇਹਨਾਂ ਨੇ ਲੱਗਦਾ ਗੱਲ, ਚਲੋ ਕੋਈ ਨਹੀਂ, ਆਪਾਂ ਅਗਲੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਕੁਲਵਿੰਦਰ ਕੌਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ 3 ਕੁਐਸਚਨ ਨੇ। ਇੱਕ ਮੇਰਾ ਭਾਣਜਾ ਵਾ, ਉਹਦੇ ਨਾ ਪਿੰਡੇ ਦੇ ਵਿੱਚ ਸਮੈਲ ਆਉਂਦੀ ਰਹਿੰਦੀ ਆ।
ਤੇ ਉਹਨਾਂ ਨੇ ਅੱਗੇ ਐਪਲ ਵਿਨੇਗਰ ਨਾਲ ਨਹਾਤੇ ਸੀਗੇ ਤੇ ਹਟ ਗਈ ਸੀ, ਦੁਬਾਰਾ ਫੇਰ ਆਉਂਦੀ ਆ ਹੁਣ। ਤੇ ਉਹਨਾਂ ਦੂਜਾ ਕੁਐਸਚਨ ਆ, ਉਹਨਾਂ ਦਾ ਬੇਟਾ ਵਾ ਹੈਗਾ 5 ਸਾਲ ਦਾ, ਉਹ ਕੁਛ ਖਾਂਦਾ ਪੀਂਦਾ ਜਿਹਾ ਨਹੀਂ, ਵੱਧਦਾ ਫੁੱਲਦਾ ਨਹੀਂ ਹੈਗਾ, ਤੇ ਉਹਦਾ weight ਵੀ 14 ਕਿਲੋ ਹੀ ਆ ਜੀ। ਠੀਕ ਹੈ ਤੇ ਵੀ ਜੇ ਤੁਸੀਂ ਦੱਸਿਓ। ਹਾਂਜੀ, ਨਹੀਂ ਰੋਟੀ ਪਾਣੀ ਨਹੀਂ ਖਾਂਦਾ ਹੈਗਾ, ਮਿੱਠਾ ਖਾਂਦਾ, ਜਿਵੇਂ ਚੋਕਲੇਟ ਹੋ ਗਿਆ, ਹੋ ਗਏ ਆਪਣੇ ਕੇਕ ਵਗੈਰਾ, ਇੱਦਾਂ ਦੀਆਂ ਚੀਜ਼ਾਂ ਖਾਂਦਾ। ਤੇ ਇਹ ਤੀਜਾ ਕੁਐਸਚਨ ਆ ਮੇਰਾ, ਬੇਟੀ ਆ, ਉਹਦੇ ਮੂੰਹ ਦੇ ਵਿੱਚੋਂ ਚਾਹੇ ਬਰੱਸ਼ ਕਰ ਲਵੇ ਵੀ ਸਮੈਲ ਹੋ ਰਹੀ ਆਉਂਦੀ ਆ। ਅੱਛਾ, ਠੀਕ ਹੈ। ਹਾਂਜੀ, ਜੇ ਕਿਸੇ ਨੂੰ ਪਤਾ ਤਾਂ ਮੈਨੂੰ ਜ਼ਰੂਰ ਦੱਸਿਓ, ਜਾਂ ਜਗਵੀਰ ਭਾਜੀ ਜ਼ਰੂਰ ਦੱਸਣਾ। ਠੀਕ, ਥੈਂਕ ਯੂ। ਸੋ ਨਹੀਂ, 5 ਸਾਲ ਦੇ ਬੱਚੇ ਦੇ ਲਈ 14 ਕਿਲੋ ਯਾਨੀ ਕਿ 30 ਪਾਉਂਡ ਹੀ ਸਿਰਫ ਉਹਦਾ ਭਾਰ ਆ, ਕਾਫੀ ਘੱਟ ਹੈਗਾ ਆ। ਸੋ ਦੱਸਿਓ ਵੀ ਬੱਚੇ ਦੀ ਤੰਦਰੁਸਤੀ ਦੇ ਲਈ ਕੀ ਜਿਹੜਾ ਉਹ ਕਰ ਸਕਦੇ ਆ। ਆਪਾਂ ਇਹ ਵੀ ਦੇਖਦੇ ਹਾਂ ਵੀ ਇੱਥੇ ਕਈ ਬੱਚੇ ਪ੍ਰੈਫਰੈਂਸ ਬਹੁਤ ਹੁੰਦੀ ਹੈ ਫੂਡ ਦੀ ਨਾ, ਉਹ ਫਿਰ ਜੇ ਕੇਕ ਖਾਂਦਾ ਜਾਂ ਕੁਝ ਖਾਂਦਾ, ਦੇਖਣਾ ਪੈਣਾ ਵੀ ਕਿੱਦਾਂ ਉਹਨੂੰ ਹੋਰ ਚੀਜ਼ਾਂ ਵੱਲ ਨੂੰ ਜਿਹੜਾ ਉਹ ਲਾਇਆ ਜਾਵੇ। ਸੋ ਉਹਨੂੰ ਖਵਾਉਣ ਵੱਲ ਨੂੰ ਵੀ ਜਿਹੜਾ ਆਪਾਂ ਨੂੰ ਰੁਝਾਉਣਾ ਪੈਣਾ ਆ। ਇਹ ਸਾਰੀਆਂ ਚੀਜ਼ਾਂ ਹੁੰਦੀਆਂ ਤਾਂ ਮੁਸ਼ਕਿਲ ਆ, ਪਰ ਹੌਲੀ ਹੌਲੀ ਸਹਿਜੇ ਸਹਿਜੇ ਮਾਪਿਆਂ ਨੂੰ ਜਿਹੜੀਆਂ ਉਹ ਕਰਨੀਆਂ ਪੈਣੀਆਂ। ਜੇ ਹੋਰ ਕੋਈ ਇਲਾਜ ਵਗੈਰਾ ਹੈਗੇ ਆ ਤਾਂ ਜ਼ਰੂਰ ਦੱਸਿਓ ਜੀ। 408-272-5200 4082725200। ਸੁਖਤੇਜ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਜਿਹੜੇ ਪੁੱਛਦੇ ਸੀ ਨਾ ਵੀ ਅੱਡੀ 'ਚ ਬਹੁਤ ਦਰਦ ਰਹਿੰਦਾ ਤੇ ਡਾਕਟਰ ਕਹਿੰਦਾ ਅੱਡੀ ਵਧੀ ਹੋਈ ਆ, ਉਹ ਨਾ ਪਲੈਂਟਰ ਫਿਸਟਾ ਕਰਕੇ ਇੱਕ ਹੁੰਦਾ ਆ ਪੈਰ ਦੇ ਵਿੱਚ, ਅੱਡੀ ਉੱਡੀ ਪਲੈਂਟਰ ਫਿਸਟਾ ਕਰਕੇ ਕਹਿੰਦੇ ਆ ਭਾਜੀ ਉਹਨੂੰ। ਤੇ ਉਹਦਾ ਅੱਡੀ ਨਹੀਂ ਕੋਈ, ਹੱਡੀ ਦੀ ਕੋਈ ਵਧੀਆ ਹੁੰਦੀ, ਹੱਡੀ ਵਧੀਆ ਹੋਵੇ ਤਾਂ ਬੰਦਾ ਦਾ ਪੈਰ ਵੀ ਥੱਲੇ ਰੱਖ ਸਕਦਾ। ਉਹਦਾ ਇੱਕ ਇਨਸੋਲ ਮਿਲਦਾ ਆ ਬੂਟ ਦੇ ਵਿੱਚ ਪਾਉਣ ਲਈ, ਉਹ ਇਨਸੋਲ ਲੈ ਕੇ ਉਹ ਪਾਉਣ ਤੇ ਉਹਨੂੰ ਯੂਜ਼ ਕਰਨ। ਮੇਰੇ ਵੀ ਸੇਮ ਪ੍ਰੋਬਲਮ ਸੀ, ਪਰ ਮੈਂ ਡਾਕਟਰ ਤੇ ਗਿਆ ਸੀਗਾ ਤੇ ਮੈਨੂੰ ਉਹਨਾਂ ਨੇ ਇੱਕ ਇਨਸੋਲ ਦਿੱਤਾ ਸੀ ਪਾਉਣ ਨੂੰ। ਚਾਹੇ ਐਮਾਜ਼ੋਨ ਤੋਂ ਮੰਗਾ ਲੈਣ, ਚਾਹੇ ਜਿੱਥੇ ਆਪਣੇ ਸ਼ੂ ਮਿਲਦੇ ਹੁੰਦੇ ਵਰਕ ਸ਼ੂਜ਼, ਉੱਥੇ ਹੁੰਦਾ ਉਹ। ਤੇ ਉੱਥੇ ਮੰਗਾ ਕੇ ਉਹ ਪਾਉਣ, ਕਿਉਂਕਿ ਫਿਰ ਤੁਹਾਡਾ ਭਾਰ ਅੱਡੀ ਦਾ ਤੇ ਨਾ ਪੰਜੇ ਦਾ ਵਿਚਾਲੇ ਵੱਢਿਆ ਜਾਂਦਾ ਤੇ ਥੋੜਾ ਤੁਹਾਨੂੰ ਰਿਲੀਫ ਮਿਲਦੀ ਆ, ਉਹ ਤੁਹਾਡਾ ਪੈਰ ਸਹੀ ਹੋ ਜਾਂਦਾ ਆ। ਉਹ ਅੱਡੀ ਜਿੱਦਾਂ ਡਾਕਟਰ ਕਹਿੰਦੇ ਵੀ ਹੱਡੀ ਵੱਧ ਗਈ ਆ, ਉਹ ਏਦਾਂ ਦਾ ਕੋਈ ਚੱਕਰ ਨਹੀਂ, ਵਧਣ ਵਾਲਾ ਹੁੰਦਾ। ਪਲੈਂਟਰ ਫੈਸਿਸ ਤੁਸੀਂ ਕਹਿੰਦੇ ਕੁਛ ਇਦਾਂ ਦਾ ਨਾਮ? ਹਾਂਜੀ, ਪਲੈਂਟਰ ਫਿਸਟਾ ਇਦਾਂ ਕੁਛ ਹੁੰਦਾ। ਮੈਨੂੰ ਉਹਦੀ ਐਕਚੁਅਲੀ ਪ੍ਰੋਨਾਂਸੀਏਸ਼ਨ ਜਿਹੜੀ ਉਹ ਟੈਕਨੀਕਲ ਵਰਡ ਹੈ ਨਾ, ਉਹ ਪਲੈਂਟਰ ਫਿਸਟਾ, ਉਹਦਾ ਨਾ ਉਹਨੂੰ ਪਲੈਂਟਰ ਫਿਸਟਾ ਇਨਸੋਲ ਕਹਿੰਦੇ ਆ। ਉਹਦੇ ਨਾਲ ਕੀ ਹੁੰਦਾ, ਤੁਹਾਡਾ ਜਿਹੜਾ ਪੈਰ ਹੁੰਦਾ ਨਾ, ਤੁਹਾਡਾ ਵਿਚਾਲੇ ਆ ਜਿਹੜਾ ਆਪਣੇ ਪੈਰ ਦੇ ਗੈਪ ਹੁੰਦਾ ਆ, ਇਹਦੇ ਉੱਤੇ ਭਾਰ ਆਉਣਾ ਸ਼ੁਰੂ ਹੋ ਜਾਂਦਾ। ਫਿਰ ਆਰਚ ਜਿਹੜੀ ਹੁੰਦੀ ਨਾ, ਆਰਚ ਦੇ ਵਿੱਚ ਭਾਰ ਆਉਣਾ ਸ਼ੁਰੂ ਹੋ ਜਾਂਦਾ, ਤਾਂ ਤੁਹਾਡਾ ਉਹ ਪੈਰ ਦਾ ਬੈਲੈਂਸ ਸਹੀ ਹੋ ਜਾਂਦਾ। ਤੁਹਾਡੀ ਬੋਡੀ ਫਿਰ ਤੁਹਾਨੂੰ ਅੱਡੀ ਤੋਂ ਰਿਲੀਫ ਮਿਲਣੀ ਸ਼ੁਰੂ ਹੋ ਜਾਂਦੀ, ਹੌਲੀ ਹੌਲੀ ਹਟ ਜਾਂਦੀ ਆ ਉਹ। ਤੇ ਇੱਕ ਉਹ ਆਪਣੇ ਪਾਣੀ 'ਚ ਟਕੋਰ ਕਰਨ, ਸਰੋਂ ਦਾ ਤੇਲ ਪਾ ਕੇ ਤੇ ਨਾਲ ਐਪਸਮ ਸਾਲਟ ਪਾਉਣ ਜਾਂ ਦੇਸੀ ਲੂਣ ਪਾ ਕੇ ਉਹਦੇ ਵੀ ਕਰ ਸਕਦੇ, ਫਰਕ ਹੋ ਸਕਦਾ। ਠੀਕ ਹੈ, ਹਾਂਜੀ। ਇੱਕ ਕੁਐਸਚਨ ਮੇਰਾ ਭਾਜੀ, ਇੱਕ ਇੱਥੇ ਦੱਸਿਆ ਸੀਗਾ ਵੀ ਜੇ ਨੀਂਦ ਨਾ ਆਉਂਦੀ ਹੋਵੇ ਤੇ ਦੁੱਧ 'ਚ ਪਾ ਕੇ ਤੁਸੀਂ ਖਸਖਸ ਪੀ ਸਕਦੇ ਆ ਨਾ ਜੀ। ਜੇ ਕੁਝ ਦੱਸੇ ਤਾਂ ਖਸਖਸ ਮਤਲਬ ਇਕੱਲੀ ਪੀਣੀ ਜਾਂ ਵਿੱਚ ਸੌਂਫ ਵੀ ਪਾ ਕੇ ਪੀਣੀ? ਓਕੇ, ਠੀਕ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਜੀ ਸੋ ਜੇ ਤੁਹਾਨੂੰ ਵੀ ਕੋਈ ਇਲਾਜ ਪਤਾ ਹੈ ਜਾਂ ਤੁਸੀਂ ਕਿਸੇ ਬਿਮਾਰੀ ਦੇ ਇਲਾਜ ਦੇ ਬਾਰੇ ਪੁੱਛਣਾ ਚਾਹੁੰਦੇ ਆ ਤਾਂ ਜ਼ਰੂਰ ਕਾਲ ਕਰ ਸਕਦੇ ਆ। ਸਟੂਡੀਓ ਦਾ ਨੰਬਰ ਹੈ 408-272-5200 4082725200। ਆਪਣੇ ਅਗਲੇ ਕਾਲਰ ਗੁਰਮੀਤ ਕੌਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੈਂ ਪੁੱਛਣਾ, ਇੱਕ ਤਾਂ ਮੇਰੇ ਬੇਟੇ ਦੇ ਨਾ ਸਿੱਕਰੀ ਆ ਸਿਰ 'ਚ, ਦਾੜੀ 'ਚ ਤੇ ਸਿਰ 'ਚ, ਦੋ ਖੁਰਕਦਾ ਜਾ ਹਨਾ, ਤੇ ਉਹ ਐਂ ਡਿੱਗੀ ਜਾਂਦੀ ਹੈ। ਤੇ ਇੱਕ ਮੇਰੇ ਬ੍ਰਦਰ ਦੇ ਨਾ, ਨਾਲੇ ਤਾਂ ਕਿਡਨੀ 'ਚ ਹੈਗੀਆਂ ਉਹ ਪੱਥਰੀਆਂ ਤੇ ਨਾਲੇ ਪਿੱਤੇ 'ਚ ਪੱਥਰੀ ਆ। ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਤਾਂ ਸਾਨੂੰ ਦੱਸਿਓ। ਓਕੇ ਜੀ, ਥੈਂਕ ਯੂ ਜੀ। ਓਕੇ ਜੀ, ਥੈਂਕ ਯੂ। ਅਗਲੇ ਕਾਲਰ ਬਲਵਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਉਹ ਮੈਂ ਦੱਸਣਾ ਸੀ, ਉਹਨਾਂ ਨੇ ਪੁੱਛਿਆ ਸੀ ਜੈਨਕੋ ਬਲੋਵਾ ਬਾਰੇ। ਤੇ ਹਾਂਜੀ, ਉਹ ਜੈਨਕੋ ਬਲੋਵਾ ਉਹ ਹਰਬਲ ਆ, ਨੈਚੁਰਲ ਆ, ਤੇ ਅੰਗਰੇਜ਼ੀ ਨਹੀਂ ਹੈਗੀ ਉਹ। ਤੇ ਉਹ ਦਰਖਤ ਹੁੰਦੇ ਆ, ਇੱਥੇ ਸਾਡੇ ਨਿਊਯਾਰਕ ਦੇ ਵਿੱਚ ਹੈਗੇ ਆ।
ਮਨਹਾਟਨ ਦੇ ਵਿੱਚ ਉਹ ਦਰਖਤ ਹੈਗੇ ਆ ਤੇ ਦਰਖਤਾਂ ਨੂੰ ਹੀ ਉਹ ਜਿਹੜੇ ਸੀਡ ਆ ਉਹ ਲੱਗਦੇ ਆ, ਉਹ ਤੋਂ ਹੀ ਉਹ ਬਣਦੀ ਹੈ, ਟੀਵੀ ਬਣਦੀ ਆ ਤੇ ਉਹ ਤੋਂ ਇਹ ਜਿਹੜੇ ਕੈਪਸੂਲ ਆ ਤੇ ਗੋਲੀਆਂ ਆ ਇਹ ਵੀ ਬਣਦੀਆਂ ਤੇ ਇਹ ਹਰਬਲ ਆ, ਨੈਚੁਰਲ ਆ। ਤੇ ਬਾਕੀ ਜਿਹੜਾ ਆਹ ਪੁੱਛਿਆ ਸੀ ਬੱਚੇ ਨੂੰ ਭੁੱਖ ਨਹੀਂ ਲੱਗਦੀ, ਉਹਦਾ ਭਾਰ ਨਹੀਂ ਵੱਧਦਾ, ਬਦਾਮ ਲੈ ਲੈਣ, ਚਲੋ ਬੱਚਾ ਛੋਟਾ ਵਾ 3 ਬਦਾਮ ਦੇ ਦਿਆ ਕਰਨ, 1 ਐਪਰੀਕੋਟ, 2 ਖਜੂਰ, ਚਲੋ ਜੇ 1 ਨਹੀਂ 2 ਖਜੂਰ ਲੈਣੀ, 1 ਬੱਚਾ ਛੋਟਾ 1 ਖਜੂਰ 1 ਐਪਰੀਕੋਟ 3 ਬਦਾਮ ਕੁੱਟ ਕੇ ਉਹਨੂੰ ਦੇ ਦਿਆ ਕਰਨ। ਜੇ ਓਦਾਂ ਨਹੀਂ ਖਾਂਦਾ ਉਹ ਸਾਬ ਤੇ ਭਿਉਂ ਕੇ ਦੇ ਦੇਣ, ਏਦਾਂ ਦੇ ਦੇਣ ਜਿਵੇਂ ਵੀ ਉਹਨਾਂ ਨੂੰ ਠੀਕ ਲੱਗਦਾ, ਮਤਲਬ ਇਸ ਤਰ੍ਹਾਂ ਉਹਨੂੰ ਬਦਾਮ ਤੇ ਅਖਰੋਟ ਤੇ ਖਜੂਰ ਬਦਾਮ ਤੇ ਸੌਰੀ ਐਪਰੀਕੋਟ ਤੇ ਇਹ ਖਜੂਰ ਦੇਣ। ਠੀਕ ਹੈ ਜੀ। ਜਿਹੜਾ ਜੈਂਕੋ ਉਹਦੇ ਸਪੈਲਿੰਗ ਕੀ ਹੈ? ਜੀ ਤੋਂ ਆ ਕਿ ਜ਼ੈਡ ਤੋਂ? ਹਾਂਜੀ ਜੀ ਲਾਈਕ ਜਾਰਜ ਤੋਂ ਜੈਂਕੋ। ਹਾਂ GINKO B ਮਤਲਬ ਬॉय BI ਅੱਗੇ ਮੈਂ ਦੱਸਿਆ ਸੀ BILOBA ਜੈਨਕੋ ਬਿਲੋਵਾ। ਠੀਕ ਹੈ ਜੀ। ਹਾਂਜੀ ਜਿਹੜੇ ਦਰਖਤ ਹੁੰਦੇ ਆ ਇੱਥੇ ਹੈਗੇ ਸਾਡੇ ਨਿਊਯਾਰਕ ਚ। ਥੈਂਕ ਯੂ ਜੀ, ਮਿਹਰਬਾਨੀ ਜੀ। ਓਕੇ ਜੀ, ਵੈਲਕਮ। ਸਤਿ ਸ਼੍ਰੀ ਅਕਾਲ, ਥੈਂਕ ਯੂ, ਧੰਨਵਾਦ। ਆਪਣੇ ਅਗਲੇ ਕਾਲਰ ਨੇ ਬਲਵੰਤ ਕੌਰ। ਬਲਜੀਤ ਕੌਰ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰੇ ਨਾਲ ਜਿੱਦਾਂ ਮੈਂ ਪੁੱਛਣਾ, ਜਿੱਦਾਂ ਉਹਨਾਂ ਨੇ ਪੁੱਛਿਆ ਸੀਗਾ, ਜਿੱਦਾਂ ਨਾ ਮੇਰੇ ਨਾਲ ਜਿੱਦਾਂ ਐਸਿਡ ਦਾ ਬਹੁਤ ਬਣਦਾ ਆ, ਤੇ ਇਹਦਾ ਵੀ ਦੱਸਿਓ ਜਿਹਨੂੰ ਕੋਈ ਇਲਾਜ ਪਤਾ ਹੋਵੇ ਕਿਹੜਾ। ਠੀਕ ਹੈ ਜੀ, ਐਸਿਡ ਬਹੁਤ ਜੀ। ਤੇ ਸੋ ਤੇ ਕਾਲ ਕਰਨ ਦੇ ਲਈ ਨੰਬਰ ਹੈ 408 272 5200 408272 5200। ਅਗਲੇ ਕਾਲਰ ਜਸਵੀਰ ਜੀ। ਸਤਿ ਸ਼੍ਰੀ ਅਕਾਲ ਜਸਵੀਰ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਬਲੱਡ ਪ੍ਰੈਸ਼ਰ ਦਾ ਪੁੱਛਣਾ ਸੀ, ਬਲੱਡ ਪ੍ਰੈਸ਼ਰ ਜਿੱਦਾਂ ਨਹੀਂ ਕੋਈ ਜਿੱਦਾਂ ਦੇਸੀ ਇਲਾਜ। ਠੀਕ ਹੈ, ਜ਼ਿਆਦਾ ਵੱਧਦਾ ਹੈ? ਹਾਂਜੀ ਠੀਕ ਹੈ ਜੀ, ਚਲੋ ਸੁਣਦੇ ਰਹੋ ਜੀ। ਆਈ ਥਿੰਕ ਇਹ ਤਾਂ ਕਾਫੀ ਸਰੋਤਿਆਂ ਨੇ ਲਿਖੇ ਹੋਣੇ ਆ, ਉਹ ਜ਼ਰੂਰ ਦੱਸ ਦੇਣਗੇ ਕੋਈ ਨਾ ਕੋਈ। ਥੈਂਕ ਯੂ ਜਸਵੀਰ ਜੀ, ਸੁਣਦੇ ਰਹੋ ਜੀ। ਥੈਂਕ ਯੂ। ਅਗਲੇ ਕਾਲਰ ਜੀਤ ਸਿੰਘ। ਹਾਂਜੀ ਸਤਿ ਸ੍ਰੀ ਅਕਾਲ ਆਪ ਸਭ ਨੂੰ ਜੀ, ਸੁਣਨ ਵਾਲਿਆਂ ਨੂੰ ਔਰ ਆਪ ਸਭ ਨੂੰ। ਇਹ ਬਹੁਤ ਵਾਰ ਇਹ ਸੁਣਦੇ ਆ ਕਿ ਪੈਰਾਂ ਤੇ ਭੌਰੀ, ਹੱਥਾਂ 'ਚ ਭੌਰੀ, ਕਿਤੇ ਵੀ ਹੋਵੇ ਜੀ ਭੌਰੀ, ਤੇ ਇਹਦਾ ਬੜਾ ਸੌਖਾ ਇਲਾਜ ਆ ਜੀ। ਇਹ ਆਪਣੇ ਜਿਹੜੀ ਪੁਰਾਣੇ ਪਿੰਡਾਂ 'ਚ ਆਪਾਂ ਕਲੀ ਕਰਦੇ ਹੁੰਦੇ ਸੀਗੇ ਜੀ, ਪੁਰਾਣੇ ਜ਼ਮਾਨੇ ਵੀ ਰਾਤ ਨੂੰ ਆਪਾਂ ਭੇਜ ਦਿੰਦੇ ਸੀਗੇ, ਸਵੇਰ ਨੂੰ ਆਪਾਂ ਕਲੀ ਕਰਦੇ ਸੀਗੇ ਜੀ। ਉਸ ਕਲੀ ਨੂੰ ਲਿਆ ਕੇ ਘਰੇ ਭੇਜ ਲੈਣਾ, ਐਵੇਂ ਕਿਸੇ ਛੋਟਾ ਜਿਹਾ ਐਵੇਂ ਬੋਤਲ ਦੇ ਵਿੱਚ ਜਾਂ ਕੋਲੀ 'ਚ, ਉਹਨੂੰ ਭੌਰੀ ਦੇ ਉੱਪਰ ਥੋੜ੍ਹਾ ਜਿਹਾ ਛਿੱਲ ਕੇ ਉਹਨੂੰ ਚੁੱਕ ਕੇ ਉਹਨੂੰ ਥੋੜ੍ਹਾ ਜਿਹਾ ਉੱਪਰ ਲਾ ਦਿਓ ਉਹਦੇ ਭੌਰੀ ਦੇ ਉੱਪਰ। ਭੌਰੀ ਇਸ ਤਰ੍ਹਾਂ ਬਾਹਰ ਨਿਕਲ ਜਾਊਗੀ ਜਿੱਦਾਂ ਖਰਬੂਜੇ ਦੇ ਵਿੱਚੋਂ ਬੀਜ ਬਾਹਰ ਨਿਕਲ ਜਾਂਦੇ ਆ ਜੀ। ਠੀਕ ਹੈ ਜੀ। ਹਾਂਜੀ ਬਹੁਤ ਦੀ ਬੈਸਟ ਹੈ। ਮੇਰੇ ਮਤਲਬ ਮੇਰੇ ਨਾਲ ਆਪਣਾ ਬੀਜ ਚੁੱਕੀ ਆ, ਮੇਰੇ ਆਪਣੇ ਹੱਥ 'ਚ ਸੀਗੀ ਭੌਰੀ, ਇਸ ਤਰ੍ਹਾਂ ਨਿਕਲ ਗਈ, ਰਾਤ ਨੂੰ ਲਾਇਆ, ਸਵੇਰ ਨੂੰ ਭੌਰੀ ਬਾਹਰ ਆ ਗਈ ਜੀ। ਠੀਕ ਹੈ ਜੀ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਗਲੇ ਜਿਹੜੇ ਕਾਲਰ ਨੇ ਰਾਣੀ ਢਿੱਲੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ, ਮੇਰਾ ਬੇਟਾ 28 ਸਾਲ ਦਾ ਹੈਗਾ, ਤਾਂ ਉਹਦੇ ਜਿੱਦਾਂ ਰਾਈਟ ਸਾਈਡ ਦੇ ਬਾਲ ਸਿਰ ਦੇ ਚਿੱਟੇ ਹੋਈ ਜਾਂਦੇ ਆ, ਨਾਲੇ ਡਿੱਗੀ ਜਾਂਦੇ ਆ ਸਾਰੇ। ਸਿਰਫ ਰਾਈਟ ਸਾਈਡ ਵਾਲੇ ਪਾਸੇ ਹੀ ਹੁੰਦਾ ਏਦਾਂ? ਨਹੀਂ, ਜਿਹੜੇ ਬਾਲ ਡੇਗਦੇ ਆ ਉਹ ਤਾਂ ਦੋਵੇਂ ਸਾਈਡ ਤੇ ਆ, ਪਰ ਜਿਹੜੇ ਵਾਈਟ ਹੁੰਦੇ ਉਹ ਰਾਈਟ ਸਾਈਡ ਤੇ ਆ। ਠੀਕ ਹੈ ਜੀ। ਅੱਛਾ ਜੀ, ਥੈਂਕ ਯੂ। ਥੈਂਕ ਯੂ। ਸਰ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ, ਨੰਬਰ ਹੈ 408 272 5200 408272 5200 ਦੇ ਉੱਤੇ। ਸੋ ਜਿੱਦਾਂ ਮੈਂ ਪਹਿਲਾਂ ਵੀ ਜਿੱਦਾਂ ਕਿਹਾ ਸੀ, ਪੁੱਛਿਆ ਸੀਗਾ ਵੀ ਐਲਰਜੀਜ਼ ਦਾ ਸੀਜ਼ਨ ਜਿਹੜਾ ਉਹ ਸ਼ੁਰੂ ਹੋਣ ਵਾਲਾ ਹੈਗਾ ਆ। ਸੋ ਬਹੁਤ ਸਾਰੇ ਲੋਕ ਛਿੱਕਾਂ ਦੇ ਕਰਕੇ ਪਰੇਸ਼ਾਨ ਰਹਿੰਦੇ ਆ, ਅੱਖਾਂ 'ਚੋਂ ਪਾਣੀ, ਇਹ ਸਾਰੀਆਂ ਚੀਜ਼ਾਂ ਤੋਂ ਕਾਫੀ ਜ਼ਿਆਦਾ ਉਹ ਪਰੇਸ਼ਾਨ ਰਹਿੰਦੇ ਆ। ਸੋ ਜੇ ਕਿਸੇ ਨੂੰ ਪਤਾ ਹੋਣ ਵੀ ਇਹਨਾਂ ਤੋਂ ਕਿੱਦਾਂ ਪਹਿਲਾਂ ਹੀ ਜਿਹੜਾ ਉਹ ਬਚਾਅ ਰੱਖਿਆ ਜਾਵੇ, ਪਹਿਲਾਂ ਤੋਂ ਕਿਹੜੀਆਂ ਤਰਤੀਬਾਂ ਵਰਤ ਲਈਆਂ ਜਾਣ, ਕਿਹੜੇ ਨੁਸਖੇ ਵਰਤੇ ਜਾਣ ਵੀ ਇਹਨਾਂ ਤੋਂ ਜਿਹੜਾ ਉਹ ਬਚਾਅ ਰਵੇ,
ਤਾਂ ਜ਼ਰੂਰ ਕਾਲ ਕਰਕੇ ਤੁਸੀਂ ਦੱਸ ਸਕਦੇ ਆ। 408 272 5200। ਕਿਸੇ ਨੇ ਹਾਈ ਬਲੱਡ ਪ੍ਰੈਸ਼ਰ ਦਾ ਵੀ ਦੇਸੀ ਨੁਸਖਾ ਪੁੱਛਿਆ ਸੀਗਾ, ਜਾਂ ਉਹ ਵੀ ਜ਼ਰੂਰ ਮੈਨੂੰ ਪਤਾ ਵੀ ਬਹੁਤ ਸਾਰਿਆਂ ਦੇ ਕੋਲ ਲਿਖੇ ਪਏ ਹੋਣੇ ਆ, ਸੋ ਜ਼ਰੂਰ ਉਸ ਦੇ ਵਿੱਚੋਂ ਉਹ ਤੁਸੀਂ ਦੱਸਿਓ ਜੀ। ਕ੍ਰਿਸ਼ਨਾ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ। ਮੈਂ ਪੁੱਛਣਾ ਸੀਗਾ, ਸਾਡੇ ਨਾ ਕੁੜੀ ਇੰਡੀਆ ਗਈ ਸੀਗੀ, ਤਾਂ ਉਹਨੂੰ ਜਿੱਦਾਂ ਉੱਥੇ ਪੇਟ ਖਰਾਬ ਹੋ ਗਿਆ ਉਹਦੇ ਬੱਚਿਆਂ ਦਾ, ਤਾਂ ਇੱਕ ਉਹਦੇ ਬੇਟੇ ਦੇ ਜਿੱਦਾਂ ਟੌਂਸਰ ਆ, ਤਾਂ ਕੁੜੀ ਦਾ ਪੇਟ ਖਰਾਬ ਹੋ ਗਿਆ, ਲੂਜ ਮੋਸ਼ਨ ਲੱਗੇ, ਉੱਥੋਂ ਵੀ ਦਵਾਈ ਲਈ, ਹੁਣ ਇੱਥੇ ਆ ਗਏ ਆ, ਤਾਂ ਹੁਣ ਉੱਥੇ ਦਵਾਈ ਦਾ ਫਰਕ ਨਹੀਂ ਪੈਂਦਾ। ਤਾਂ ਵੱਡੀ ਮੇਰੀ ਕੁੜੀ ਉਹਦੀ ਮਾਂ ਨੂੰ ਵੀ ਲੂਜ ਮੋਸ਼ਨ ਹੋ ਗਏ ਆ, ਇੱਥੋਂ ਦਵਾਈ ਲਈ, ਡਾਕਟਰ ਕਹਿੰਦੇ ਵੀ 3 ਦਿਨ ਏਦਾਂ ਹੀ ਰਹਿਣੀ ਆ, ਤਾਂ ਜਿੱਦਾਂ ਖਾਂਦੇ ਪਾਣੀ ਵੀ ਪੀਂਦੇ ਉਦਾਂ ਹੀ ਟੋਇਲਟ ਚਲ ਜਾਂਦੇ ਆ। ਜੇ ਕਿਸੇ ਨੂੰ ਭੈਣ ਭਰਾ ਨੂੰ ਪਤਾ ਹੋਵੇ ਤਾਂ ਜ਼ਰੂਰ ਰਿਕਵੈਸਟ ਆ, ਦੱਸਿਓ ਜੀ। ਥੈਂਕ ਯੂ ਜੀ, ਜ਼ਰੂਰ। ਓਕੇ ਜੀ, ਥੈਂਕ ਯੂ। ਰਣਜੀਤ ਸਿੰਘ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ ਜੀ, ਜਿੱਦਾਂ ਕਈ ਲੇਡੀਜ਼ ਦੇ ਜਾਂ ਕੁੜੀਆਂ ਦੇ ਮੂੰਹ ਤੇ ਵਾਲ ਆ ਜਾਂਦੇ ਆ, ਤੇ ਉਦੋਂ ਦਾ ਮੈਂ 2 ਮਹੀਨੇ ਪਹਿਲਾਂ ਪੁੱਛਿਆ ਸੀਗਾ, ਇੱਕ ਭੈਣ ਨੇ ਦੱਸਿਆ ਸੀਗਾ ਵੀ ਜੰਡ ਦੀਆਂ ਫਲੀਆਂ ਇੰਡੀਆ ਤੋਂ ਮਿਲਣੀਆਂ। ਉਹ ਇੰਡੀਆ ਵੀ ਅਸੀਂ ਕਾਫੀ ਪਤਾ ਕਰਾਇਆ ਜੀ, ਉੱਥੋਂ ਮਿਲ ਨਹੀਂ ਰਹੀਆਂ। ਵੀ ਹੋਰ ਕੋਈ ਭੈਣ ਭਰਾ ਨੂੰ ਕਿਤੇ ਜਾਂ ਜਗਬੀਰ ਸਿੰਘ ਭਾਜੀ ਨੂੰ ਪਤਾ ਹੋਵੇ ਤੇ ਉਹ ਦੱਸਣ ਜੀ, ਹੋਰ ਕੋਈ ਇਲਾਜ ਹੋਵੇ ਕਿਤੇ। ਠੀਕ ਹੈ ਜੀ, ਓਕੇ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਆਪਣੇ ਅਗਲੇ ਕਾਲਰ ਨੇ ਕੌਸ਼ਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਬੇਟੇ ਦੇ ਹੱਥਾਂ ਦੇ ਉੱਤੇ ਚੰਬਲ ਵਾਂਗੂ, ਜਾਣੀ ਕਿ ਸਕਿਨ ਬਹੁਤ ਡਰਾਈ ਹੋ ਜਾਂਦੀ ਹੈ, ਖਾਰਿਸ਼ ਬਹੁਤ ਹੁੰਦੀ ਹੈ, ਔਰ ਸਕਿਨ ਉੱਤਰ ਵੀ ਆ, ਜ਼ਖਮ ਬਹੁਤ ਹੋਇਆ ਵਾ ਹੱਥਾਂ ਤੇ ਵੀ, ਲੱਤ ਤੇ ਵੀ। ਐਗਜ਼ੀਮਾ? ਹਾਂਜੀ ਐਗਜ਼ੀਮਾ। ਐਗਜ਼ੀਮਾ ਦੇ ਲਈ ਨਾਰੀਅਲ ਦੇ ਤੇਲ ਦੇ ਵਿੱਚ ਮੁਸ਼ਕਪੂਰ ਮਿਲਾ ਕੇ ਨਾ, ਉਹਦੇ ਤੇਲ ਦੀ ਜਿਹੜੀ ਉਹ ਵੱਧ ਤੋਂ ਵੱਧ ਉਹ ਮਾਲਿਸ਼ ਵਗੈਰਾ ਕਰੋ, ਉਹਦੇ ਨਾਲ ਕਾਫੀ ਜਿਹੜੀ ਸਕਿਨ ਦੀਆਂ ਬਿਮਾਰੀਆਂ, ਐਗਜ਼ੀਮਾ ਵਗੈਰਾ ਆ, ਉਹ ਠੀਕ ਹੁੰਦਾ ਹੈ। ਨਾਰੀਅਲ ਦੇ ਤੇਲ ਦੇ ਵਿੱਚ ਤੇਲ ਚ ਘੁਲਣ ਵਾਲਾ ਮੁਸ਼ਕਪੂਰ ਅੱਜ ਕੱਲ ਉਹ ਜਿਹੜਾ ਅੱਗ ਚ ਪਾਉਣ ਵਾਲਾ, ਕਿਉਂਕਿ ਉਹਦੇ ਵਿੱਚ ਵੀ ਵਰਤਦੇ ਆ, ਹਵਨ ਵਗੈਰਾ ਚ ਵੀ, ਉਹ ਵਾਲਾ ਨਹੀਂ, ਜਿਹੜਾ ਇਹਦੇ ਵਿੱਚ ਘੁਲਣ ਵਾਲਾ ਹੋਵੇ, ਉਹ ਵਾਲਾ ਜ਼ਰੂਰ, ਉਹ ਵਾਲਾ ਲੈ ਕੇ ਆਏ। ਓਕੇ ਜੀ, ਓਕੇ, ਠੀਕ ਹੈ ਜੀ, ਥੈਂਕ ਯੂ ਜੀ। ਓਕੇ ਜੀ, ਥੈਂਕ ਯੂ। ਜੇ ਕਿਸੇ ਕੋਲ ਹੋਰ ਵੀ ਕੋਈ ਇਲਾਜ ਹੋਵੇ ਇਸ ਦਾ, ਤੇ ਉਹ ਵੀ ਜ਼ਰੂਰ ਜਿਹੜਾ ਉਹ ਦੱਸ ਦਿਓ ਜੀ। ਨੰਬਰ ਹੈਗਾ ਸਟੂਡੀਓ 'ਚ ਕਾਲ ਕਰਨ ਦੇ ਲਈ 408 272 5200 4082725200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਆ। ਮੋਹਨ ਲਾਲ ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਹੁਣੇ ਭੈਣ ਜੀ ਪੁੱਛ ਕੇ ਗਏ ਸੀ, ਆ ਲੈਟਰਿੰਗਾਂ ਲੱਗੀਆਂ ਬੱਚਿਆਂ ਨੂੰ ਉਸ। ਹੈਲੋ ਜੀ ਜੀ, ਹਾਂਜੀ। ਉਹ ਚਾਹ ਬਣਾਉਣ, ਜਿੰਨੀ ਚਾਹ ਬਣਾਉਣ ਓਨਾ ਹੀ ਪਾਣੀ ਵਿੱਚ ਪਾ ਦੇਣ, ਡੀਕ ਲਾ ਕੇ ਪੀ ਲੈਣਾ, 15-20 ਮਿੰਟ ਦੇ ਵਿੱਚ ਠੀਕ ਹੋ ਜਾਣਗੇ। ਠੀਕ ਹੈ ਜੀ, ਧੰਨਵਾਦ। ਰੈਗੂਲਰ ਤੁਸੀਂ ਕਹਿੰਦੇ ਆ ਵੀ ਚਾਹ ਪਾਣੀ ਦੁੱਧ ਵਾਲੀ, ਦੁੱਧ ਤੋਂ ਬਗੈਰ ਹੀ? ਦੁੱਧ ਜਿੱਦਾਂ ਘਰ ਵਿੱਚ ਚਾਹ ਬਣਾਈ ਦੀ ਹੈ, ਦੁੱਧ ਪਾਉਣਾ, ਪੱਤੀ ਪਾਉਣੀ, ਮਿੱਠਾ ਪਾਉਣਾ, ਸਾਰਾ ਕੁਝ ਪਾਉਣਾ, ਜਿੰਨੀ ਚਾਹ ਓਨਾ ਹੀ ਪਾਣੀ, ਤੇ ਡੀਕ ਲਾ ਕੇ ਪੀ ਲੈਣਾ, ਅੱਧੇ ਘੰਟੇ ਦੇ ਵਿੱਚ ਠੀਕ ਹੋ ਜਾਏਗਾ। ਠੀਕ ਹੈ, ਓਕੇ, ਥੈਂਕ ਯੂ। ਅਮਰਜੀਤ ਸਿੰਘ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਕਰਨਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਬੇਨਤੀ ਕਰਨੀ ਆ ਵੀ ਮੈਂ ਟਰੱਕ ਚਲਾਉਣਾ, ਮੇਰੇ ਨਾ 2 ਵੀਕਾਂ ਤੋਂ ਪਿੱਠ ਦੁਖਦੀ ਬਹੁਤ ਆ, ਤੇ ਇਹ ਜੇ ਪਿੱਠ ਠੀਕ ਹੁੰਦੀ ਆ ਤਾਂ ਧੌਣ 'ਚ ਦੁਖਣ ਦਰਦ ਹੋਣ ਲੱਗ ਪੈਂਦੀ, ਧੌਣ 'ਚੋਂ ਹਟਦੀ ਤਾਂ ਲੱਤਾਂ 'ਚ ਥੱਲੇ ਚਲ ਜਾਂਦੀ ਹੈ। ਕੋਈ ਇਹਦੇ ਬਾਰੇ ਕਿਤੇ ਭੈਣ ਭਰਾ ਨੂੰ ਪਤਾ ਹੋਵੇ ਤਾਂ ਦੱਸਿਓ ਜਰਾ, ਬੜੀ ਮਿਹਰਬਾਨੀ ਜੀ। ਜੀ, ਇੱਕ ਤਾਂ ਸਭ ਤੋਂ ਪਹਿਲਾਂ ਆਪਣੀ ਸਟ੍ਰੈਚਿੰਗ ਵਗੈਰਾ ਕਰਿਆ ਕਰੋ, ਬਹਿ ਕੇ ਵੀ ਜਿਹੜਾ ਪੋਸਚਰ ਆ ਉਹ ਖਰਾਬ ਹੋ ਜਾਂਦਾ ਆ, ਉਹਦੇ ਨਾਲ ਵੀ। ਸੈਰ ਵੀਰ ਜੀ ਮੈਂ ਘੱਟੋ ਘੱਟ 2.5-3 ਮੀਲ ਦੀ ਰੋਜ਼ ਸੈਰ ਕਰਦਾ ਵੀਰ ਜੀ। ਹਾਂਜੀ, ਨਹੀਂ ਚਲੋ ਸੈਰ ਕਰਦੀ ਆਪਣੀ ਜਗ੍ਹਾ ਉਹ ਠੀਕ ਆ, ਤੇ ਸਟ੍ਰੈਚਿੰਗ ਵੱਖਰੀ ਚੀਜ਼ ਆ। ਉਹ ਮਸਲ ਦਾ ਜਿਹੜਾ ਤਣਾਅ ਹੁੰਦਾ ਹੈ ਉਸ ਨੂੰ ਥੋੜਾ ਰਿਲੈਕਸ ਜਿਹੜਾ ਉਹ ਕਰਦਾ ਹੈ, ਸੋ ਸਟ੍ਰੈਚਿੰਗ ਦੇ ਉੱਤੇ ਵੀ ਜਿਹੜਾ ਜ਼ਰੂਰ ਦਿਓ। ਤੇ ਬਾਕੀ ਜੇ ਕਿਸੇ ਦੇ ਕੋਲ ਹੋਵੇ ਕੋਈ ਇਲਾਜ ਵਗੈਰਾ ਤਾਂ ਉਹ ਵੀ ਜਿਹੜਾ ਜ਼ਰੂਰ ਦੱਸ ਦੇਣਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਪਿਆਰਾ ਸਿੰਘ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਆ ਭਾਜੀ ਜਿਹੜੇ ਹੁਣੇ ਕਹਿ ਕੇ ਗਏ ਨਾ, ਉਹਨਾਂ ਕੋ ਆਪਣੇ ਸਰੀਰ ਨੂੰ ਗਰਮੀ ਲਿਆਓ। ਤੇ ਦੂਸਰੀ ਗੱਲ, ਉਹ ਜਿਹੜੇ ਪਹਿਲਾਂ ਦੱਸ ਕੇ ਲੂਜ਼ ਮੋਸ਼ਨ ਲੱਗੇ ਆ, ਉਹਨਾਂ ਵਾਸਤੇ ਇੱਕ
ਦਵਾਈ ਆ ਆਪਣੇ ਈਸਵਗੋਲ ਨੂੰ ਦਹੀਂ 'ਚ ਪਾ ਕੇ ਦਿਓ ਤੇ ਉਹਦੇ ਨਾਲ ਫਰਕ ਪੈ ਜਾਂਦਾ ਸਵੇਰੇ ਸ਼ਾਮ। ਤੇ ਕੱਚਾ ਕੇਲਾ ਖਾ ਲੈਣ, ਉਹ ਵੀ ਹੈਲਪ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ, ਹਾਂਜੀ ਗੁਰਜੀਤ ਸਿੰਘ ਬੋਲਦਾ ਜੀ। ਹਾਂਜੀ ਹਾਂਜੀ ਪੁੱਛੋ ਜੀ। ਆ ਜਿਹੜੀ ਭੈਣ ਕਹਿੰਦੀ ਸੀ ਨਾ ਕਿ ਲੂਜ਼ ਮੋਸ਼ਨ ਲੱਗੇ ਲੜਕੀਆਂ ਨੂੰ ਜੀ, ਇਹਨਾਂ ਨੂੰ ਕਹੋ ਜਵੈਣ ਇੱਕ ਚਮਚਾ ਹੱਥ ਤੇ ਰਗੜ ਕੇ ਤੇ ਪਾਣੀ ਨਾਲ ਖਾ ਲੈਣ ਬਸ। ਜਵੈਣ ਇੱਕ ਚਮਚਾ ਰਗੜ ਕੇ ਹੱਥ ਤੇ, ਠੀਕ ਹੈ ਜੀ, ਤੇ ਉਹਨੇ ਹਟ ਜਾਣੇ ਮੁੱਕੇ ਲੂਜ਼ ਮੋਸ਼ਨ ਨਹੀਂ ਲੱਗੂਗਾ। ਠੀਕ ਹੈ ਜੀ, ਥੈਂਕ ਯੂ ਜੀ। ਸੋ ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408-272-5200 4082725200। ਹੁਣ ਵੇਲਾ ਹੋ ਗਿਆ ਆ ਇੱਕ ਜਿਹੜੇ ਜੀ ਉਹ ਬ੍ਰੇਕ ਲੈਣ ਦਾ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਤੁਸੀਂ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ। ਬਾਕੀ ਐਲਰਜੀਜ਼ ਦੇ ਬਾਰੇ ਜਾਂ ਬਲੱਡ ਪ੍ਰੈਸ਼ਰ ਦਾ ਜਿਹੜਾ ਵੀ ਕੋਈ ਤੁਹਾਨੂੰ ਇਲਾਜ ਤੁਹਾਡੇ ਕੋਲ ਲਿਖਿਆ ਪਿਆ ਹੈਗਾ ਆ, ਉਹ ਜ਼ਰੂਰ ਦੱਸੋ। ਇੱਕ ਦੂਜੇ ਦੀ ਮਦਦ ਕਰੋ ਤਾਂ ਜੋ ਆਪਾਂ ਨੂੰ ਡਾਕਟਰਾਂ ਦੇ ਨਾਂ ਹੀ ਜਿਹੜਾ ਉਹ ਜਾਣਾ ਪਵੇ। ਸੋ ਕਿਉਂਕਿ ਡਾਕਟਰ ਦੇ ਗਿਆ ਵੀ ਬੜਾ ਮੁਸ਼ਕਲ ਜਿਹੜਾ ਹੁੰਦੇ ਆ, ਦਵਾਈਆਂ ਖਾ ਕੇ ਕਈ ਤਰ੍ਹਾਂ ਦੇ ਉਹਨਾਂ ਦੇ ਸਾਈਡ ਇਫੈਕਟਸ ਵੀ ਹੁੰਦੇ। ਕਈ ਕੁਛ ਹੁੰਦਾ ਹੈ ਨੈਚੁਰਲ ਢੰਗ ਦੇ ਨਾਲ ਜੇ ਸਰੀਰ ਠੀਕ ਹੋ ਜਾਵੇ ਤਾਂ ਉਹਦੇ ਨਾਲ ਦੀ ਰੀਸ ਕੋਈ ਨਹੀਂ। ਆਪਣੇ ਭੈਣ ਭਰਾਵਾਂ ਦੀ ਜ਼ਰੂਰ ਮਦਦ ਕਰੋ। ਜਿਹੜਾ ਵੀ ਕੋਈ ਇਲਾਜ ਤੁਹਾਨੂੰ ਪਤਾ ਹੈ ਜਾਂ ਤੁਸੀਂ ਕੋਈ ਪੁੱਛਣਾ ਵੀ ਚਾਹੁੰਦੇ ਆ ਤਾਂ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ 4082725200 ਦੇ ਉੱਤੇ। ਤੇ ਸਰੋਤਿਓ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ। ਤੁਹਾਡਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਸਿਹਤ ਸੰਭਾਲ ਦਾ। ਸਿਹਤ ਸੰਭਾਲ ਦਾ ਮੰਗਲਵਾਰ ਦੇ ਪ੍ਰੋਗਰਾਮ ਦੇ ਵਿੱਚ 4 ਤੋਂ 5:30 ਵਜੇ ਤੱਕ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ। ਤੇ ਆਓ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਆਪਣੇ ਸਰੋਤਿਆਂ ਦੇ ਨਾਲ। ਤੇ ਸਰੋਤਿਓ ਤੁਸੀਂ ਵੀ ਕਾਲ ਕਰਕੇ ਜੇ ਕੋਈ ਇਲਾਜ ਪੁੱਛਣਾ ਆ ਜਾਂ ਦੱਸਣਾ ਆ ਹੋਮ ਰੈਮਡੀਜ਼ ਦੇ ਜ਼ਰੀਏ ਤਾਂ ਤੁਸੀਂ ਕਾਲ ਕਰ ਸਕਦੇ ਹੋ, ਪੁੱਛ ਸਕਦੇ ਹੋ, ਦੱਸ ਸਕਦੇ ਹੋ। ਨੰਬਰ ਹੈ 408-272-5200 4082725200 ਦੇ ਉੱਤੇ। ਤੇ ਆਓ ਆਪਣੇ ਅਗਲੇ ਕਾਲਰਸ ਉਹਨਾਂ ਨਾਲ ਕਰਦੇ ਹਾਂ ਜੀ ਗੱਲਬਾਤ। ਜੁੜੇ ਨੇ ਆਪਣੇ ਨਾਲ ਕਿਰਨ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੀ ਸਿਸਟਰ ਦੇ ਨਾ ਪੈਰਾਂ ਦੀ ਅੱਡੀਆਂ ਬਹੁਤ ਦਰਦ ਕਰਦੀਆਂ ਨੇ। ਠੀਕ ਹੈ ਜੀ। ਹਾਂਜੀ ਕੁਝ ਸਮਾਂ ਪਹਿਲਾਂ ਤਾਂ ਮੈਂ ਕੋਈ ਦੱਸ ਕੇ ਵੀ ਗਿਆ ਸੀਗਾ ਤੇ ਚਲੋ ਕੋਈ ਨਹੀਂ, ਜੇ ਕਿਸੇ ਕੋ ਹੋਰ ਵੀ ਕੋਈ ਹੋਇਆ ਤਾਂ ਹਾਂਜੀ ਉਹ ਸੁਣਿਆ ਨਹੀਂ ਮੈਨੂੰ ਪਹਿਲਾਂ ਸੁਣਿਆ ਤੁਹਾਡੇ ਪ੍ਰੋਗਰਾਮ ਵਿੱਚ, ਪਰ ਹੁਣ ਧਿਆਨ ਨਹੀਂ ਆ ਰਿਹਾ ਕੀ ਦੱਸਿਆ ਤੁਸੀਂ। ਹਾਂਜੀ ਉਹ ਇਨਸੋਲ ਦੱਸਦੇ ਸੀਗੇ ਇੱਕ ਤਾਂ ਵੀ ਉਹ ਇਨਸੋਲ ਪਾ ਸਕਦੇ ਨੇ ਵੀ। ਹਾਂ ਉਹ ਪਾਈ ਹੋਈ ਹੈ ਫਿਰ ਵੀ ਦਰਦ ਕਰਦੀਆਂ ਨੇ। ਓਕੇ ਚਲੋ ਠੀਕ ਹੈ ਜੀ। ਫਿਰ ਜੇ ਕਿਸੇ ਨੂੰ ਹੋਰ ਕੁਝ ਪਤਾ ਹੋਵੇ ਤਾਂ ਜ਼ਰੂਰ ਦੱਸ ਦਿਓ। ਥੈਂਕ ਯੂ ਜੀ। ਥੈਂਕ ਯੂ। ਤੇ ਅਗਲੇ ਕਾਲਰ ਨੇ ਸੁਖਵਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਉਹ ਪੁੱਛਣਾ ਸੀਗਾ ਵੀ ਇੱਕ ਤਾਂ ਹਰਨੀਆਂ ਵੀ ਹੈਗੀਆਂ ਤੇ ਰਸੌਲੀਆਂ ਵੀ ਹੈਗੀਆਂ ਆ, ਤੋ ਸਰਜਰੀ ਨਹੀਂ ਕਰਾਉਣਾ ਮੰਗਦੇ, ਤਾਂ ਮਤਲਬ ਜੇ ਕੋਈ ਦੇਸੀ ਇਲਾਜ ਹੋ ਜਾਏ ਨਾ ਤੇ ਮੈਂ ਸੁਣੂਗੀ। ਤੇ ਦੂਸਰਾ ਹੈਗਾ ਆ ਜਿੱਥੋਂ ਦੇਸੀ ਦਵਾਈਆਂ ਨਹੀਂ ਮਿਲਦੀਆਂ ਗੁਗਲਵਾਈ ਦੀ ਗੋਲੀਆਂ ਵਗੈਰਾ, ਉਹ ਕਿਹੜਾ ਸਟੋਰ ਤੇ ਫ੍ਰਿਜ ਚ ਹੈਗਾ ਕੋਈ, ਜੇ ਕੋਈ ਦੱਸੇ ਤਾਂ। ਠੀਕ ਹੈ ਜੀ, ਓਕੇ ਜੀ। ਹਾਂਜੀ ਤੇ ਹਰਨੀਆਂ ਦਾ ਤਾਂ ਉਹਦਾ ਰਸੌਲ ਜਰਾ ਦੱਸਣਾ, ਦੇਸੀ ਦਵਾਈ ਕੋਈ ਠੀਕ ਹੋ ਜਾਵੇ। ਉੱਦਾਂ ਤਾਂ ਅੱਜ ਕੱਲ ਦੇਖਿਆ ਆ ਜੀ ਤਕਰੀਬਨ ਸਾਰੇ ਸਟੋਰਾਂ ਦੇ ਵਿੱਚ ਦੇਸੀ ਦਵਾਈਆਂ ਜਿਹੜੀਆਂ ਉਹ, ਕਿਉਂਕਿ ਦੇਸੀ ਦਵਾਈਆਂ ਨਹੀਂ ਹੁੰਦੀਆਂ, ਉਹਨਾਂ ਦਾ ਰਾ ਮਟੀਰੀਅਲ ਹੀ ਹੁੰਦਾ, ਬਣਾਉਣਾ ਤਕਰੀਬਨ ਆਪ ਹੀ ਪੈਂਦਾ ਆ। ਸੋ ਤਕਰੀਬਨ ਸਾਰੇ ਸਟੋਰਾਂ ਵਾਲਿਆਂ ਨੇ ਰੱਖਿਆ। ਕਈ ਵਾਰੀ ਕੀ ਹੁੰਦਾ ਵੀ ਜਦੋਂ ਕਿਸੇ ਚੀਜ਼ ਦੇ ਬਾਰੇ ਦੱਸਿਆ ਜਾਂਦਾ ਤੇ ਉਹ ਜਲਦੀ ਖਤਮ ਹੋ ਜਾਂਦੀ ਆ, ਪਰ ਇਹ ਵੀ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਆ ਉਹ ਤੁਸੀਂ ਉਸ ਹਿਸਾਬ ਦੇ ਨਾਲ ਦੇਖ ਕੇ ਤਾਂ ਜਿਹੜੀ ਆ ਉਹ ਤੁਸੀਂ ਲਿਆ ਸਕਦੇ ਹੈਗੇ ਆ, ਤੇ ਫਿਰ ਤੁਸੀਂ ਆਪਣਾ ਉਹਦਾ ਇਲਾਜ ਕਰਕੇ ਦਵਾਈ ਬਣਾ ਕੇ ਜਿਹੜਾ ਉਸਦਾ ਕਰ ਸਕਦੇ ਆ। ਤੇ ਇਸ ਉੱਤੇ ਕਾਲ ਕਰਨ ਦੇ ਲਈ ਨੰਬਰ ਹੈ 408-272-5200 4082725200। ਆਪਣੇ ਅਗਲੇ ਕਾਲਰ ਨੇ ਜੁੜੇ ਨੇ ਜਗਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਪਾਣੀ ਵਾਲੇ ਦਸਤਾਂ ਵਾਸਤੇ ਪੁੱਛਦੇ ਸੀਗੇ ਵੀ ਟੱਟੀਆਂ ਲੱਗੀਆਂ ਹੋਈਆਂ ਹੈਗੀਆਂ ਜੀ, ਉਹ ਲੈ ਸਕਦੇ ਹੈਗੇ। ਔਲਾ ਲੈ ਸਕਦੇ ਹੈਗੇ 10 ਗ੍ਰਾਮ। ਕਾਲੀ ਹਰੜਾਂ ਜਿਹੜੀਆਂ ਜੰਗ ਹਰੜਾਂ ਜਿਹਨਾਂ ਨੂੰ ਕਹਿੰਦੇ ਕਾਲੀ ਹਰੜ, ਉਹ 5 ਗ੍ਰਾਮ। ਉਹਨਾਂ ਨੂੰ ਬਰੀਕ ਪੀਸ ਕੇ ਉਹਦਾ ਅੱਧਾ ਚਮਚਾ ਉਹਨੇ ਲੈਣਾ ਹੈਗਾ ਜੀ ਪਾਣੀ ਨਾਲ, ਤੇ ਲੈ ਸਕਦੇ ਹੈਗੇ। ਨਹੀਂ ਤਾਂ
ਇੱਕ ਉਬਲਦਾ ਪਾਣੀ ਦਾ ਕੱਪ ਲੈ ਲੈਣਾ ਹੈਗਾ, ਉਹਦੇ ਵਿੱਚੋਂ 1 ਚਮਚਾ ਅਦਰਕ ਦਾ ਰਸ ਪਾ ਲੈਣਾ ਹੈਗਾ, ਜਾਂ ਪੀਣੇ ਜੋਗਾ ਹੋ ਜਾਵੇ ਕੋਸਾ ਜਾਂ ਉਹ ਪੀ ਲੈ ਕਰੀ ਜੀ। ਹਰੇਕ ਘੰਟੇ ਬਾਅਦ ਪੀ ਚੱਲੇ ਉਹਦੀ ਟੱਟੀਆਂ ਠੀਕ ਹੋ ਜਾਊਗੀਆਂ ਜੀ। ਜਾਂ ਫਿਰ ਇਹ ਯੂਜ਼ ਕਰ ਸਕਦੇ ਜੇ ਸਟੋਰ 'ਚ ਜਾਣਾ ਹੈਗਾ ਉਹਨਾਂ ਨੇ ਤਾਂ ਕਿਸੇ ਡਰੱਗ ਸਟੋਰ 'ਚੋਂ ਆਪਣੇ ਦਵਾਈ ਮਿਲਦੀ ਹੈ ਜੀ, ਉਹਦਾ ਨਾਮ ਹੈਗਾ ਅਮੋਡੀਅਮ। ਉਹ ਬਗੈਰ ਡਾਕਟਰ ਤੋਂ ਹੀ ਮਿਲ ਜਾਂਦੀ ਹੈ ਪ੍ਰਿਸਕ੍ਰਿਪਸ਼ਨ। ਉਹ ਆਪਣੇ ਗੋਲੀ ਤੁਸੀਂ ਆਪਣੇ ਲੈ ਲਓ ਇੱਕ, ਜਦ ਤੁਸੀਂ ਬਾਥਰੂਮ ਜਾ ਕੇ ਆਉਣੇ, ਚਾਹੇ ਤੁਹਾਨੂੰ 10 ਮਿੰਟ ਹੋਏ ਆ ਭਾਵੇਂ, ਉਹ ਬਾਥਰੂਮ ਤੋਂ ਬਾਅਦ ਗੋਲੀ ਲਈ ਜਾਣੀ ਹੈ ਜੀ। ਇਹ ਵੀ ਥਾਰੇ 5-7 ਘੰਟੇ ਬਾਅਦ ਜਾਏਗਾ 2-4 ਗੋਲੀਆਂ ਲੈ ਕੇ। ਅਮੋਡੀਅਮ ਹੈਗਾ ਜੀ ਉਹਦਾ ਗੋਲੀ ਦਾ ਨਾਮ। ਠੀਕ ਹੈ ਜੀ, ਇਹ ਤੁਸੀਂ ਯੂਜ਼ ਕਰ ਸਕਦੇ। ਬਾਕੀ ਜਿਹੜੇ ਕਹਿੰਦੇ ਸੀਗੇ ਨੀਂਦ ਵਾਸਤੇ ਵੀ ਸੌਂਫ ਤੇ ਖਸਖਸ ਲੈ ਸਕਦੇ ਆ ਇਕੱਠੀਆਂ, ਉਹ ਲੈ ਲਓ, ਉਹਦੀ ਕੋਈ ਵਿਗਾੜ ਨਹੀਂ ਹੈਗੀ। ਚਾਹੇ ਇਕੱਲੀ ਖਸਖਸ ਲੈ ਲਓ, ਚਾਹੇ ਸੌਂਫ ਲੈ ਲਓ, ਤੁਸੀਂ ਆਪਣੇ ਲੈ ਸਕਦੇ। ਬਾਕੀ ਫਿਰ ਨੀਂਦ ਵਾਸਤੇ ਤਾਂ ਹੋਰ ਵੀਰਵਾਰ ਨੂੰ ਦੱਸ ਦੂੰਗੇ ਜੀ ਬਾਕੀ ਤਾਂ ਪ੍ਰੋਗਰਾਮ। ਚਲੋ ਠੀਕ ਹੈ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਜੀ ਤੁਸੀਂ ਵੀ ਕਾਲ ਕਰਕੇ ਇਲਾਜ ਜਿਹੜੇ ਉਹ ਦੱਸ ਸਕਦੇ ਆ ਆਪਣੇ ਜਿਹੜੇ ਆ ਭੈਣ ਭਾਈਆਂ ਦੀ ਜਿਹੜੀ ਇਸ ਹਿਸਾਬ ਦੇ ਨਾਲ ਜਿਹੜੀ ਉਮਰ ਕਰੋ। ਕਈ ਛੋਟੇ ਬੱਚਿਆਂ ਦੇ ਬਾਰੇ ਜਿਹੜੇ ਉਹ ਪੁੱਛਦੇ ਆ, ਜ਼ਰੂਰ ਦੱਸੋ। ਮਾਪਿਆਂ ਨੂੰ ਫਿਕਰ ਬਹੁਤ ਲੱਗਾ ਰਹਿੰਦਾ ਆ, ਉਹ ਹੈ ਹੀ ਆ ਜੀ। ਜਿਹੜੀ ਆ ਗੱਲ ਇੱਦਾਂ ਹੀ ਆ ਵੀ ਫਿਰ ਬੱਚੇ ਠੀਕ ਰਹਿਣ, ਇਸ ਦੇ ਲਈ ਜ਼ੋਰ ਬੰਦਾ ਹਰ ਇੱਕ ਤਰੀਕੇ ਦਾ ਹੀ ਵਸੀਲਾ ਜਿਹੜਾ ਉਹ ਕਰਦਾ ਹੈ। ਸੋ ਜ਼ਰੂਰ ਦੱਸਿਓ ਵੀ ਕਿਸੇ ਕੋਲ ਵੀ ਇਹਨਾਂ ਬਿਮਾਰੀਆਂ ਜਿਹੜੀਆਂ ਪੁੱਛੀਆਂ ਆ ਉਹਨਾਂ ਦੇ ਇਲਾਜ ਪਤਾ ਹੋਣ, ਜਾਂ ਕੋਈ ਚੀਜ਼ ਵਰਤ ਕੇ ਤੁਹਾਨੂੰ ਕਿਸੇ ਚੀਜ਼ ਤੋਂ ਆਰਾਮ ਆਇਆ ਆ, ਫੀਡਬੈਕ ਜਿਹੜੀ ਉਹ ਜ਼ਰੂਰ ਦੱਸਿਆ ਕਰੋ। ਸੋ ਕਈ ਵਾਰੀ ਬੰਦੇ ਸੰਗ ਦੇ ਜਿਹੜੇ ਉਹ ਪੁੱਛਦੇ ਨਹੀਂ ਆ, ਪੁੱਛੋ ਵੀ ਤੁਸੀਂ ਜ਼ਰੂਰ, ਤਾਂ ਹੀ ਜਿਹੜਾ ਆ ਉਹ ਇਲਾਜ ਕੋਈ ਨਾ ਕੋਈ ਸੁਣ ਕੇ ਜਿਹੜਾ ਉਹ ਤੁਹਾਨੂੰ ਦੱਸ ਸਕੇਗਾ ਜੇ ਤੁਸੀਂ ਪੁੱਛੋਗੇ। ਸੋ ਕਾਲ ਕਰ ਸਕਦੇ ਹੋ 408-272 5200 4082725200। ਆਪਣੇ ਅਗਲੇ ਕਾਲਰ ਨੇ ਗੁਰਪ੍ਰੀਤ ਕੌਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਆਪਣੀ ਹਾਈਪਸ ਵਾਸਤੇ ਪੁੱਛਣਾ ਸੀ। ਜਿੱਦਾਂ ਧੜਫੜ ਹੋ ਜਾਂਦੇ ਆ ਸਾਰੀ ਬੋਡੀ ਤੇ ਇਹ ਮੈਨੂੰ ਅੱਜ ਤੋਂ 1 ਸਾਲ ਪਹਿਲੇ ਤੋਂ ਸ਼ੁਰੂ ਹੋਏ ਨੇ। ਮੈਂ ਕਾਫੀ ਮੈਡੀਕੇਸ਼ਨ ਵੀ ਖਾ ਲਈਆਂ, ਬਹੁਤ ਜ਼ਿਆਦਾ ਸਕਿਨ ਡਾਕਟਰ ਕੋਲ ਵੀ ਗਈ ਤੇ ਆਰਾਮ ਨਹੀਂ ਆ ਰਿਹਾ ਕਿਸੇ ਵੀ ਚੀਜ਼ ਨਾਲ। ਤੇ ਜੇ ਅਲਰਜੀ ਦਾ ਟੈਸਟ ਕਰਦੇ ਨੇ ਉਹਦੇ ਵਿੱਚ ਵੀ ਕੁਝ ਨਹੀਂ ਆਉਂਦਾ। ਤੇ ਖਾਸ ਕਰਕੇ ਰਾਤ ਨੂੰ ਸ਼ੁਰੂ ਹੁੰਦੀਆਂ ਨੇ, ਜਿੱਦਾਂ ਹਾਈਪਸ ਸਾਰੇ ਬੋਡੀ ਤੇ ਹੁੰਦੀ ਹੈ। ਠੀਕ ਹੈ ਜੀ, ਪੂਰੇ ਬੋਡੀ ਦੇ ਉੱਤੇ। ਜੇ ਕਿਸੇ ਨੂੰ ਵੀ ਇਸ ਚੀਜ਼ ਦਾ ਪਤਾ ਹੋਏ ਤੇ ਪਲੀਜ਼ ਦੱਸਿਓ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਹਾਂ। ਮੇਰੇ ਕੋਲ ਛੋਟਾ ਜਿਹਾ ਬੱਚਾ ਵੀ ਆ, ਉਹਦੇ ਕਰਕੇ ਫਿਰ ਜ਼ਿਆਦਾ ਟੇਕ ਕੇਅਰ ਨਹੀਂ ਕਰਨ ਹੋ ਰਹੀ ਮੇਰੇ ਕੋਲ। ਨਹੀਂ, ਹਾਂਜੀ ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ, ਬਾਏ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਤੇ ਕਾਲ ਕਰ ਸਕਦੇ ਹੋ 408-272 5200 4082725200। ਜੇ ਕੱਲੀ ਸੌਣ ਲੱਗਿਆ ਹੁੰਦੀ ਆ ਇੱਕ ਵਾਰੀ, ਚਲੋ ਇੱਕ ਇੱਦਾਂ ਹੀ ਆ, ਦੇਖ ਕੇ ਲਿਓ, ਆਪਣੇ ਚੈੱਕ ਕਰ ਲਿਓ ਵੀ ਕੋਈ ਬੈੱਡ ਬੱਗ ਜਾਂ ਇੱਦਾਂ ਦਾ ਕੋਈ ਉੱਥੇ ਤਾਂ ਨਹੀਂ ਤੁਹਾਡੇ ਬੱਗ ਵਗੈਰਾ ਕੋਈ ਇੱਦਾਂ ਦਾ ਹੈਗਾ ਜਿੱਥੇ ਤੁਸੀਂ ਸੌਂਦੇ ਆ ਵੀ ਜਿਹੜਾ ਰਾਤ ਨੂੰ ਫਿਰ ਜਾਂਦਾ, ਤਾਂ ਤੁਹਾਡੇ ਇਹ ਚੀਜ਼ ਜਿਹੜੀ ਉਹ ਹੋ ਜਾਂਦੀ ਆ। ਜਾਂ ਫਿਰ ਇਹ ਅਚਨਚੇਤੇ ਉੱਦਾਂ ਹੀ ਨੈਚੁਰਲੀ ਕਿਸੇ ਬਾਡੀ ਦਾ ਰਿਸਪੌਂਸ ਹੈਗਾ ਕਿਸੇ ਚੀਜ਼ ਨੂੰ, ਉਹ ਚੀਜ਼ ਜਿਹੜੀ ਉਹ ਦੇਖ ਲਿਓ ਇੱਕ ਵਾਰੀ, ਉਹ ਚੀਜ਼ ਨੂੰ ਵੀ ਕਨਫਰਮ ਤੁਸੀਂ ਦੇਖ ਲਿਓ। ਬਾਕੀ ਕਿਸੇ ਕੋਲ ਇਸ ਦੇ ਬਾਬਤ ਇਲਾਜ ਵਗੈਰਾ ਕੋਈ ਹੋਵੇ ਤਾਂ ਤੁਸੀਂ ਜ਼ਰੂਰ ਦੱਸੋ। 408-272 5200 4082725200 ਦੇ ਉੱਤੇ। ਅਗਲੇ ਕਾਲਰ ਨੇ ਬਲਵੰਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਫੀਡਬੈਕ ਦੇ ਰਹੀ ਹਾਂ। ਇੱਕ ਬੀਬੀ ਨੇ ਦੱਸਿਆ ਸੀ, ਹੈਲੋ ਜੀ, ਇੱਕ ਬੀਬੀ ਨੇ ਦੱਸਿਆ ਸੀ ਕਿ ਮੋਢੇ ਨੂੰ ਦਰਦ ਹੋਵੇ ਨਾ ਤੇ ਕੱਚ ਦੇ ਵਿੱਚ ਕੋਈ ਪੁਆਇੰਟ ਹੁੰਦਾ, ਉਹਨੂੰ ਦਬੋ ਤਾਂ ਬਹੁਤ ਦਰਦ ਹਟ ਜਾਂਦਾ। ਮੈਂ ਏਦਾਂ ਹੀ ਕਰਦਾ, ਮੇਰਾ ਬਹੁਤ ਦਰਦ ਹੁੰਦਾ ਸੀ, ਹੁਣ ਠੀਕ ਆ ਬਿਲਕੁਲ। ਹੈਲੋ, ਤਾਂ ਇੱਕ ਹੋਰ ਆ, ਮੈਨੂੰ ਪਿਸ਼ਾਬ ਬਹੁਤ ਆਉਂਦਾ ਸਾਰੀ ਰਾਤ, ਘੱਟੋ ਘੱਟ 10 ਵਾਰੀ ਉੱਠਣਾ ਪੈਂਦਾ। ਇਹਦਾ ਕੋਈ ਇਲਾਜ ਹੋਵੇ ਪਤਾ। ਹੈਲੋ, ਚਲੋ ਜੀ, ਠੀਕ ਹੈ ਜੀ। ਕਿਸੇ ਨੂੰ ਪਤਾ ਹੁੰਦਾ ਤੇ ਦੱਸ ਦਿਓ ਬਲਵੰਤ ਜੀ। ਥੈਂਕ ਯੂ ਜੀ। ਅੱਛਾ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। 408-272 5200 4082725200। ਹਰਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਅੱਗੇ ਕਾਲਰ ਦਾ ਫੋਨ ਆਇਆ ਸੀ, ਉਹ ਕਹਿੰਦੇ ਸੀ ਉਹਨਾਂ ਦੇ ਬੱਚੇ ਦੇ ਕੱਛ ਦੇ ਵਿੱਚ ਜਿਵੇਂ ਬੰਪ ਜਿਹਾ, ਉਹ ਹਾਂਜੀ, ਤੇ ਡਾਕਟਰ ਕਹਿੰਦੇ ਸੀ ਐਂਟੀਬਾਇਓਟਿਕ ਦੇ ਕੇ ਫਿਰ ਸਰਜਰੀ ਕਰਨੀ ਪੈਣੀ ਆ।
ਉਹ ਹੋ ਸਕਦਾ ਉਹਦੇ ਸਿਸਟ ਹੋਵੇ, CYST, ਗੂਗਲ ਤੇ ਦੇਖ ਸਕਦੇ ਆ। ਮੇਰੇ ਵੀ ਹੋਇਆ ਸੀਗਾ ਗੱਲ ਤੇ ਪਹਿਲਾਂ ਤਾਂ ਛੋਟਾ ਜਿਹਾ ਸੀ, ਮੈਨੂੰ ਵੀ ਉਹਨਾਂ ਨੇ ਐਂਟੀਬਾਇਓਟਿਕ ਦਿੱਤੀ ਸੀ, ਫਿਰ 10-15 ਸਾਲਾਂ ਬਾਅਦ ਉਹ ਕੇਰਾਂ ਹੀ ਵੱਧ ਗਿਆ ਸੀ ਤੇ ਫਿਰ ਸਪੈਸ਼ਲਿਸਟ ਤੋਂ ਸਰਜਰੀ ਕੀਤੀ ਸੀ ਉਹਨਾਂ ਨੇ, ਸੋ ਦੁਬਾਰਾ ਨਾ ਗਰੋ ਹੋਵੇ। ਸੋ ਉਹਦੇ 'ਚ ਕੋਈ ਡਰਨ ਵਾਲੀ ਗੱਲ ਹੈ ਨਹੀਂ, ਪਰ ਓਵਰ ਟਾਈਮ ਕਈ ਸਾਲਾਂ ਬਾਅਦ ਉਹ ਵੱਧ ਸਕਦਾ, ਪਰ ਉਦੋਂ ਸਰਜਰੀ ਕਰਨੀ ਪੈਂਦੀ ਹੈ, ਜਿਵੇਂ ਗੰਢ ਜੀ ਹੁੰਦੀ ਐਂ ਜੀ ਹੁੰਦਾ ਜੀ। ਹਾਂਜੀ, ਮੇਰੇ ਡੈਡ ਦੇ ਵੀ ਢੂਈ ਤੇ ਸੀ, 2-3 ਵਾਰੀ ਹੋਇਆ, ਫਿਰ ਸਰਜਰੀ ਨਾਲ ਉਹ ਰਿਮੂਵ ਕਰਦੇ ਸੋ ਦੁਬਾਰਾ ਨਾ ਹੋਵੇ। ਹਾਂਜੀ, CYST ਕੁਝ ਡੈਡ ਸੈਲਸ ਹੁੰਦੇ, ਕੀ ਦੱਸਿਆ ਸੀ ਉਹਨਾਂ ਨੇ ਜਦੋਂ ਕੱਢਿਆ? ਉਹ ਹੁੰਦਾ ਜੀ ਜਿਵੇਂ ਆਪਾਂ ਨੂੰ ਮੁੜਕਾ ਨਹੀਂ ਹੁੰਦਾ ਆਪਣੇ ਬਾਡੀ ਦੇ ਵਿੱਚ, ਪੋਰਸ ਹੁੰਦੇ ਆ, ਉਹ ਬਲਾਕ ਹੋ ਜਾਂਦਾ ਇੱਕ ਪੋਰ ਕੋਈ, ਜਦੋਂ ਬਲਾਕ ਹੋ ਜਾਂਦੀ ਫਿਰ ਜਦੋਂ ਆਪਾਂ ਨੂੰ ਮੁੜਕਾ ਆਉਂਦਾ, ਉਹ ਜਿਹੜਾ ਸਵੈਟ ਇਕੱਠਾ ਹੁੰਦਾ ਉਹਦੇ ਵਿੱਚ, ਉਹਦਾ ਉਹ ਗਰਮੀਆਂ ਦੇ ਵਿੱਚ ਜ਼ਿਆਦਾ ਫਿਰ ਉਹ ਛੇਤੀ ਹੋ ਜਾਂਦਾ। ਠੀਕ ਹੈ ਜੀ। ਹਾਂਜੀ, ਤੇ ਇੱਕ ਹੋਰ ਕਲਰ ਨੇ ਕਿਹਾ ਸੀਗਾ ਵੀ ਉਹਨਾਂ ਦੇ ਬੱਚਾ ਭਾਰ ਨਹੀਂ ਵੱਧਦਾ ਤੇ ਉਹ ਕੇਕ ਜਾਂ ਹੋਰ ਇੱਦਾਂ ਦੀਆਂ ਮਿੱਠੇ ਦੀਆਂ ਚੀਜ਼ਾਂ ਖਾਂਦਾ। ਆਈ ਥਿੰਕ ਬੱਚੇ ਜਿਹੜੇ ਬਾਹਲੇ ਆਪਣੇ ਛੋਟੇ ਉਹ ਮਿੱਠਾ ਜ਼ਿਆਦਾ ਖਾਂਦੇ ਆ, ਉਹਦੇ ਕਰਕੇ ਉਹਦੀ ਡਾਇਟ ਚੇਂਜ ਕਰਨ, ਉਹਨੂੰ ਜਿਵੇਂ ਪ੍ਰੋਟੀਨ ਜਾਂ ਕੁਛ ਦੇਣ। ਆਈ ਥਿੰਕ ਬਾਹਲੇ ਜਵਾਕ ਮਿੱਠੇ ਵੱਲ ਹੋਏ ਕਰਕੇ ਉਹਨਾਂ ਦਾ ਭਾਰ ਨਹੀਂ ਵੱਧਦਾ ਤੇ ਉਹ ਰੋਟੀ ਰਾਟੀ ਵੀ ਨਹੀਂ ਖਾਂਦੇ ਤਾਂ ਹੀ। ਥੈਂਕ ਯੂ ਜੀ। ਚਲੋ ਓਕੇ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸੋ ਉਸ ਬੱਚੇ ਦੇ ਲਈ ਇੱਦਾਂ ਵੀ ਜਾਂ ਤਾਂ ਫਿਰ ਕੇਕ ਆਪ ਬਣਾਓ, ਉਹਦੇ ਵਿੱਚ ਕੁਛ ਓਟ ਮੀਲ ਇੱਦਾਂ ਦੀਆਂ ਚੀਜ਼ਾਂ ਕੁਛ ਮਾੜਾ ਮੋਟਾ ਨਾ ਉਹ ਐਡ ਕਰੋ, ਤਾਂ ਜੋ ਨਿਆਣੇ ਦੇ ਜਿਹੜੇ ਸਰੀਰ ਦੇ ਵਿੱਚ ਤੱਤ ਜਿਹੜੇ ਉਹ ਵੱਖ-ਵੱਖ ਜਾਣ ਤੇ ਉਹ ਤੱਤ ਜਿਹੜੇ ਉਹ ਪੂਰੇ ਹੋਣ, ਕਿਉਂਕਿ ਤੱਤ ਪੂਰੇ ਨਹੀਂ ਹੁੰਦੇ ਤਾਂ ਹੀ ਫਿਰ ਜਿਹੜੀ ਆਪਾਂ ਨੂੰ ਪਤਾ ਵੀ ਇਹ ਪ੍ਰੋਬਲਮ ਜਿਹੜੀ ਉਹ ਝੱਲਣੀ ਪੈਂਦੀ ਹੈਗੀ ਆ ਬੱਚਿਆਂ ਨੂੰ। ਸੋ ਆਪਣੇ ਅਗਲੇ ਕਾਲਰ ਨੇ ਬਲਵਿੰਦਰ ਕੌਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਤਾਂ ਜਿਹੜਾ ਮੈਂ ਲੂਜ ਮੋਸ਼ਨ ਬਾਰੇ ਦੱਸਣਾ ਸੀਗਾ, ਇਹ ਲੂਜ ਮੋਸ਼ਨ ਵਾਲੇ ਮੋਡੀਅਮ ਨਾ ਲੈਣ, ਮੋਡੀਅਮ ਕਿਉਂਕਿ ਅੰਗਰੇਜ਼ੀ ਹੁੰਦੀ ਹੈ, ਮੈਂ ਖੁਦ ਲਈ ਆ ਤੇ ਮੈਨੂੰ ਫੂਡ ਪੁਆਇਜ਼ਨ ਹੋ ਗਈ ਸੀ ਇੰਡੀਆ ਗਈ ਨੂੰ, ਤੇ ਫਿਰ ਮੈਂ ਇਹ ਮੋਡੀਅਮ ਲੈ ਲਈ, ਉਹਦੇ ਨਾਲ ਬਹੁਤ ਬਲੋਟਿੰਗ ਹੁੰਦੀ ਹੈ ਤੇ ਮੈਂ ਫਿਰ ਉਸ ਤੋਂ ਬਾਅਦ ਬਣਾ ਦੇ ਪੱਤੇ ਪੀਤੇ ਸੀ, ਉਹਦੇ ਨਾਲ ਠੀਕ ਹੋਈ। ਤੇ ਬਾਕੀ ਲੂਜ ਮੋਸ਼ਨ ਲਈ ਮੈਂ ਵਰਤਦੀ ਹੁੰਦੀ ਹਾਂ, ਹੁਣ ਮੈਂ ਨਹੀਂ ਉਹ ਲੈਂਦੀ ਮੋਡੀਅਮ। ਤੇ ਇੱਥੇ ਪੰਜਾਬੀ ਰੇਡੀਓ ਤੇ ਦੱਸਿਆ ਸੀ, ਇੱਕ ਦੁੱਧ ਦਾ ਗਲਾਸ ਲੈਣਾ ਹੈ, ਉਹਨੂੰ ਥੋੜਾ ਜਿਹਾ ਗਰਮ ਕਰ ਲਓ ਤੇ ਉਹਦੇ ਵਿੱਚ ਨਿੰਬੂ, ਅੱਧਾ ਕੁ ਨਿੰਬੂ ਨਿਚੋੜ ਲਓ ਤੁਸੀਂ, ਤੇ ਉਹਨੂੰ ਫਟਣ ਨਹੀਂ ਦੇਣਾ, ਉਹਦੇ ਪੀ ਲੈਣਾ। ਠੀਕ। ਹੈਲੋ, ਹਾਂਜੀ, ਉਸੇ ਦਿਨ ਨਹੀਂ ਹਟ ਜਾਂਦੀਆਂ। ਤੇ ਬਾਕੀ ਜਿਨ੍ਹਾਂ ਨੇ ਆਹ ਕਹਿੰਦੇ ਸੀ ਖਾਜ ਹੁੰਦੀ ਆ, ਮੈਂ ਖੁਦ ਵਰਤਿਆ ਤੇ ਮੈਂ ਵੀ 3.5 ਸਾਲ ਹਾਈਡਰੋਕਸੀਜੀਨ ਦੀ ਜਿਹੜੀ ਗੋਲੀ ਹੁੰਦੀ ਆ ਖਾਜ ਤੋਂ, ਮੇਰੇ ਰਾਤ ਨੂੰ ਧੱਫੜ ਹੁੰਦੇ ਸੀ, ਉਹ ਮੈਂ ਖਾਧੀ ਆ। ਫਿਰ ਮੈਂ ਉਹ ਮੈਨੂੰ ਕਿਸੇ ਨੇ ਕਿਹਾ ਵੀ ਛੱਡ ਦੇ, ਇਹਦੇ ਸਾਈਡ ਇਫੈਕਟ ਬਹੁਤ ਆ। ਫਿਰ ਮੈਂ ਲੋਹ ਪਸਮ ਜਿਹੜੀ ਹੁੰਦੀ ਆ ਉਹ ਖਾਧੀ ਸੀ। ਲੋਹ ਪਸਮ ਮਹੀਨਾ 2 ਮਹੀਨੇ ਖਾ ਲੈਣ, ਮੱਕੀ ਦੇ ਦਾਣੇ ਜਿੰਨੀ ਖਾਣੀ ਆ ਉਹ, ਚਾਹੇ ਤਾਂ ਸ਼ਹਿਦ 'ਚ ਖਾ ਲੈਣ ਚਾਹੇ ਮਲਾਈ ਦੇ ਵਿੱਚ ਖਾ ਲੈਣ। ਠੀਕ ਹੈ ਜੀ। ਹਾਂਜੀ, ਤੇ ਬਾਕੀ ਜਿਨ੍ਹਾਂ ਦਾ ਦਰਦ ਹੁੰਦਾ ਵਾ, ਉਹ ਜਿਹੜਾ ਕਹਿੰਦੇ ਸੀ ਟਰੱਕ ਤੇ ਮੈਂ ਬੈਠਦਾ ਮੇਰੇ ਦਰਦ ਹੁੰਦਾ, ਉਹ ਕੌਲੀ ਨਾ ਮੂਧੀ ਮਾਰ ਕੇ, ਅੱਗੇ ਵੀ ਦੱਸਿਆ ਤਾਂ ਵੈਸੇ ਸ਼ੂਗਰ ਤੋਂ ਸੀ, ਇਹ ਬੈਕ ਲਈ ਵੀ ਠੀਕ ਆ। ਤੇ ਕੌਲੀ ਮੂਧੀ ਮਾਰ ਕੇ ਉਹਦੇ ਤੇ 5 ਮਿੰਟ ਬੈਠ ਕੇ ਪਾਣੀ ਪੀ ਲਿਆ ਕਰਨ, ਗਰਮ ਕੋਸਾ। ਜੇ ਪਾਣੀ ਨਹੀਂ ਪੀ ਸਕਦੇ ਚਲੋ ਓਦਾਂ ਹੀ ਬੈਠ ਜਾ ਕਰਨ, ਜੇ ਚਾਹ ਪੀਣੀ ਆ ਚਾਹ ਵੀ ਪੀਂਦੇ ਆ, ਉਹ ਚਾਹ ਪੀ ਲੈਣ, ਕੁਛ ਵੀ ਪੀ ਲੈਣ, ਮਤਲਬ ਕੌਲੀ ਤੇ 5 ਮਿੰਟ ਬੈਠਿਆ ਕਰਨ। ਤੇ ਇੱਕ ਉਹ ਜਿਹੜਾ ਕਿਊਬ ਹੁੰਦਾ ਵਾ, ਆਹ ਆਪਣਾ ਇੱਕ ਕਿਊਬ ਲੈ ਲਿਆ ਕਰਨ ਨਾਰੀਅਲ ਦਾ, ਜਿਹੜਾ ਕੱਟਿਆ ਹੁੰਦਾ ਵਾ, ਉਹ ਬਰਾਊਨ ਸਕਿਨ ਵਾਲਾ, ਮਤਲਬ ਜਿਹੜਾ ਕੱਟਿਆ ਕਟਾਇਆ ਵੀ ਮਿਲ ਜਾਂਦਾ ਤੇ ਆਪ ਵੀ ਲਿਆ ਕੇ ਉਹਨੂੰ ਕੱਟ ਕੇ ਲੈ ਸਕਦੇ ਆ। ਇੱਕ ਕਿਊਬ ਬ੍ਰੇਕਫਾਸਟ ਦੇ ਵਿੱਚ, ਇੱਕ ਲੰਚ ਦੇ ਵਿੱਚ। ਠੀਕ ਹੈ, ਨਾਰੀਅਲ ਹੈ। ਹਾਂਜੀ, ਨਾਰੀਅਲ ਮੈਂ ਅੱਗੇ ਵੀ ਦੱਸਿਆ ਸੀ। ਆ ਜਿਹੜਾ ਆਕੂਪ੍ਰੈਸ਼ਰ ਵਾਲਾ ਪੁਆਇੰਟ ਮੋਢੇ ਦੇ ਥੱਲੇ, ਇਹ ਮੈਂ ਹੀ ਦੱਸਿਆ ਸੀ, ਜਿਹੜੀ ਆ ਹੁਣੇ ਫੀਡਬੈਕ ਆਈ, ਇਹਦੀ 2 ਵਾਰ ਫੀਡਬੈਕ ਆਈ ਆ। ਠੀਕ ਹੈ, ਇੱਕ ਜਿਹੜੇ ਮਰਜ਼ੀ ਕੱਛ ਜਾਂ ਸੱਜੇ ਜਾਂ ਖੱਬੀ ਕੱਛ 'ਚ, ਜਿਹੜੀ ਮਰਜ਼ੀ ਜਿੱਧਰ ਦਰਦ ਹੁੰਦਾ ਉਧਰ ਹੀ, ਉਧਰਲੇ ਪਾਸੇ। ਠੀਕ ਹੈ। ਹਾਂਜੀ, ਉਹ ਜਿੱਥੇ ਆਪਣੇ ਨਾ ਖਤਮ ਹੁੰਦੀ ਆ ਆਪਣੀ ਡੋਲਾ ਕਹਿ ਦਿੰਦੇ ਇਹਨੂੰ ਆਪਣਾ, ਤੇ ਕੱਛ ਜਿੱਥੇ ਖਤਮ ਹੁੰਦੀ ਆ ਤੇ ਸਾਈਡ ਆਪਣੀ ਸ਼ੁਰੂ ਹੁੰਦੀ ਆ, ਇੱਥੇ ਪੁਆਇੰਟ ਹੁੰਦਾ ਹਾਰਡ,
ਉਹਨੂੰ 5-4 ਵਾਰ ਦੱਬੋ ਤੇ ਤੁਸੀਂ 2-4 ਵਾਰ ਦਿਨ 'ਚ ਦੱਬਦੇ ਰਹੋ। ਉਹ ਤੁਹਾਡੇ ਜਿਹੜਾ ਪੇਨ ਆ ਸ਼ੋਲਡਰ ਦੇ ਵਿੱਚ ਪੇਨ ਆ ਚਾਹੇ ਨੈਕ ਦੇ ਵਿੱਚ ਪੇਨ ਆ ਉਹ ਠੀਕ ਹੋ ਜਾਂਦੀ ਆ। ਉਹ ਇਨਫਲਾਮੇਸ਼ਨ ਆ ਜਿਹੜੀ ਉਹ ਰਿਲੀਜ਼ ਹੋ ਜਾਂਦੀ ਹੈ, ਤੁਹਾਡੇ ਦਰਦ ਘਟ ਜਾਂਦਾ। ਠੀਕ ਹੈ ਜੀ। ਐ ਬੰਦੇ ਨੂੰ ਜੇ ਮੋਢੇ ਦੀ ਫਰੀਜ ਆ ਤਾਂ ਵੀ ਹੋ ਜਾਂਦਾ। ਠੀਕ ਹੈ, ਥੈਂਕ ਯੂ। ਤਾਂ ਵੀ ਠੀਕ ਹੋ ਜਾਂਦੀ ਹੈ। ਓਕੇ, ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਰੋਤਿਓ, ਤੁਹਾਡੇ ਕੋਲ ਵੀ ਕੋਈ ਇਲਾਜ ਦੱਸਣ ਵਾਲਾ ਹੋਵੇ ਜਾਂ ਤੁਸੀਂ ਕੋਈ ਇਲਾਜ ਕਿਸੇ ਬਿਮਾਰੀ ਦਾ ਪੁੱਛਣਾ ਚਾਹੁੰਦੇ ਹੋਵੋ ਤਾਂ ਕਰ ਸਕਦੇ ਹੋ ਸਟੂਡੀਓ ਦੇ ਵਿੱਚ ਕਾਲ। ਸਟੂਡੀਓ ਦਾ ਨੰਬਰ ਹੈ 408 272 5200 408 272 5200 408 272 5200। ਸੁਖਵਿੰਦਰ ਜੀ। ਹਾਂਜੀ, ਉਹ ਮੈਂ ਤੁਹਾਨੂੰ ਮੈਂ ਗਲਤੀ ਨਾਲ ਪੁੱਛ ਕੇ ਦੇਸੀ ਦਵਾਈ ਹਰਬਲ ਦਾ ਸਟੋਰ, ਜਿਹੜੇ ਹਰਬਲ ਸਟੋਰ ਹੈਗਾ ਇੱਥੇ ਕੋਈ ਫਰੀਦਕੋਟ ਦੇ ਏਰੀਏ 'ਚ ਨਾ, ਹਰਬਲ ਜਿੱਥੋਂ ਹਰਬਲ ਦੀਆਂ ਦਵਾਈਆਂ ਮਿਲਦੀਆਂ ਨਾ, ਹਰਬਲ ਸਟੋਰ, ਉਹ ਪੁੱਛਣਾ ਸੀ ਜੇ ਕਿਸੇ ਨੂੰ ਪਤਾ ਹੋਵੇ ਤਾਂ ਦੱਸੋ ਭੈਣ ਭਰਾ। ਉਹਦੇ ਲਈ ਤਾਂ ਅੱਜ ਕੱਲ ਵੈਸੇ ਵਧੀਆ ਆ ਆਨਲਾਈਨ, ਤੁਸੀਂ ਜਿਹੜੀ ਵੀ ਦਵਾਈ ਚਾਹੁੰਦੇ ਆ Amazon ਵਗੈਰਾ ਇਹੋ ਜਿਹੀਆਂ ਥਾਵਾਂ ਤੋਂ ਜਿਹੜੀ ਉਹ ਮਿਲ ਤਾਂ ਜਾਂਦੀ ਆ। ਬਾਕੀ ਸਟੋਰ ਦੇ ਬਾਰੇ ਜੇ ਕਿਸੇ ਨੂੰ ਪਤਾ ਹੋ ਚਲੋ ਕੋਈ ਦੱਸ। ਹਾਂਜੀ ਹਾਂਜੀ, ਕੋਈ ਨਹੀਂ ਸੁਣੂਗੀ। ਚੰਗਾ, ਓਕੇ ਜੀ, ਓਕੇ ਜੀ। ਸਰੋਤਿਓ ਕਾਲ ਕਰ ਸਕਦੇ ਹੋ 408 272 5200 408 272 5200। ਆਪਣੇ ਅਗਲੇ ਕਾਲਰ ਬਲਜਿੰਦਰ ਬੈਂਸ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਬਲਜਿੰਦਰ ਬੈਂਸ ਬੋਲਦੀ ਹਾਂ ਜੀ। ਮੈਂ ਸਾਡੇ ਬੱਚਾ ਛੋਟਾ ਜਿਹਾ ਕਾਕਾ 3 ਸਾਲਾਂ ਦਾ, ਉਹਦੇ ਐਸਮਾ ਬਹੁਤ ਹੈ। ਉਹ ਨਾ ਕੱਪੜੇ ਪਾਉਣ ਦਿੰਦਾ ਨਾ ਨਹਾਉਂਦਾ ਆ, ਬਹੁਤ ਉਹਦੀ ਖਾਜ ਹੁੰਦੀ, ਜ਼ਖਮ ਬਹੁਤ ਹੋ ਗਏ ਉਹਦੇ। ਇਹਦੇ ਬਾਰੇ ਮੈਂ ਪੁੱਛਣਾ ਚਾਹੁੰਦੀ ਸੀ ਵੀ ਕਿ ਖਾਜ ਬਹੁਤ ਹੁੰਦੀ ਵੀ ਉੱਥੇ ਕੀ ਲਾਈਏ ਅਸੀਂ। ਠੀਕ ਹੈ ਜੀ, ਚਲੋ ਥੈਂਕ ਯੂ। ਹਾਂਜੀ, ਇੱਕ ਮੈਂ ਆਪਣੇ ਬਾਰੇ ਪੁੱਛਣਾ ਸੀ। ਮੇਰੇ ਪੈਰਾਂ 'ਚ ਸੇਕ ਬਹੁਤ ਨਿਕਲਦਾ, ਪਤਾ ਨਹੀਂ ਸ਼ੂਗਰ ਕਰਕੇ ਨਿਕਲਦਾ ਆ। ਏਦਾਂ ਹੁੰਦੀ ਜਿੱਦਾਂ ਪੈਰਾਂ ਥੱਲੇ ਅੱਗ ਵਰਦੀ ਹੁੰਦੀ ਹੈ, ਥੱਲੇ ਵੀ ਨਹੀਂ ਪੈਰ ਰੱਖ ਹੁੰਦੇ ਹੈਗੇ। ਇਹਦੇ ਬਾਰੇ ਪਲੀਜ਼ ਕੋਈ ਨਾ ਕੋਈ ਦੱਸਿਓ। ਓਕੇ ਜੀ, ਥੈਂਕ ਯੂ। ਸਤਿ ਸ਼੍ਰੀ ਹਾਂਜੀ, ਅਕਾਲ। ਓਕੇ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਅਗਲੇ ਕਾਲਰ ਭੁਪਿੰਦਰ ਜੀ। ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਦੱਸਣਾ ਸੀ ਜਿਹੜਾ ਬੱਚੇ ਦਾ ਨਹੀਂ ਪੁੱਛਿਆ ਸੀਗਾ ਵੀ ਉਹਦਾ ਭਾਰ ਬਹੁਤ ਘੱਟ ਆ ਤੇ ਮਿੱਠਾ ਵਗੈਰਾ ਜਿਹੜਾ ਖਾਂਦਾ, ਉਹਦਾ ਇੱਕ ਤਾਂ ਇਹ ਆ ਜੀ ਜਦੋਂ ਮਿੱਠਾ ਖਾਈ ਜਾਂਦਾ ਤਾਂ ਉਹਨੂੰ ਭੁੱਖ ਲੱਗਣੀ ਨਹੀਂ ਹੈਗੀ। ਇੱਕ ਤਾਂ ਉਹਦਾ ਮਿੱਠਾ ਹੌਲੀ ਹੌਲੀ ਕਰਕੇ ਨਾ ਮਾਤਰ ਕਰ ਦੇਣ, ਵੀ ਜੇ 4 ਚਾਕਲੇਟ ਕਰਦਾ ਤਾਂ 1 ਕਰ ਦੇਣ, ਤੇ ਬਾਕੀ ਉਹਨੂੰ ਜੂਸ ਬਿਲਕੁਲ ਦੇਣਾ ਬੰਦ ਕਰ ਦੇਣ। ਜੇ ਜੂਸ ਮੰਗਦਾ ਤਾਂ ਉਹਨੂੰ ਦੁੱਧ ਹੀ ਦੇਣ, ਉਹਨੂੰ ਹੋਰ ਖਾਣ ਲਈ ਚੀਜ਼ ਦੇਣ। ਜੇ ਮਿੱਠੇ ਦੀ ਜਿੱਦ ਕਰਦਾ ਹੈ ਨਾ, ਮਿੱਠਾ ਨਾ ਦੇਣ ਤਾਂ ਉਹ ਆਪਣੇ ਆਪ ਉਹਨੂੰ ਭੁੱਖ ਲੱਗੂਗੀ ਤਾਂ ਫਿਰ ਉਹ ਹੋਰ ਫੂਡ ਵੱਲ ਉਹਦਾ ਧਿਆਨ ਜਾਊਗਾ। ਮੇਰੀ ਬੇਟੀ ਦੇ ਨਾਲ ਇੱਦਾਂ ਹੀ ਸੀਗਾ ਤੇ ਡਾਕਟਰ ਨੂੰ ਦਿਖਾਇਆ ਤੇ ਉਹਨਾਂ ਨੇ ਬਸ ਇੱਕੋ ਹੀ ਇਲਾਜ ਦੱਸਿਆ ਸੀਗਾ ਤੇ ਉਹ ਮੈਂ ਸਾਰਾ ਕੁਝ ਉੱਦਾਂ ਹੀ ਕੀਤਾ ਤੇ ਹੁਣ ਉਹਦਾ ਭਾਰ ਵੀ ਵਧਣ ਲੱਗ ਗਿਆ। ਸਿਰਫ ਉਹਦਾ ਖਾਣਾ ਚੇਂਜ ਕਰਨਾ ਪੈਣਾ, ਹੋਰ ਉਹਨੂੰ ਕੋਈ ਪ੍ਰੋਬਲਮ ਨਹੀਂ। ਮਿੱਠਾ ਬੰਦ ਕਰ ਦੇਣਾ ਉਹਦਾ ਜੀ। ਥੈਂਕ ਯੂ ਵੀਰ ਜੀ। ਮਿਹਰਬਾਨੀ ਜੀ, ਸ਼ੁਕਰੀਆ। ਤੇ ਆਪਣੇ ਅਗਲੇ ਜਿਹੜੇ ਕਾਲਰ ਨੇ ਸੁਰਿੰਦਰ ਜੀ। ਸਤਿ ਸ਼੍ਰੀ ਅਕਾਲ। ਸੁਰਿੰਦਰ ਕੌਰ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਮੇਰੇ ਜੇ ਮੋਢੇ 'ਚ ਦਰਦ ਆ ਤਾਂ ਉਹਨੂੰ ਨਹੀਂ ਚੱਕ ਹੁੰਦਾ, ਇਹਦੇ ਬਾਰੇ ਕੋਈ ਦਵਾਈ ਦੱਸੋ ਮੈਨੂੰ। ਹਾਂਜੀ, ਹੁਣੇ ਦੱਸ ਕੇ ਗਏ, ਕੱਛ ਦੇ ਵਿੱਚ ਜਿਹੜਾ ਮੋਢਾ ਦੁਖਦਾ ਨਾ ਉਹ ਪੁਆਇੰਟ ਹੁੰਦਾ ਹੈ, ਉਹਨੂੰ ਨੱਪੋ, ਕਹਿੰਦੇ ਉਹਦੇ ਨਾਲ ਫਰਕ ਪੈਂਦਾ ਆ। ਬਾਕੀ ਦਵਾਈ ਵੀ ਕਿਸੇ ਨੂੰ ਪਤਾ ਹੋਈ ਤਾਂ ਉਹ ਦੱਸਦੇ ਨੇ। ਅੱਛਾ ਜੀ। ਜਿਹੜੇ ਪਾਸੇ ਮੋਢੇ 'ਚ ਦਰਦ ਹੁੰਦਾ ਆ ਉਹ ਵਾਲੇ ਮੋਢੇ ਵਾਲੀ ਜਿਹੜੀ ਕੱਛ ਦੇ ਵਿੱਚ ਕਹਿੰਦੇ ਸੀਗੇ ਵੀ ਪੁਆਇੰਟ ਹੁੰਦਾ ਆ, ਉਸ ਨੂੰ ਨੱਪੋ ਤਾਂ ਜੋ ਫਿਰ ਜਿਹੜਾ ਆ ਉਹ ਉਹਦੇ ਨਾਲ ਫਿਰ ਤੁਹਾਨੂੰ ਅਸਰ ਹੋਊਗਾ, ਪੀੜ ਜਿਹੜੀ ਵਗੈਰਾ ਹੈ ਉਹ ਹਟ ਸਕਦੀ ਆ। ਸੋ ਤੇ ਤੁਹਾਡੀਆਂ ਕਾਲਸ ਆ ਰਹੀਆਂ ਸੀ, ਡ੍ਰੌਪ ਹੋ ਗਈਆਂ ਚੰਚੇ ਤੇ ਸਾਰਿਆਂ ਦੀਆਂ, ਤੇ ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਨੰਬਰ ਹੈ 408 272 5200 408 272 5200। ਇਸ ਨੰਬਰ ਦੇ ਉੱਤੇ ਕਾਲ ਕਰੋ ਤੇ ਕਾਲ ਕਰਕੇ ਤੁਸੀਂ ਕੋਈ ਇਲਾਜ ਪੁੱਛ ਵੀ ਸਕਦੇ ਹੋ ਤੇ ਦੱਸ ਵੀ ਸਕਦੇ ਹੋ। 408 272 5200 408 272 5200 ਦੇ ਉੱਤੇ ਅਗਲੇ ਹਾਂਜੀ ਡ੍ਰੌਪ ਹੋ ਗਈਆਂ ਚੰਚੇ ਤੇ ਸਾਰਿਆਂ ਦੀਆਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਟੂਡੀਓ ਦੇ ਵਿੱਚ ਨੰਬਰ ਹੈ 408 272। ਇਹ ਮੈਂ ਪੁੱਛਣਾ ਸੀ, ਕਬਜ਼ ਤੋਂ ਪੁੱਛਣਾ ਸੀ। ਕਬਜ਼ ਮੈਨੂੰ ਬਹੁਤ ਰਹਿੰਦੀ ਆ। 272। ਠੀਕ ਹੈ ਜੀ। ਹਾਂਜੀ, ਤੇ ਰਹਿਸ਼ ਸਾਡੀ ਡਲੇਨੋ ਨੀਅਰ ਬੇਕਰਫੀਲਡ। ਜਦੋਂ ਤੁਸੀਂ ਫ੍ਰਿਜ ਨੂੰ ਤੋਂ ਗਾਂ ਨੂੰ ਲੰਘਦੇ ਆ ਤਾਂ ਸਾਨੂੰ ਪਤਾ। ਹਾਂਜੀ, ਠੀਕ ਹੈ, ਠੀਕ ਹੈ ਜੀ। ਹੁਣ ਇਹ ਤਾਂ ਨਹੀਂ ਆ ਜੀ ਕਿਸੇ ਨੇ ਘਰੇ ਤੇ ਨਹੀਂ ਆਉਣਾ, ਤੁਹਾਨੂੰ ਜਿਹੜਾ ਕੋਈ ਦੱਸ ਦੇਣਗੇ ਕੁਛ
ਤੇ ਉਹ ਤੁਸੀਂ ਸੁਣਦੇ ਰਹੋ, ਆਪ ਕਰਕੇ ਦੇਖੋ। ਨਹੀਂ ਤਾਂ ਜੇ ਕੋਈ ਤੁਹਾਡੇ ਇਲਾਕੇ ਦੇ ਵਿੱਚ ਕੋਈ ਹੈਗਾ ਆ ਤਾਂ ਉਹਨੂੰ ਤੁਸੀਂ ਜਿਹੜਾ ਆ ਉਹ ਜਿਹੜਾ ਉਹ ਦਿਖਾਉਣਾ ਪੈਂਦਾ ਆ। ਮੋਸਟ ਪ੍ਰੋਬਬਲੀ ਕਾਫੀ ਜਿਹੜੀਆਂ ਚੀਜ਼ਾਂ ਦਾ ਇਲਾਜ ਆ ਉਹ ਤੁਹਾਨੂੰ ਇੱਥੇ ਦੱਸਿਆ ਜਾਂਦਾ, ਉਹ ਆਪ ਹੀ ਕਰਨੀਆਂ ਪੈਂਦੀਆਂ ਆ। ਸੋ ਉਹਦੇ ਲਈ ਤੁਸੀਂ ਸੁਣਦੇ ਰਹੋ ਤੇ ਉਹ ਚੀਜ਼ ਨੂੰ, ਨੁਕਤੇ ਨੂੰ ਜਿਹੜਾ ਉਹ ਵਰਤਣ ਦੀ ਕੋਸ਼ਿਸ਼ ਕਰੋ ਜੀ। ਸੋਨੀ ਸਿੰਘ ਜੀ। ਹਾਂਜੀ ਭਾਜੀ, ਜਿਹੜੇ ਲੂਜ ਮੋਸ਼ਨ ਵਾਲੇ ਆ, ਜਿੱਦਾਂ ਕੇਲਾ ਖਾਣ, ਕੇਲਾ ਵਧੀਆ ਚੀਜ਼ ਆ, ਕੇਲੇ ਨਾਲ ਹਟ ਜਾਂਦਾ ਛੇਤੀ ਉਹ। ਠੀਕ ਹੈ ਜੀ, ਥੈਂਕ ਯੂ ਜੀ। ਇੱਕ ਜਿਹੜਾ ਬੱਚੇ ਦਾ ਕਹਿੰਦੇ ਭਾਰ ਨਹੀਂ ਵੱਧਦਾ, ਉਹਦੇ ਵਾਸਤੇ ਜਿੱਦਾਂ ਮੇਰੇ ਲੜਕੇ ਦਾ ਵੇਟ ਨਾ ਸੀ ਵੱਧਦਾ, ਅਸੀਂ ਉਹਨੂੰ ਜਿੱਦਾਂ ਸਬਜ਼ੀ 'ਚ ਘੇ ਪਾ ਕੇ ਦੇਣ ਲੱਗ ਪਿਆ ਸੀ, ਉਹਦਾ ਵੇਟ ਸੈੱਟ ਹੋ ਗਿਆ ਸੀਗਾ। ਠੀਕ ਹੈ ਜੀ। ਹਾਂਜੀ, ਉਹ ਬੱਚੇ ਦੀ ਪ੍ਰੋਬਲਮ ਸਬਜ਼ੀ ਵਗੈਰਾ ਨੂੰ ਕਹਿੰਦੇ ਮੂੰਹ ਨਹੀਂ ਕਰਦਾ, ਕੇਕ ਹੀ ਖਾਂਦਾ। ਚਲੋ ਹੌਲੀ ਹੌਲੀ ਬਦਲਣਗੇ ਉਹਦੀ ਆਦਤ ਨੂੰ। ਫਿਰ ਨਹੀਂ ਹੌਲੀ ਹੌਲੀ ਯਾਰ ਫਿਰ ਥੋੜਾ ਜਿਹਾ ਚੇਂਜ ਕਰਨਾ ਨਾ, ਉਹ ਤੇ ਓਦਾਂ ਹੌਲੀ ਹੋ ਜਾਣਾ। ਉਹ ਸਾਡੇ ਬੱਚੇ ਦਾ ਵੇਟ ਨਾ ਸੀ ਵੱਧਦਾ, ਉਦੋਂ ਫਿਰ ਘੇ ਸਬਜ਼ੀ 'ਚ ਪਾ ਕੇ ਦੇਣ ਲੱਗ ਪਿਆ ਜਿੱਦਾਂ, ਤੇ ਫਿਰ ਉਹਦਾ ਵੇਟ ਸੈੱਟ ਹੋ ਗਿਆ, ਨਾਲੇ ਬੱਚੇ ਨੂੰ ਕਾਬਜ਼ ਨਹੀਂ ਹੁੰਦੀ। ਉਹ ਵਧੀਆ ਚੀਜ਼ ਰਹਿੰਦਾ ਬੱਚੇ ਵਾਸਤੇ। ਥੈਂਕ ਯੂ ਜੀ, ਥੈਂਕ ਯੂ ਜੀ। ਓਕੇ ਓਕੇ ਬਾਏ। ਕੁਲਵੰਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਕੁਲਵੰਤ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇਹ ਪੁੱਛਣਾ, ਸਾਡਾ 40 ਸਾਲ ਦਾ ਭਤੀਜਾ ਵਾ, ਮਤਲਬ ਉਹ ਨਸ਼ਾ ਨੁਸ਼ਾ ਖਾਂਦਾ, ਨਸ਼ਾ ਲਾਤਾ ਉਹਦਾ, ਉਹਨੂੰ ਆਪਣੀ ਕਮਜ਼ੋਰੀ ਹੋਈ ਹੈ, ਜਿੰਨਾ ਆਪਣਾ ਧਾਤ ਦੀ, ਹੋਰ ਜੋ ਸਰੀਰ ਕਮਜ਼ੋਰੀ, ਹੋਰ ਮਰਦਾਨਾ ਕਮਜ਼ੋਰੀ ਸਾਰੀ ਹੋਈ ਆ। ਠੀਕ ਹੈ ਜੀ। ਹਾਂ ਦੱਸਿਓ ਕੋਈ, ਜਗਵੀਰ ਸਿੰਘ ਦੱਸਣਾ, ਬਹੁਤ ਮਿਹਰਬਾਨੀ ਹੋਊਗੀ। ਮਿਹਰਬਾਨੀ, ਥੈਂਕ ਯੂ ਜੀ, ਮਿਹਰਬਾਨੀ ਜੀ। ਜਸਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਸੱਟ ਵੱਜੀ ਬਾਂਹ ਤੇ ਮੁੰਡੇ ਦੇ, ਤੇ ਉਹਨੂੰ ਕਹਿੰਦੇ ਡਾਕਟਰ ਕਹਿੰਦੇ ਮਾਸ ਪਟ ਗਿਆ, ਕੀ ਕਰਨਾ ਚਾਹੀਦਾ? ਹਾਂਜੀ ਠੀਕ ਹੈ ਜੀ, ਕੁਝ ਦੱਸ ਦਿੰਦੇ ਆ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸੋ ਤੇ ਬਿਲਕੁਲ, ਸੋ ਕਿਸੇ ਨੂੰ ਵੀ ਜਿਹੜਾ ਉਹ ਪਤਾ ਹੋਵੇ, ਜਿਹੜੇ ਵੀ ਇਲਾਜ ਪੁੱਛੇ ਗਏ ਨੇ ਉਹਨਾਂ ਦੇ ਵਿੱਚ ਜੇ ਕਿਸੇ ਨੂੰ ਪਤਾ ਆ ਤਾਂ ਜ਼ਰੂਰ ਕਾਲ ਕਰਕੇ ਦੱਸਿਓ ਜੀ। 408 272 5200 4082725200। ਜਸਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ, ਜਿਹੜਾ ਦੱਸਦੇ ਆ ਵੀ ਮੁੰਡਾ ਦੁਖਦਾ ਹੋਵੇ ਤਾਂ ਕੱਚ ਦੇ ਵਿੱਚ ਮਤਲਬ ਪੁਆਇੰਟ ਆ, ਉਹ ਪੁਆਇੰਟ ਕੱਚ 'ਚ ਕਿੱਥੇ ਕੁ ਹੁੰਦਾ ਆ? ਮਤਲਬ ਜਿਹੜਾ ਉਹਨਾਂ ਨੇ ਕਿਹਾ ਵੀ ਜਿੱਥੇ ਡੌਲਾ ਜਿਹਾ ਮੁੱਕਦਾ ਆ ਤੇ ਉਸ ਥਾਂ ਦੇ ਉੱਤੇ ਕੱਛ ਦੇ ਵਾਲੇ ਪਾਸੇ ਉੱਧਰ ਹੁੰਦਾ ਆ। ਸੋ ਬਾਂਹ ਵਾਲੇ ਪਾਸਿਓਂ ਆਓ ਤਾਂ ਮਤਲਬ ਕੱਛ ਦੀ ਜਦੋਂ ਸਟਾਰਟਿੰਗ ਜਿਹਦੇ ਵਿੱਚ ਉਹਨਾਂ ਦੇ ਕਹਿਣ ਦੇ ਮੁਤਾਬਕ ਆ। ਬਾਕੀ ਜੇ ਉਹ ਸੁਣ ਰਹੇ ਆ ਤੇ ਇੱਕ ਵਾਰੀ ਦੁਬਾਰਾ ਆ ਕੇ ਦੱਸ ਦਿਓ ਜੀ ਵੀ ਕਿਹੜੀ ਥਾਂ ਦੇ ਉੱਤੇ ਪੁਆਇੰਟ ਹੈਗਾ। ਥੈਂਕ ਯੂ ਜੀ। ਓਕੇ, ਇੱਕ ਮਿੰਟ ਹੋਰ ਮੈਂ ਪੁੱਛਣਾ ਜੀ। ਵੈਰੀਕੋਸ ਵੇਨ ਦਾ ਮੈਂ ਪੁੱਛਿਆ ਸੀ ਜਦੋਂ ਸਟਾਰਟਿੰਗ ਹੋਇਆ ਸੀ ਪ੍ਰੋਗਰਾਮ, ਕਿਸੇ ਨੇ ਹਲੇ ਦੱਸਿਆ ਨਹੀਂ। ਮੇਰੀ ਲੱਤ ਨੂੰ ਬਹੁਤ ਪ੍ਰੋਬਲਮ ਹੈ, ਜੇ ਕਿਸੇ ਨੂੰ ਪਤਾ ਤਾਂ ਮੇਰੇ ਵੈਰੀਕੋਸ ਵੇਨ ਆ ਤਾਂ ਪਿੰਨੀ ਦੇ ਵਿੱਚ ਨਾ, ਉੱਥੇ ਮੇਰੇ ਬਹੁਤ ਦਰਦ ਹੁੰਦੀ ਹੈ ਕਈ ਵਾਰੀ ਨਾ, ਫਿਰ ਫੁੱਟ ਤੇ ਵੀ ਜਾਂਦੀ ਆ ਤੇ ਕਈ ਵਾਰੀ ਫਿਰ ਝੂਲੇ ਤੇ ਵੀ ਹੋਣ ਲੱਗ ਪੈਂਦਾ, ਚੁੱਕਾ ਜਿਹਾ ਪੈਣ ਲੱਗ ਪੈਂਦਾ। ਕੋਈ ਕਿਸੇ ਨੂੰ ਪਤਾ ਤਾਂ ਜ਼ਰੂਰ ਦੱਸਿਓ। ਓਕੇ ਜੀ, ਚਲੋ। ਹਾਂਜੀ, ਥੈਂਕ ਯੂ ਸੋ ਮਚ। 408 272 5200 ਤੇ ਕਾਲ ਕਰ ਸਕਦੇ ਹੋ। ਪਰਮਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਕਰਨ ਮੈਂ ਦੱਸ ਕੇ ਹੁਣੇ ਲੇਡੀ ਗਈ ਆ ਵੀ ਉਹਦੇ ਪਿੰਨੀਆਂ ਦੇ ਤੇ ਦਰਦ ਹੁੰਦੀ ਹੈ ਨਾ, ਉਹ ਕੀ ਕਰਿਆ ਕਰਨ, ਜਿਸ ਤਰ੍ਹਾਂ ਕਈਆਂ ਦੇ ਹੁੰਦੇ ਆ ਤਾਂ ਮਸਲਸ ਫੁੱਲਦੇ ਆ ਤੇ ਬਹੁਤ ਦਰਦ ਹੁੰਦੀ ਆ, ਔਰ ਪੱਟਾਂ ਤੇ ਵੀ ਤੇ ਲੱਤਾਂ ਤੇ ਵੀ ਹੁੰਦੀ ਆ। ਉਹ ਕੀ ਕਰਨਗੇ, ਆਪਣੀ ਜਦੋਂ ਇਹ ਤਕਲੀਫ ਹੋਵੇ ਏਦਾਂ, ਤੇ ਚੇਅਰ ਦੇ ਉੱਤੇ ਬੈਠ ਕੇ ਦੋਨੇ ਪੈਰ ਸਾਹਮਣੇ ਰੱਖ ਕੇ ਜਿੱਦਾਂ ਆਪਾਂ ਬੈਠੀ ਦਾ ਹੀ ਆ, ਔਰ ਆਪਣੀ ਅੱਡੀ ਜਿਹੜੀ ਹੈਗੀ ਆ ਉਹਨੂੰ 3-4 ਵਾਰੀ ਜ਼ਮੀਨ ਤੇ ਮਾਰਨ ਜ਼ੋਰ ਨਾਲ, ਇੰਨਾ ਵੀ ਨਹੀਂ ਪਰ ਹਿਸਾਬ ਦੇ ਮਾਰਨ, ਔਰ ਦੋਨਾਂ ਨੂੰ ਮਾਰਨ, ਔਰ ਜੇ ਉਸ ਵੇਲੇ ਜਿਹੜੀ ਆ 10 ਮਿੰਟ ਤੇ 7 ਮਿੰਟ ਦੇ ਵਿੱਚ ਹੀ ਦਰਦ ਜਿਹੜੀ ਹੈ ਹਟ ਜਾਏਗੀ ਉਹਨਾਂ ਦੀ। ਤੇ ਦੂਸਰਾ, ਤੁਸੀਂ ਇੱਕ ਡਰਾਈਵਰ ਦੱਸ ਕੇ ਗਏ ਸੀ ਵੀ ਉਹਨਾਂ ਨੂੰ ਪੇਨ ਹੁੰਦੀ ਹੈ ਬੈਕ ਤੇ ਵੀ, ਮੋਢਿਆਂ ਤੇ ਵੀ, ਤੇ ਤੁਸੀਂ ਦੱਸਿਆ ਤਾਂ ਹੈਗਾ ਵੀ ਸਟ੍ਰੈਚ ਕਰੋ ਬੋਡੀ। ਉਹਨਾਂ ਨੂੰ ਸਮਝ ਨਹੀਂ ਆਇਆ ਪੰਜਾਬੀ ਵਿੱਚ ਇਹ ਦੱਸਾਂ ਮੈਂ ਵੀ ਅੰਗੜਾਈ ਲੈਣ। ਅੱਜ ਕੱਲ੍ਹ ਲੋਕੀ ਭੁੱਲ ਹੀ ਗਏ ਨੇ ਕਿ ਅੰਗੜਾਈ ਲੈਣੀ ਹੈ ਕਿ ਨਹੀਂ ਲੈਣੀ, ਆਪਣੇ ਕੰਮਾਂ ਵਿੱਚ ਇੰਨੇ ਜ਼ਿਆਦਾ ਮਸਤ ਨੇ। ਆਪਣੀ ਬਾਡੀ ਨੂੰ, ਜਿੰਨੇ ਵੀ ਡਰਾਈਵਰ ਵੀਰ ਨੇ ਜਾਂ ਜੋ ਵੀ ਕੰਪਿਊਟਰ 'ਤੇ ਮੇਰੀਆਂ ਭੈਣਾਂ ਭਰਾ ਬੈਠਦੇ ਨੇ, ਕਾਊਂਟਰਾਂ 'ਤੇ ਖੜ੍ਹੇ ਹੁੰਦੇ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਜਦੋਂ ਵੀ ਉਹਨਾਂ ਨੂੰ ਟਾਈਮ ਮਿਲਦਾ ਹੈ 2-2.5 ਘੰਟੇ ਦੇ ਬਾਅਦ ਇੱਕ ਬਾਹਾਂ ਨੂੰ ਉੱਪਰ ਕਰਕੇ ਆਪਣੀ ਬਾਡੀ ਨੂੰ ਜ਼ਰੂਰ ਖੋਲ੍ਹਿਆ ਕਰਨ। ਪੰਜਾਬੀ 'ਚ ਅੰਗੜਾਈ ਕਹਿੰਦੇ ਨੇ, ਇੰਗਲਿਸ਼ ਵਿੱਚ ਤੁਸੀਂ ਦੱਸਿਆ ਹੀ ਹੈ ਬਾਡੀ ਨੂੰ ਸਟ੍ਰੈਚ ਕਰਨਾ। ਉਹਦੇ ਨਾਲ ਉਹਨਾਂ ਦੇ ਮੋਰ ਜਿਹੜੇ ਨੇ, ਕੱਛਾਂ ਡੌਲੇ, ਜਿੰਨੀਆਂ ਵੀ ਤਕਲੀਫਾਂ ਦੱਸਦੇ ਨੇ, ਉਹ ਸਾਰੀਆਂ ਦਾ
ਬਹੁਤ ਸੌਖਾ ਜਿਹਾ ਇਲਾਜ ਹੋ ਜਾਂਦਾ ਉਹਨਾਂ ਦਾ ਔਰ ਐਕਸਰਸਾਈਜ਼ ਹੋ ਜਾਂਦੀ ਹੈ। ਦੂਸਰਾ, ਬਾਡੀ ਨੂੰ ਸਟ੍ਰੈਚ ਕਰਨ ਦੇ ਨਾਲ ਜਿਹੜੀ ਆ ਸਾਡੀ ਸਟਮਕ ਦੀ ਆ ਵੱਡੀ ਆਂਤੜੀ ਹੈਗੀ ਆ, ਇਹਦੇ ਵਿੱਚ ਵੀ ਜੋ ਕੁਛ ਜੰਮਿਆ ਹੁੰਦਾ ਜਾਂ ਅੱਗੇ ਪਿੱਛੇ ਫਸਿਆ ਹੁੰਦਾ ਉਹਨੂੰ ਵੀ ਜ਼ਿਆਦਾ ਲੈਟਰਿਨ ਦੇ ਵਿੱਚ ਜਾਣ ਦੇ ਵਿੱਚ ਆਸਾਨੀ ਹੁੰਦੀ ਆ, ਬਾਹਰ ਨਿਕਲ ਜਾਂਦਾ ਉਹ। ਅਤੇ ਕਬਜ਼ ਵਾਲੇ ਸੀਗੇ ਉਹਨਾਂ ਲਈ ਇਹ ਬਹੁਤ ਵਾਰੀ ਦੱਸਿਆ ਗਿਆ ਸਾਰਿਆਂ ਨੂੰ ਵੀ ਜਿਹਨਾਂ ਨੂੰ ਤਾਂ ਬਹੁਤ ਦੇਰ ਦੀ ਲੰਬੀ ਜ਼ਿਆਦਾ ਸਮੱਸਿਆ ਹੈਗੀ ਕਬਜ਼ ਦੀ, ਉਹ ਹਰ ਰੋਜ਼ ਇਸਬਗੋਲ ਜਿਹੜਾ ਹੁੰਦਾ ਉਹਦੀ ਪੱਕੀ ਜਿਹੜੀ ਹੁੰਦੀ ਆ ਉਹਨੂੰ ਰਾਤ ਨੂੰ ਦੁੱਧ ਦੇ ਨਾਲ, ਜੇ ਵੈਸੇ ਹੀ ਲੈਣਾ ਚਾਹੁੰਦੇ ਨੇ ਚਮਚਾ, ਪਾਣੀ ਨਾਲ ਵੀ ਲੈ ਸਕਦੇ ਨੇ, ਨਹੀਂ ਤਾਂ ਦੁੱਧ ਨਾਲ ਵੀ ਘੋਲ ਕੇ ਲੈ ਸਕਦੇ ਨੇ। ਦੁੱਧ ਨਹੀਂ ਲੈਣਾ ਤਾਂ ਦਹੀਂ ਨਾਲ ਵੀ ਲੈ ਸਕਦੇ ਨੇ, ਤਾਂ ਕਿ ਸਵੇਰੇ ਉਹਨਾਂ ਨੂੰ ਲੈਟਰਿਨ ਜਾਣ 'ਚ ਪਰੇਸ਼ਾਨੀ ਨਾ ਹੋਵੇ। ਬਾਕੀ ਉਹ ਚੀਜ਼ਾਂ ਖਾਣ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਪਤਾ ਲੱਗ ਜਾਂਦਾ ਬੰਦੇ ਨੂੰ ਕਿ ਮੈਂ ਕਿਹੜੀ ਚੀਜ਼ ਖਾਧੀ ਸੀ, ਮੈਨੂੰ ਇਹਦੇ ਨਾਲ ਇਹ ਸਮੱਸਿਆ ਆਈ ਹੈ। ਜਿੱਦਾਂ ਮੀਟ ਕਈ ਬਹੁਤ ਜ਼ਿਆਦਾ ਖਾਂਦੇ ਨੇ, ਉਹਦੇ ਨਾਲ ਵੀ ਕਬਜ਼ ਪੈਂਦੀ ਆ। ਕੁਛ ਸਲਾਦ ਵਗੈਰਾ ਜ਼ਿਆਦਾ ਲੈਣ, ਪੰਜਾਬੀ 'ਚ ਸਲਾਦ ਸੈਲਡ ਬੋਲਦੇ ਨੇ, ਉਹ ਚੀਜ਼ਾਂ ਇਸ ਤਰ੍ਹਾਂ ਦੇ ਖਾਣ ਤਾਂ ਕਿ ਉਹਨਾਂ ਦੀ ਕਬਜ਼ ਦੂਰ ਹੋ ਜਾਏ। ਜੀ ਬੜੀ ਮਿਹਰਬਾਨੀ, ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਧੰਨਵਾਦ। ਮਿਹਰਬਾਨੀ ਜੀ, ਸ਼ੁਕਰੀਆ ਜੀ। ਜੀ ਅਗਲੇ ਕਾਲਰ ਅਮਰਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਜੀ ਪੁੱਛਣਾ ਹੈ ਕਿ ਭੈਣ ਜੀ ਗੁਰਦੀਪ ਕੌਰ ਹੁੰਦੇ ਸੀ, ਉਹ ਬੜੀ ਇਨਫੋਰਮੇਸ਼ਨ ਦਿੰਦੇ ਹੁੰਦੇ ਸੀ, ਬੜੇ ਲੰਮੇ ਟਾਈਮ ਤੋਂ ਉਹਨਾਂ ਦੀ ਕੋਈ ਵੀ ਆਵਾਜ਼ ਨਹੀਂ ਸੁਣੀ। ਉਹ ਠੀਕ ਠਾਕ ਆ ਤੇ ਉਹ ਕਾਲ ਕਰਨ ਪਲੀਜ਼, ਉਹਨਾਂ ਤੋਂ ਬਹੁਤ ਇਨਫੋਰਮੇਸ਼ਨ ਮਿਲਦੀ ਸੀਗੀ। ਗੁਰਦੀਪ ਕੌਰ ਜੀ ਸੀਗਾ ਉਹਨਾਂ ਦਾ ਨਾਂ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ। ਅਗਲੇ ਕਾਲਰ ਨੇ ਬਲਵਿੰਦਰ ਕੌਰ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸੌਰੀ ਮੈਂ ਦੁਆ ਆਈ ਹਾਂ। ਉਹ ਜਿਹੜਾ ਮੈਨੂੰ ਦੱਸਣਾ ਸੀ ਨਾ ਬਈ ਇਹਦੇ ਆਪਣੇ ਮੋਢੇ ਦੇ ਜਿਹੜਾ ਆਪਣਾ ਮੋਢਾ ਹੁੰਦਾ ਵਾ ਗੋਲ ਗਲਾਈ ਤੋਂ ਜਿੱਥੋਂ ਆਪਣੀ ਬੱਖੀ ਸ਼ੁਰੂ ਹੁੰਦੀ ਆ, ਕੱਛ ਖਤਮ ਨਹੀਂ ਹੁੰਦੀ, ਕੱਛ ਆਪਣੀ ਕੱਛ ਦੇ ਥੱਲੇ ਜਿੱਥੋਂ ਆਪਣੀ ਸਾਈਡ ਸ਼ੁਰੂ ਹੋ ਜਾਂਦੀ ਹੈ, ਬੱਖੀ ਸ਼ੁਰੂ ਹੋ ਜਾਂਦੀ ਹੈ ਮਤਲਬ, ਹਾਂ ਉਹ ਉੱਥੇ ਹੁੰਦਾ ਇਹ ਪੁਆਇੰਟ। ਠੀਕ ਹੈ ਜੀ, ਹਾਂ ਹਾਂਜੀ, ਓਕੇ ਜੀ, ਥੈਂਕ ਯੂ। ਓਕੇ, ਥੈਂਕ ਯੂ ਜੀ। ਦੇਖੋ ਜੀ, ਹੁਣ ਉਹਨਾਂ ਨੇ ਦੱਸਤਾ ਵੀ ਮੋਢੇ ਦੀ ਗਲਾਈ ਜਿੱਥੇ ਆ ਕੇ ਮੁੱਕਦੀ ਹੈ ਤੇ ਜਿੱਥੇ ਵੱਖੀ ਸ਼ੁਰੂ ਹੁੰਦੀ ਹੈ ਥੱਲੜੇ ਪਾਸੇ ਕੱਛ ਦੇ ਵਿੱਚ, ਸੋ ਉੱਥੇ ਜਿਹੜਾ ਨੱਪ ਕੇ ਸਾਰੀਆਂ ਥਾਵਾਂ ਦੇ ਉੱਤੇ ਕੱਛ ਨੂੰ ਥੋੜਾ ਜਿਹੜਾ ਨੱਪੀ ਜਾਓ। ਜੇ ਨਹੀਂ ਤੁਹਾਨੂੰ ਜਿਹੜਾ ਤਾਂ ਵੀ ਨਹੀਂ ਜੇ ਪਤਾ ਲੱਗ ਰਿਹਾ, ਸੋ ਕੱਛ ਦੇ ਵਿੱਚ ਸਾਰੀਆਂ ਥਾਵਾਂ ਦੇ ਉੱਤੇ ਥੋੜਾ ਨੱਪੋ, ਕਿਤੇ ਨਾ ਕਿਤੇ ਫਿਰ ਤੁਹਾਨੂੰ ਰਿਲੀਫ ਜਿਹੜਾ ਉਹ ਮਿਲ ਸਕਦਾ ਆ, ਆਰਾਮ ਜਿਹੜਾ ਉਹ ਮਿਲੂਗਾ। ਤੇ ਕਾਲ ਕਰ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਚਰਨਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਦੱਸਣਾ ਸੀ, ਇੱਕ ਬਾਪੂ ਜੀ ਪੁੱਛ ਰਹੇ ਸੀ ਨਾ ਬਾਥਰੂਮ ਰਾਤ ਨੂੰ ਬਹੁਤ ਆਉਂਦਾ ਹੈਗਾ ਨਾ, ਤਾਂ ਉਹ ਇਮਬਲੀ ਆਪਣੀ ਲੈ ਲੈਣ ਤੇ ਉਹ ਜਿਵੇਂ ਆਪਾਂ ਚਾਹ ਬਣਾਉਂਦੇ ਆ ਉਹਦੇ ਵਿੱਚ ਪਾਣੀ 1 ਗਲਾਸ ਪਾ ਕੇ ਤੇ ਉਹਦੇ ਵਿੱਚ 2-3 ਲਾਈਕ ਗੱਠਾਂ ਇਮਬਲੀ ਦੀਆਂ ਸੁੱਟ ਦੇਣ, ਤੇ ਜਿਵੇਂ ਉਹ ਉਬਲ ਜੂਗੀ ਤੇ ਮੁੜ ਕੇ ਠੰਡੀ ਕਰਕੇ, ਜਿਵੇਂ ਜ਼ਿਆਦਾ ਠੰਡੀ ਨਹੀਂ, ਕੋਸੀ ਜੀ ਉਹ ਪੀਣੀ ਆ। ਰਾਤ ਸ਼ਾਮ ਨੂੰ ਪੈਣ ਲੱਗੇ ਰਾਤ ਪੀ ਲੈਣਾ ਹਨਾ, ਤੇ ਉਹਦੇ ਨਾਲ ਉਹਨੂੰ ਰਾਤ ਨੂੰ ਹੀ ਫਰਕ ਪਤਾ ਲੱਗ ਜੂਗਾ ਵੀ ਮੈਂ ਕਿੰਨੇ ਵਾਰ ਉੱਠਿਆ ਬਾਥਰੂਮ ਰਾਤ ਨੂੰ। ਠੀਕ ਹੈ ਜੀ, ਥੈਂਕ ਯੂ ਜੀ। ਹਾਂਜੀ, ਕਰਕੇ ਦੇਖਣ ਤੇ ਰੋਜ਼ ਜਿਵੇਂ ਕਰ ਲਿਆ ਕਰ, 5-7 ਦਿਨ ਕਰਕੇ ਦੇਖਣ, ਉਹਨਾਂ ਨੂੰ ਪਤਾ ਲੱਗ ਜੂਗਾ ਵੀ ਹਾਂਜੀ ਉਹਨੂੰ ਫਰਕ ਪਊਗਾ ਜ਼ਰੂਰ। ਥੈਂਕ ਯੂ ਜੀ। ਜੀ ਸ਼ੁਕਰੀਆ, ਧੰਨਵਾਦ ਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਕਾਲ ਕਰ ਸਕਦੇ ਹੋ 408 272 5200। ਇੱਕ ਬ੍ਰੇਕ ਦਾ ਵਕਤ ਵੀ ਹੋ ਗਿਆ, ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਹਾਈ ਬਲੱਡ ਪ੍ਰੈਸ਼ਰ ਤੇ ਐਲਰਜੀਜ਼ ਦੇ ਬਾਰੇ ਜੇ ਤੁਹਾਡੇ ਕੋਲ ਕੋਈ ਇਲਾਜ ਹੈਗੇ ਨੇ, ਲਿਖੇ ਪਏ ਨੇ ਤੇ ਜਿਹਦੇ ਨਾਲ ਤੁਹਾਨੂੰ ਆਰਾਮ ਆਇਆ ਆ ਤੇ ਉਹ ਜ਼ਰੂਰ ਤੁਸੀਂ ਦੱਸਿਓ ਜੀ। 408 272 5200 4082725200। ਕਈ ਵਾਰੀ ਆਪਾਂ ਸੋਚਦੇ ਚੱਲ ਮੈਂ ਨਹੀਂ ਕਰੂੰਗਾ ਤਾਂ ਕੋਈ ਹੋਰ ਕਾਲ ਕਰ ਦੂਗਾ, ਇੱਦਾਂ ਨਾ ਸੋਚੋ। ਜੇ ਤੁਹਾਨੂੰ ਪਤਾ ਹੈ ਤਾਂ ਤੁਸੀਂ ਕਾਲ ਜਿਹੜਾ ਜ਼ਰੂਰ ਕਰੋ। ਥੋੜਾ ਜਿਹਾ ਵਕਤ ਕੱਢੋ, 1-2 ਮਿੰਟ, ਤੇ ਇਹ ਤੁਹਾਡੇ ਵਕਤ ਕੱਢੇ ਦੇ ਨਾਲ ਕਿਸੇ ਦਾ ਜਿਹੜਾ ਉਹ ਭਲਾ ਹੋ ਜਾਊਗਾ। ਸਾਰੀ ਉਮਰ ਅਸੀਸਾਂ ਮਿਲਣਗੀਆਂ, ਚੰਗੀ ਚੀਜ਼ ਜਿਹੜੀ ਉਹ ਹੁੰਦੀ ਹੈ। ਸੋ ਜ਼ਰੂਰ ਜਿਹੜਾ ਸ਼ੇਅਰ ਕਰੋ, ਫੀਡਬੈਕ ਜਿਹੜੀ ਉਹ ਦਿਆ ਕਰੋ, ਤਾਂ ਜੋ ਆਪਣੇ ਜਿਹੜੇ ਭੈਣ ਭਰਾ ਆ ਸਾਰੇ ਤੰਦਰੁਸਤ ਵੱਧ ਤੋਂ ਵੱਧ ਜਿਹੜੇ ਉਹ ਰਹਿਣ। 408 272 5200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਤੇ ਹੁਣ ਇੱਕ ਵਕਤ ਹੋ ਗਿਆ ਆ, ਬ੍ਰੇਕ ਦਾ ਵੇਲਾ ਹੋ ਗਿਆ, ਤੇ ਆਪਾਂ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਇੱਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਕਾਲ ਕਰਨ ਦੇ ਲਈ ਨੰਬਰ 408 272 5200।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਾਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਆਪ ਸਭ ਦਾ ਇੱਕ ਵਾਰੀ ਫੇਰ ਸਵਾਗਤ ਹੈ। ਤੇ ਆਓ ਆਪਣੇ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਹੁਣ ਆਪਾਂ ਕਰਦੇ ਹਾਂ ਗੱਲਬਾਤ 408 272 5200 ਦੇ ਉੱਤੇ। ਆਪਣੇ ਅਗਲੇ ਕਾਲਰ ਨੇ ਤਾਰੋ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰਾ ਗੋਡਾ ਨਾ ਰਾਈਟ ਹੈਂਡ ਤੋਂ ਦੁਖਦਾ ਹੈ ਬਹੁਤ ਜ਼ਿਆਦਾ, ਉਹਦਾ ਕੋਈ ਦੱਸਿਓ ਇਲਾਜ, ਕਿਸੇ ਨੂੰ ਪਤਾ ਤਾਂ। ਠੀਕ ਹੈ ਜੀ, ਓਕੇ ਜੀ, ਹਾਂਜੀ ਥੈਂਕ ਯੂ ਜੀ। ਅਗਲੇ ਕਾਲਰ ਜਗਵੀਰ ਜੀ। ਹੈਲੋ ਜੀ, ਉਹ ਜਿਹੜੇ ਕਹਿੰਦੇ ਸੀਗੇ ਉਹਨੇ ਪੁਆਇੰਟ ਦੱਸੇ ਨੂੰ ਨੱਪਣੇ ਨੂੰ ਮੋਢੇ ਦੇ ਦੁਖਦੇ ਦਾ, ਜੇ ਲੋਕਾਂ ਨੂੰ ਨਹੀਂ ਪਤਾ ਦਾ ਤਾਂ ਇੱਕ ਗੇਂਦ ਲੈ ਕੇ ਉਹੀ ਥੱਲੇ ਰੱਖ ਕੇ ਕੱਚ ਦੇ ਉਹਨੂੰ ਪ੍ਰੈਸ ਕਰੇ ਕਰੇ ਜੀ, ਉਹ ਪੁਆਇੰਟ ਤੇ ਆਪੇ ਪ੍ਰੈਸ਼ਰ ਚਲੇ ਜਾਊਗਾ। ਇਹ ਵੀ ਵਧੀਆ ਹੈ, ਠੀਕ ਹੈ ਜੀ, ਗੁੱਡ, ਠੀਕ ਹੈ। ਨਹੀਂ ਗੇਂਦ ਲੱਭਦੀ ਤਾਂ ਬਿੱਲ ਨਹੀਂ ਰੱਖ ਲਓ, ਬਿੱਲ ਨਾ ਰੱਖ ਕੇ ਨੱਪ ਦੋ ਉਹਨੂੰ ਕੁੱਟ ਕੇ। ਕੋਈ ਵੀ ਚੀਜ਼ ਲੱਭ ਜੇ, ਕੋਈ ਵੀ ਹਾਰਡ ਚੀਜ਼ ਹੋਵੇ ਉਹ ਆਪਣੇ ਨੱਪ ਦੋ ਉਹਦੇ ਨਾਲ, ਚਾਹੇ ਪ੍ਰੈਸ਼ਰ ਦਾ ਪਤਾ ਚਾਹੇ ਨਹੀਂ ਪਤਾ, ਪ੍ਰੈਸ਼ਰ ਉੱਥੇ ਆਟੋਮੈਟਿਕਲੀ ਆ ਜਾਊਗਾ ਜੀ। ਸੌਖਾ ਤਰੀਕਾ। ਥੈਂਕ ਯੂ ਜੀ, ਥੈਂਕ ਯੂ, ਓਕੇ ਜੀ। ਅੰਤਰਪਾਲ। ਹਾਂਜੀ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਅਸੀਂ ਬਲੱਡ ਪ੍ਰੈਸ਼ਰ ਦਾ ਪੁੱਛਦੇ ਸੀਗੇ। ਮੈਨੂੰ 15 ਸਾਲ ਪਹਿਲਾਂ ਬਲੱਡ ਪ੍ਰੈਸ਼ਰ ਸੀਗਾ ਤੇ ਮੈਂ ਹੁਣ ਤੱਕ, ਮੈਂ 74 ਸਾਲ ਦੀ ਉਮਰ ਆ, ਹੁਣ ਮੇਰੇ 15 ਸਾਲ ਹੋ ਗਏ ਬੈਲੈਂਸ ਰੱਖਿਆ ਆ ਬਲੱਡ ਪ੍ਰੈਸ਼ਰ। ਤੁਸੀਂ ਮੇਨ ਚੀਜ਼ ਆ ਬਲੱਡ ਪ੍ਰੈਸ਼ਰ, ਮੇਨ ਚੀਜ਼ ਆ ਬਲੱਡ ਪ੍ਰੈਸ਼ਰ ਵਿੱਚ ਪਹਿਲਾਂ ਤੁਸੀਂ ਸੋਡੀਅਮ ਦੇਖ ਕੇ ਖਾਓ। ਜਿਹੜੀ ਵੀ ਚੀਜ਼ ਸੋਡੀਅਮ ਆ ਬਹੁਤ ਘੱਟ ਖਾਓ, ਜ਼ਿਆਦਾ ਸੋਡੀਅਮ ਨਹੀਂ ਖਾਣਾ ਹੈਗਾ। ਨੂਣ ਜਿਹਨੂੰ ਆਪਾਂ ਕਹਿੰਦੇ ਆ, ਤੇ ਉਹ ਵੀ ਤੋਂ ਬਿਨਾਂ ਵੀ ਹਰੇਕ ਚੀਜ਼ ਉੱਤੇ, ਹਰੇਕ ਆਪਾਂ ਪੈਕੇਜ ਉੱਤੇ ਲਿਖਿਆ ਹੁੰਦਾ ਵੀ ਇੰਨਾ ਸੋਡੀਅਮ ਹੈ, ਦੇਖ ਕੇ ਖਾਓ ਉਹਨੂੰ ਬਚਤ। ਤੇ ਦੂਜੀ ਗੱਲ, ਤੁਸੀਂ ਯੋਗਾ ਕਰੋ ਸਵੇਰੇ ਉੱਠ ਕੇ ਐਮਟੀ ਸਟੋਮਕ, ਤੁਹਾਡੇ ਨੂੰ ਕੋਈ ਰੋਗ ਲੱਗਣਾ ਹੀ ਨਹੀਂ। ਬਲੱਡ ਪ੍ਰੈਸ਼ਰ ਦਾ ਯੋਗਾ ਵੀ ਹੈਗਾ। ਤੇ ਫਿਰ ਤੀਜੀ ਗੱਲ ਹੈ, ਜਿਹੜਾ ਤੁਹਾਡਾ ਕੋਲੈਸਟਰੋਲ ਹੈ ਉਹਨੂੰ ਸਹੀ ਰੱਖੋ। ਕੋਲੈਸਟਰੋਲ ਸਹੀ, ਤੁਸੀਂ ਮੋਰਿੰਗਾ ਖਾ ਲਓ। ਮੋਰਿੰਗਾ ਪਾਊਡਰ ਤੁਸੀਂ ਅੱਧਾ ਕੁ ਚਮਚਾ ਸਵੇਰੇ ਘੋਲ ਕੇ ਗਰਮ ਪਾਣੀ ਦੇ ਵਿੱਚ ਖਾਓਗੇ, ਜੇ ਤੁਸੀਂ ਪੀਓਗੇ ਤੇ ਨਾ ਤੁਹਾਨੂੰ ਟਾਇਲਟ ਦੀ ਪ੍ਰੋਬਲਮ ਨਹੀਂ ਪੈਣੀ ਹੈਗੀ, ਨਾ ਤੁਹਾਡਾ ਬਲੱਡ ਪ੍ਰੈਸ਼ਰ ਸਹੀ ਰਹੂ, ਨਾ ਤੁਹਾਨੂੰ ਐਨਰਜੀ ਰਹੂਗੀ। ਤੇ ਹੋਰ ਤੁਸੀਂ ਹਬੈਸਕਸ ਫਲਾਵਰ ਨੇ, ਜਮੈਕਨ ਫਲਾਵਰ ਜਿਹਨੂੰ ਕਹਿੰਦੇ ਨੇ, ਉਹਨਾਂ ਦੀ ਚਾਹ ਪੀ ਸਕਦੇ ਹੋ ਬਲੱਡ ਪ੍ਰੈਸ਼ਰ ਲਈ। ਗਾਜਰਾਂ ਦਾ ਜੂਸ ਵਿੱਚ ਨਿੰਬੂ ਪਾ ਕੇ ਤੇ ਥੋੜ੍ਹਾ ਜਿਹਾ ਅਦਰਕ ਪਾ ਲਓ, ਕਿਉਂਕਿ ਗਾਜਰਾਂ ਪੈ ਹੁੰਦੀਆਂ ਨੇ, ਉਹ ਪੀ ਸਕਦੇ ਹੋ। ਤੇ ਤੁਸੀਂ ਜਿਹੜੀ ਆਪਣੇ ਕਚੀਰਾ ਗੂੰਦ ਹੁੰਦੀ ਹੈ ਉਹ ਰਾਤ ਨੂੰ ਭਿਉਂ ਦਿਓ ਦੁੱਧ 'ਚ, ਸਵੇਰੇ ਉਹ ਸ਼ੱਕਰ ਪਾ ਕੇ ਖਾਓ ਉਹਨੂੰ, ਨਿਰਣੇ ਕਾਲਜੇ, ਐਮਟੀ ਸਟੋਮਕ। ਏਦਾਂ ਸਾਰਾ ਕੁਝ ਤੋੜ ਫੋੜ ਕਰਨਾ ਪੈਂਦਾ, ਬਲੱਡ ਪ੍ਰੈਸ਼ਰ ਬਿਲਕੁਲ ਸਹੀ ਆ ਜਾਂਦਾ। ਤੁਹਾਡਾ ਅਥਰਾਈਟਿਸ ਵੀ ਖਤਮ ਹੋ ਜਾਂਦਾ। ਇੱਕ ਮਿੰਟ ਜੀ, ਤੁਹਾਡਾ ਅਥਰਾਈਟਿਸ ਟੋਟਲੀ 100% ਖਤਮ ਹੋ ਜਾਂਦਾ ਜੇ ਤੁਹਾਡਾ ਸਟੋਮਕ ਕਲੀਨ ਹੈ। ਤੁਸੀਂ ਸਟੋਮਕ ਨੂੰ ਆਪਦੇ ਨੂੰ ਕਲੀਨ ਕਰੋ, ਜਿਹਦੇ ਵੀ ਗੋਡੇ ਛੋਟੇ ਦੁਖਦੇ ਨੇ, ਢੂਈਆਂ ਢਾਈਆਂ ਦੁਖਦੇ, ਸਭ ਠੀਕ ਹੋ ਜਾਣਗੀਆਂ। ਠੀਕ ਹੈ ਜੀ, ਓਕੇ ਜੀ, ਇੰਨਾ ਹੀ ਦੱਸਣਾ ਜੀ ਵੀਰ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਨਰਿੰਦਰ ਜੀ। ਹੈਲੋ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਤੁਸੀਂ OCD ਦੇ ਬਾਰੇ ਦੱਸਿਓ ਤਾਂ, ਜੇ ਕਿਸੇ ਨੂੰ ਪਤਾ ਹੋਵੇ ਤਾਂ। OCD ਮੇਰੀ ਫਰੈਂਡ ਨੂੰ ਬਹੁਤ ਆ। ਠੀਕ ਹੈ ਜੀ, ਹਾਂਜੀ, ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣ ਪਲੀਜ਼। ਓਕੇ ਜੀ। ਕਿਰਨ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੈਂ ਦੱਸਣ ਲੱਗੀ, ਜਿਹੜੇ ਬੱਚੇ ਨੂੰ ਨਾ ਆਪਣੇ ਕਹਿੰਦੇ ਖਾਰਿਸ਼ ਹੁੰਦੀ ਆ, ਉਹ ਸਰੋਂ ਦੇ ਤੇਲ ਦੇ ਨਾਲ ਮਸਾਜ ਕਰਨ ਉਹਦੀ, ਨਹਾਉਣ ਤੋਂ ਪਹਿਲਾਂ। ਤੇ ਉਹਦੀ 2-3 ਘੰਟੇ ਪਹਿਲਾਂ ਨਾ ਪੀਲੇ ਰੰਗ ਦਾ ਸਰੋਂ ਦਾ ਤੇਲ ਹੁੰਦਾ, ਤੇ ਉਹਦੀ ਮਾਲਿਸ਼ ਕਰਨਾ, ਤੇ 2-3 ਘੰਟੇ ਤੋਂ ਬਾਅਦ ਉਹਨੂੰ ਨਹਾਉਣਾ। ਤੇ ਇਹਨੂੰ 1 ਮਹੀਨਾ ਕਰਨਾ ਪੈਣਾ। ਕਰਨ ਦੇ ਨਾਲ ਜਿਹੜੀ ਉਹਨਾਂ ਦੀ ਬੱਚੇ ਦੀ ਖਾਰਿਸ਼ ਹੁੰਦੀ ਉਹ ਠੀਕ ਹੋ ਜਾਊਗੀ। ਤੇ ਦੂਸਰੀ ਬੈਕ ਪੇਨ ਦੇ ਲਈ ਹੈ ਨਾ, ਇੱਕ ਲੱਕੜੀ ਦੀ ਕੁਰਸੀ ਲੈਣੀ ਆ, ਉਹਦੇ ਤੇ ਕੌਲੀ ਮੁੰਦੀ ਮਾਰਨੀ ਆ ਪੁੱਠੀ ਕਰਕੇ, ਤੇ ਪੈਰ ਜੋੜ ਲੈਣੀ ਆ ਬੈਠ ਕੇ, ਤੇ ਰੀੜ੍ਹ ਦੀ ਹੱਡੀ ਜਿਹੜੀ ਪੂਛ ਆ ਉਹ ਸੈਂਟਰ 'ਚ ਹੋਣੀ ਚਾਹੀਦੀ ਆ ਕੌਲੀ ਦੇ ਉੱਤੇ। ਤੇ ਉਹਦੇ ਨਾਲ 1 ਗਲਾਸ ਪਾਣੀ ਦਾ ਲੈਣਾ ਆ, ਉਹਨੂੰ ਘੁੱਟ-ਘੁੱਟ ਕਰਕੇ ਪੀਣਾ ਆ। 5 ਤੋਂ 7 ਮਿੰਟ ਤੱਕ ਬੈਠਣਾ ਆ ਉਹਦੇ ਤੇ, ਕੁਰਸੀ ਦੇ ਉੱਤੇ। ਤੇ ਉਹਦੇ ਬੈਠਣ ਦੇ ਨਾਲ ਸ਼ੂਗਰ ਵੀ ਠੀਕ ਹੁੰਦੀ ਆ, ਬੈਕ ਪੇਨ ਵੀ ਠੀਕ ਹੈ, ਸ਼ਾਟਕਾ ਪੇਨ ਵੀ ਠੀਕ ਹੁੰਦੀ ਆ, ਬੋਡੀ ਦੀ ਅਲਾਈਨਮੈਂਟ ਵੀ ਠੀਕ ਹੁੰਦੀ, ਤੇ ਜਿਹੜੇ ਮਣਕੇ ਆ ਉਹ ਵੀ ਸੈੱਟ ਹੁੰਦੇ ਆ, ਤੇ ਭਾਰ ਵੀ ਘਟਦਾ ਇਹਦੇ ਨਾਲ।
ਠੀਕ ਹੈ ਜੀ। ਇਹ ਸਾਰੇ ਕੌਲੀ ਤੇ ਬੈਠਣ ਦੇ ਨਾਲ ਇਹ ਕਿੰਨੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ। ਤੇ ਜਿਹੜਾ ਬਲੱਡ ਪ੍ਰੈਸ਼ਰ ਕਹਿੰਦੇ ਆ, ਉਹ ਲਸਣ ਖਾਣ, ਜੇ ਕਿਸੇ ਦਾ ਸਿਰ ਦਰਦ ਹੁੰਦਾ ਆ, ਬਲੱਡ ਪ੍ਰੈਸ਼ਰ ਹਾਈ ਹੁੰਦਾ ਆ, ਤੇ ਉਹ ਲਸਣ ਨਾ ਆਪਣਾ ਭੁੰਨਿਆ ਹੋਇਆ ਹੁੰਦਾ ਆ, ਉਹ ਅੱਧਾ ਕੁ ਚਮਚਾ ਤੁਸੀਂ ਪਾਣੀ, ਗਰਮ ਪਾਣੀ ਦੇ ਨਾਲ ਵੀ ਲੈ ਸਕਦੇ ਤਾਂ ਠੰਡੇ ਪਾਣੀ ਨਾਲ ਵੀ ਲੈ ਸਕਦੇ, ਦੋਨਾਂ ਨਾਲ ਕਿਸੇ ਨੇ ਵੀ ਪਾਣੀ ਲੈ ਸਕਦੇ ਆ। ਉਹਦੇ ਨਾਲ ਜਿਹੜਾ ਬਲੱਡ ਪ੍ਰੈਸ਼ਰ ਜਿੰਨਾ ਮਰਜ਼ੀ ਹੋਵੇ ਤੇ ਉਹ ਵੀ ਠੀਕ ਹੋ ਜਾਂਦਾ, ਤੇ ਸਿਰ ਦਰਦ ਵੀ ਠੀਕ ਹੁੰਦਾ ਆ। ਤੇ ਜਿਹਨਾਂ ਦਾ ਮੋਢਾ ਫ੍ਰੀਜ ਹੁੰਦਾ ਆ, ਉਹ ਪੌੜੀ, ਜੇ ਲੱਕੜੀ ਦੀ ਪੌੜੀ ਹੈਗੀ ਕਿਸੇ ਦੇ ਘਰ, ਤੇ ਉਹ ਉਹਨੂੰ ਝੂਟਣ ਦੇ ਨਾਲ ਜਿਹੜਾ ਮੋਢਾ ਫ੍ਰੀਜ ਹੋਇਆ ਉਹ ਵੀ ਠੀਕ ਹੋ ਜਾਂਦਾ। ਤੇ ਜਿਹੜੇ ਉਹ ਪੁਆਇੰਟ ਕਹਿੰਦੇ ਸੀਗੇ ਉਹ ਵੀ ਠੀਕ ਆ। ਤੇ ਹੌਲੀ ਹੌਲੀ 1 2 3 ਕਰਦੇ ਤੇ ਜਿਹੜੇ ਹੱਥ ਨੂੰ ਹਨਾ ਉੱਪਰ ਲਿਜਾਣਾ ਆ, ਜਿੱਦਾਂ ਅੰਗੜਾਈ ਕਹਿੰਦੇ ਸੀਗੇ, ਤੇ ਉਹ ਅੰਗੜਾਈ ਵਾਂਗੂ ਕਰਨਾ ਆ, ਤੇ ਉਹਦੇ ਨਾਲ ਠੀਕ ਹੋ ਜਾਂਦਾ। ਠੀਕ ਹੈ ਜੀ। ਕੋਲੈਸਟਰੋਲ ਦੇ ਲਈ ਹੈਗਾ ਜਿਹੜਾ ਕਲੌਂਜੀ, ਦਾਲਚੀਨੀ ਤੇ ਸ਼ਹਿਦ, ਇਹਦੀਆਂ ਗੋਲੀਆਂ ਬਣਾ ਕੇ ਰੱਖ ਲੈਣ ਤੇ ਉਹ ਖਾਂਦੇ ਰਹਿਣ, ਉਹਨਾਂ ਠੀਕ ਹੋ ਜਾਊਗਾ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ ਟਾਈਮ ਦੇਣਾ। ਥੈਂਕ ਯੂ ਜੀ, ਮਿਹਰਬਾਨੀ ਜੀ। ਕੁਲਦੀਪ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ, ਮੈਂ ਪੁੱਛਣਾ ਸੀ ਜੀ, ਮੇਰੀ ਡਰਾਈ ਆਈਸ ਰਹਿੰਦੀ ਜੀ, ਮੈਂ ਲਾਈਕ ਡਰਾਈ ਆਈਸ ਜਿਹੜੇ ਡ੍ਰੌਪ ਪਾਉਣੇ ਆ, ਉਹਦੇ ਨਾਲ ਉਹ ਮੀਨ ਸਿਰ ਹਲਟ ਹੋਣ ਲੱਗ ਜਾਂਦਾ, ਦੁਖਣ ਲੱਗ ਜਾਂਦਾ ਬਾਅਦ 'ਚ, ਤੇ ਉਹਦੇ ਵਾਸਤੇ ਜੇ ਕਿਸੇ ਵੀਰ ਭੈਣ ਨੂੰ ਪਤਾ ਹੋਵੇ ਤੇ ਦੱਸਿਓ ਜੀ ਕਿਵੇਂ ਠੀਕ ਕਰ ਸਕਦੇ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਬਲਜੀਤ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ, ਜਿਹੜੇ ਪੁੱਛਦੇ ਸੀ ਨਾ, ਜਿੱਦਾਂ ਉਹਨਾਂ ਨੂੰ ਬਾਥਰੂਮ ਬਹੁਤ ਆਉਂਦਾ, ਉਹਨੇ ਭਾਈ ਜਾਮਣਾ ਦਾ ਪਾਊਡਰ ਬਣਾ ਕੇ ਖਾਣ, ਇਹਨਾਂ ਬਹੁਤ ਹੀ ਫਰਕ ਪੈਂਦਾ ਆ। ਅੱਛਾ ਜੀ, ਠੀਕ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਜੀਤ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪੁੱਛਣਾ ਸੀ ਕਿ ਉਹਨਾਂ ਵਾਈਫ ਦਾ ਇੱਕ ਨਾ ਅੰਗੂਠਾ ਹੈਗਾ ਰਾਈਟ ਸਾਈਡ ਦਾ, ਤੇ ਉਹ ਆਰਥਰਾਈਟਸ ਦੀ ਵਜ੍ਹਾ ਕਰਕੇ ਕਾਫੀ ਸੁੱਜਿਆ ਹੋਇਆ ਤੇ ਕਾਫੀ ਪੇਨ ਰਹਿੰਦੀ ਹੈਗੀ ਹੈ। ਉਹ ਸਾਲ ਹੋ ਗਿਆ ਜੀ, ਉਹ ਸੋਜਸ ਘਟਦੀ ਨਹੀਂ, ਤਾਂ ਕਿਸੇ ਨੂੰ ਪਤਾ ਹੋਵੇ ਤਾਂ ਜਰਾ ਦੱਸਣਾ ਹੈ। ਠੀਕ ਹੈ ਜੀ, ਥੈਂਕ ਯੂ ਅਜੀਤ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਰਮਜੀਤ ਜੀ। ਸਤਿ ਸ੍ਰੀ ਅਕਾਲ ਭਾਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਹੁਣ ਆਹ ਦੇਰ ਨਾਲ ਸੁਣਨ ਲੱਗਿਆ, ਤੇ ਕੀ ਇਹਦਾ ਨਾ ਜਿਹੜਾ ਕਹਿੰਦੇ ਸੀ ਸਕਿਨ ਤੇ ਐਲਰਜੀ ਹੈ ਨਾ, ਉਹ ਗੰਦੇ ਕੋਲੇ ਸਾਰ ਲੈ ਲੈਣ ਤੇ ਉਹਨੂੰ ਦਹੀਂ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਉਹਦੇ ਕਰੀਮ ਜੀ ਬਣਾ ਲੈਣ, ਤੇ ਜਿੱਥੇ ਜਿੱਥੇ ਵੀ ਉਹਦੇ ਇੱਕ ਨਾ ਬੱਚੇ ਦੇ ਖਾਰਸ਼ ਹੈਗੀ ਉੱਥੇ ਤੇ ਲਾ ਦੇਣ ਰਾਤ ਨੂੰ, ਤੇ ਸਵੇਰ ਨੂੰ ਉਹਨੂੰ ਜਾਣੀ ਕਿ ਨੋਰਮਲ ਪਾਣੀ ਨਾਲ ਨਵਾ ਦੇਣ, ਤੇ ਇਸ ਤਰ੍ਹਾਂ ਕਈ ਦਿਨ ਕਰਨ ਉਹ। ਤੇ ਇੱਕ ਆਪਣੇ ਕਈ ਵਾਰੀ ਪੁੱਛਦੇ ਹੁੰਦੇ ਆ ਲਕੋਰੀਏ ਤੋਂ, ਉਹ 'ਚ 2 ਚੀਜ਼ਾਂ ਦੱਸਦਾ। ਇੱਕ ਤਾਂ ਰੈਕਵਿਕ ਦੀ ਹੈਗੀ ਆ R10, ਤੇ ਦੂਜੀ ਹੈਗੀ ਆ ਦੇਸੀ, ਉਹ ਚਿੱਟੀ ਰਾਲ ਤੇ ਲਾਲ ਫਟਕੜੀ, ਦੋਵੇਂ ਇੱਕ ਮਿਕਦਾਰ 'ਚ ਲੈ ਲੈਣੀ, ਇੱਕੋ ਜਿੰਨੀ ਮਿਕਦਾਰ 'ਚ। ਤੇ ਜਿਹੜੀ ਲਾਲ ਫਟਕੜੀ ਆ ਉਹਨੂੰ ਆਪਾਂ ਖਿੱਲ ਕਰ ਲੈਣਾ, ਉਦੋਂ ਬਾਅਦ ਪੀਸ ਕੇ ਦੋਹਾਂ ਨੂੰ ਚੰਗੀ ਤਰ੍ਹਾਂ 500 mg ਦੇ ਕੈਪਸੂਲ ਭਰ ਲੈਣੇ ਆ। ਰੋਟੀ ਖਾਣ ਤੋਂ 3 ਟਾਈਮ ਅੱਧਾ ਘੰਟਾ ਬਾਅਦ ਦੇ ਵਿੱਚ ਤਾਜ਼ੇ ਪਾਣੀ ਨਾਲ ਲੈਣੀ ਹੈ, ਜਿੰਨੀ ਦੇਰ ਤੁਹਾਨੂੰ ਇਹ ਬਿਮਾਰੀ ਨਹੀਂ ਹਟਦੀ। ਓਕੇ ਭਾਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਮਹਿੰਦਰ ਜੀ। ਸਤਿ ਸ਼੍ਰੀ ਅਕਾਲ ਮਹਿੰਦਰ ਜੀ। ਮਹਿੰਦਰ ਕੌਰ ਜੀ। ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਪੁੱਛਣਾ ਮੰਗਦੀ ਜੀ, ਮੇਰੇ ਲੱਤਾਂ ਬਹੁਤ ਉਹਨਾਂ ਨੂੰ ਕਰੈਬ ਜਿਹਾ ਬਹੁਤ ਹੁੰਦੇ ਆ, ਤੇ ਰਾਤ ਨੂੰ ਮੇਰੇ ਕਈ ਵਾਰੀ ਲੂਣ ਖਾਂਦੀ ਹਾਂ ਫਿਰ ਹਾਰਦੀਆਂ, ਮੈਂ ਤਾਂ ਬਹੁਤ ਜ਼ਿਆਦਾ ਤੰਗ ਹੁੰਦੀ ਹਾਂ, ਤੇ ਪੈਰ ਥੱਲਿਓਂ ਐਨ ਸੁੱਤੇ ਆ ਦੋਵੇਂ। ਜੇ ਕਿਸੇ ਨੂੰ ਪਤਾ ਹੋਵੇ ਤਾਂ ਮੈਨੂੰ ਦੱਸਣ ਜ਼ਰੂਰ ਪਲੀਜ਼। ਠੀਕ ਹੈ ਜੀ, ਓਕੇ ਜੀ, ਥੈਂਕ ਯੂ। ਹਰਜੀਤ ਕੌਰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਬੀਪੀ ਲਈ ਆ ਗਾਜਰਾਂ ਦੇ ਰਸ 'ਚ ਦੱਸ ਕੇ ਗਏ, ਤੇ ਨਿੰਬੂ ਦਾ ਰਸ, ਨਿੰਬੂ ਪਾ ਕੇ ਪੀਓ। ਪਪੀਤਾ ਰੋਜ਼ ਖਾਈ ਚਲੋ, 200 ਗ੍ਰਾਮ ਦੇ ਲਗਭਗ ਜ਼ਰੂਰ ਖਾਓ। ਗਲਕੰਦ ਵੀ ਖਾਓ। ਇੱਕ ਅਰਜਣਾ ਰਿਸਟ ਹੈਗੀ ਆ, ਉਹ ਵੀ ਇਹਨੂੰ ਠੀਕ ਕਰਦਾ, ਉਹ ਵੀ ਤੁਸੀਂ ਪਾਊਡਰ ਮੰਗਾ ਕੇ ਖਾ ਸਕਦੇ ਹੋ। ਇਹ ਸਾਰੇ ਬਲੱਡ ਪ੍ਰੈਸ਼ਰ ਲਈ ਨੇ। ਜੇ ਤੁਹਾਡੀ ਪਿੱਠ ਦਰਦ ਹੁੰਦੀ ਆ, ਜਿਹੜੇ ਭਾਈ ਸਾਹਿਬ ਕਹਿੰਦੇ ਆ, ਇਹ ਜਿੰਨੇ ਵੀ ਡਰਾਈਵਰ ਹੈਗੇ ਆ, ਇੱਕ ਤੇ ਉਹਨਾਂ ਨੂੰ ਸੀਟ ਚੇਂਜ ਕਰਨੀ ਪੈਣੀ ਆ, ਸੀਟ ਨੂੰ ਉੱਚੀ ਜਾਂ ਨੀਵੀਂ ਉਹ ਕਰ ਲੈਣ। ਜਿਹੜਾ ਉੱਤਰ ਕੇ ਥੋੜ੍ਹੀ ਬਹੁਤੀ ਬਾਂਹ ਮਾਰਦੇ, ਉਹਦੇ ਨਾਲ ਫਰਕ ਨਹੀਂ ਪੈਂਦਾ। ਗਰਮ ਪਾਣੀ ਨਾਲ ਨਹਾਉਣ ਤੋਂ ਬਾਅਦ ਇੱਕ ਨਾਂ ਲਿਖ ਲਓ, ਇਸ ਨਾਂ ਦਾ ਹੈਗਾ ਬਾਮ ਦਾ
SOSLOAN ਸਾਲਨ ਪਾਸ ਆ। ਇਹ ਬਹੁਤ ਤੇਜ਼ ਆ। ਇਹਨੂੰ ਤੁਸੀਂ ਮੋਢੇ ਤੇ ਲਾ ਲਓ, ਇਹਨੀ ਕੱਛ 'ਚ ਲਾ ਲਓ, ਇਹਨੂੰ ਜਿੱਥੇ ਤੁਸੀਂ ਮਰਜ਼ੀ ਲਾਓਗੇ ਤੇ ਇਹਦੇ ਨਾਲ ਬੜੀ ਛੇਤੀ ਆਰਾਮ ਆਉਂਦਾ। ਜਿਨ੍ਹਾਂ ਦੀ ਬੈਕ ਦੁਖਦੀ ਆ ਉਹਨਾਂ ਦਾ ਇਹ ਹੈਗਾ ਜਿਹੜਾ ਉੱਪਰਲਾ ਹਿੱਸਾ ਟਿੱਬਰਿਆਂ ਦਾ ਸੈਂਟਰ ਦੇ ਲੱਕ ਦੇ ਵਿੱਚ ਤੁਸੀਂ ਦੋਵਾਂ ਅੰਗੂਠਿਆਂ ਨੂੰ ਦੋਨੋਂ ਸਾਈਡ ਤੋਂ ਲਾ ਕੇ ਪ੍ਰੈਸ ਕਰੋ। ਉਹ ਜਦੋਂ ਪ੍ਰੈਸ ਕਰੋਗੇ ਤਾਂ ਥੱਲੇ ਉੱਪਰਲੇ ਹਿੱਸੇ ਨੂੰ ਆ ਜਿਹੜੀ ਆਇੰਟਮੈਂਟ ਆ ਇਹ ਉੱਪਰ ਨੂੰ ਲਾਓ। ਜਿਹੜਾ ਥੱਲੇ ਵਾਲਾ ਪਾਸਾ ਵਾ ਉਸ ਤੋਂ ਥੱਲੇ ਆਣ ਕੇ ਥੱਲੇ ਬੈਕ ਤੇ ਲਾਓ। ਜੇ ਤੁਸੀਂ ਬੈਠ ਜਾਂਦੇ ਆ ਸੀਟ ਤੇ, ਜਿਨ੍ਹਾਂ ਨੂੰ ਬੈਕ ਪੇਨ ਹੁੰਦੀ ਹੈ ਜਾਂ ਜਿਨ੍ਹਾਂ ਨੂੰ ਰੀੜ੍ਹ ਪੀੜ ਹੁੰਦੀ ਆ, ਉਹ ਭਾਜੀ ਕਈ ਵਾਰੀ ਜਸਵੀਰ ਨੇ ਦੱਸਿਆ ਹੈ ਕਿ ਹਰਿੰਡੀ ਦੇ ਬੀਜ ਲੈ ਕੇ ਉਹਨਾਂ ਦੀ ਖੀਰ ਖਾਓ। ਉਹ ਖੀਰ ਵੀ ਖਾ ਸਕਦੇ ਆ। ਠੀਕ ਹੈ ਜੀ। ਜਿਨ੍ਹਾਂ ਨੂੰ ਪਿਸ਼ਾਬ ਜ਼ਿਆਦਾ ਆਉਂਦਾ ਆ, ਬਜ਼ੁਰਗਾਂ ਨੇ ਅੱਗੇ ਵੀ ਬੜੀ ਵਾਰਾਂ ਕਿਹਾ ਕਾਲੇ ਛੋਲੇ ਭੁੱਜੇ ਗੁੜ ਨਾ ਖਾਓ, ਇਹਦੇ ਨਾਲ ਵੀ ਆਰਾਮ ਆ ਜਾਂਦਾ। ਤਿਲਾਂ ਦੇ ਲੱਡੂ ਬਣਾ ਕੇ ਖਾਓ, ਇਹਦੇ ਨਾਲ ਵੀ ਆਰਾਮ ਆ ਜਾਂਦਾ ਪਿਸ਼ਾਬ ਦਾ। ਤੇ ਜਿਹੜੇ ਬਜ਼ੁਰਗ ਨੇ ਉਹ ਮਲੱਠੀ ਲੈ ਕੇ ਸ਼ਹਿਦ ਨਾਲ ਚੱਟੋ। ਤੇ ਜੇ ਨਹੀਂ 2 ਜਾਂ 3 ਨਾਸ਼ਪਾਤੀ ਖਾਓ, ਉਹਦੇ ਨਾਲ ਪਿਸ਼ਾਬ ਜਿਹੜਾ ਉਹ ਘੱਟ ਆ ਜਾਂਦਾ। ਠੀਕ ਹੈ ਜੀ। ਤੇ ਛੋਲੇ ਗੁੜ, ਜਿਹੜੇ ਗੁੜ ਤੇ ਛੋਲੇ ਜਵੈਣ ਦੱਸੇ ਤੇ ਤੁਸੀਂ ਤੇਲ ਪਾ ਲਓ ਨਾਲ, ਛੋਲੇ ਪਾ ਕੇ ਗੁੜ ਪਾ ਕੇ ਜਵੈਣ ਪਾ ਕੇ ਥੋੜੇ ਜਿਹੇ ਤੇਲ ਪਾ ਕੇ ਬਰਾਬਰ ਇਹ ਵੀ ਤੁਸੀਂ ਖਾਓ, ਪਿਸ਼ਾਬ ਘੱਟ ਹੋ ਜਾਊਗਾ। ਪਿਸਤਾ ਤੁਸੀਂ ਰੋਜ਼ ਖਾਓ ਜਾਂ ਮਨੱਕਾ ਪਾ ਕੇ ਕਾਲੀ ਚਾਹ ਜਿਹੜੀ ਆ ਮਨੱਕਾ ਤੇ ਕਾਲੀ ਮਿਰਚ ਪਾ ਕੇ ਖਾਓ। ਤੇ ਸਭ ਤੋਂ ਜਿਹੜੀ ਚੰਗੀ ਚੀਜ਼ ਆ ਚੰਦਰ ਪ੍ਰਭਾ ਬੱਟੀ ਆ, ਉਹ ਤੁਸੀਂ ਆਨਲਾਈਨ ਤੋਂ ਮੰਗਾ ਲਓ। ਉਹਦੇ ਉੱਤੇ ਸਾਰਾ ਕੁਝ ਲਿਖਿਆ ਹੁੰਦਾ। ਜੇ ਤੁਸੀਂ ਖਾਓਗੇ ਤੇ ਤੁਹਾਨੂੰ ਉਹਦੇ ਨਾਲ ਪਿਸ਼ਾਬ ਦਾ ਬਹੁਤ ਛੇਤੀ ਆਰਾਮ ਆ ਜਾਊਗਾ। ਇੱਕ ਉਹਨਾਂ ਬੱਚਿਆਂ ਦੇ ਕੀੜਿਆਂ ਲਈ ਦੱਸਿਆ। ਬੱਚਾ 5 ਸਾਲ ਦਾ, ਉਹਨੂੰ ਘਿਓ ਨਹੀਂ ਦੇਈਦਾ, ਨਾ ਛੋਟੇ ਬੱਚੇ ਨੂੰ ਮੱਖਣ ਦੇਈਦਾ। ਜੇ ਉਸ ਬੱਚੇ ਦੇ ਅੰਦਰ ਜ਼ਰੂਰ ਜਿਹੜਾ ਮਿੱਠਾ ਖਾਂਦਾ ਉਹਨੂੰ ਕੀੜੇ ਆ, ਉਹ ਵੇਖੋ ਵੀ ਕੀੜੇ ਨਿਕਲਦੇ, ਡਾਕਟਰ ਨੂੰ ਹੀ ਸਲਾਹ ਲਵੋ। ਜੇ ਡਾਕਟਰ ਦੱਸਦੇ ਜੇ ਉਹਨੂੰ ਭੁੱਖ ਨਹੀਂ ਲੱਗਦੀ, ਉਹਨੂੰ ਕਬਜ਼ ਵੀ ਹੋਊਗੀ, ਉਹਦੇ ਅੰਦਰ ਜ਼ਰੂਰ ਕੀੜੇ ਹੋਣਗੇ। ਉਹਨੂੰ ਮੱਖਣ ਦੇਣ ਨਾਲ ਉਹਨੂੰ ਕੋਈ ਤਾਕਤ ਨਹੀਂ ਜੇ ਪੈਣੀ, ਤੇ ਨਾ ਘਿਓ ਨਾਲ ਹੀ ਉਹਨੂੰ ਤਾਕਤ ਪੈਣੀ। ਥੈਂਕ ਯੂ ਜੀ, ਮਿਹਰਬਾਨੀ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਇੱਕ ਵਾਰੀ ਫਿਰ ਕਿਰਨ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੁਣੇ ਦੱਸ ਰਹੇ ਸੀ ਬੱਚੇ ਦਾ ਜਿਹੜਾ ਭਾਰ ਵੱਧਦਾ ਨਹੀਂ ਹੈ ਨਾ, ਤੇ ਜਿੱਦਾਂ ਹੁਣ ਆਂਟੀ ਦੱਸ ਕੇ ਗਏ ਆ ਨਾ ਵੀ ਇਹਨਾਂ ਮਿੱਠਾ ਘਟਾਉਣਾ ਚਾਹੀਦਾ। ਮਿੱਠਾ ਘਟਾਉਣ ਦੇ ਨਾਲ ਤੇ ਦੂਸਰਾ ਇਹਨੂੰ ਆਪਣਾ ਖਾਣ ਨੂੰ ਕੇਲੇ ਦੇਣ ਤੇ ਜਿੰਨਾ ਵੀ ਜ਼ਿਆਦਾ ਇਹਨਾਂ ਨੂੰ ਰੋਟੀ ਬਣਾ ਕੇ ਦੇਣਾ, ਪਰੌਠਾ ਬਣਾ ਕੇ ਦੇਣ ਤੇ ਉਹਦੇ ਨਾਲ ਇਹਦਾ ਭਾਰ ਵੱਧ ਜਾਊਗਾ। ਤੇ ਮਿੱਠੇ ਤੋਂ ਦੂਰ ਰੱਖਣ। ਤੇ ਦੂਸਰਾ ਇੱਕ ਕਹਿੰਦੇ ਸੀ ਕਿਸੇ ਦੀਆਂ ਲੱਤਾਂ ਦੀਆਂ ਨਾੜਾਂ ਜਿਹੜੀਆਂ ਉਹ ਨੀਲੀਆਂ ਹੋਈਆਂ ਹੈ ਨਾ, ਉਹ ਫਟਕੜੀ ਵਾਲੇ ਪਾਣੀ, ਗਰਮ ਪਾਣੀ ਦੇ ਵਿੱਚ ਫਟਕੜੀ ਥੋੜ੍ਹੀ ਜਿਹੀ ਪਾ ਕੇ ਤਾਂ 1 ਚਮਚਾ ਸਰੋਂ ਦਾ ਤੇਲ ਪਾ ਕੇ ਤੇ ਉਹਦੇ ਵਿੱਚ ਬੈਠਣ ਤੇ ਉਹਦੇ ਨਾਲ ਜਿਹੜੀਆਂ ਆਪਣੀਆਂ ਨੀਲੀਆਂ ਨਾੜਾਂ ਹੋਈਆਂ ਤੇ ਉਹ ਠੀਕ ਹੋ ਜਾਣਗੀਆਂ। ਸਰੋਂ ਦੇ ਤੇਲ ਦੀ ਮਸਾਜ ਕਰਨੀ ਬਾਅਦ ਵਿੱਚ। ਤੇ ਜਿਹਨਾਂ ਦੀ ਲੱਤਾਂ ਸੁੱਤੀਆਂ ਆ, ਹੱਥ ਪੈਰ ਸੌਂਦੇ ਆ, ਉਹ ਆਪਣੇ ਗਾਜਰਾਂ ਨੂੰ ਕੱਦੂਕਸ ਕਰਕੇ ਦੁੱਧ ਦੇ ਵਿੱਚ ਰਿੰਨ ਕੇ ਤੇ ਉਹ ਪੀਣ ਦੁੱਧ। ਜੇ ਉਹ ਖੀਰ ਬਣਾ ਕੇ ਖਾਣੀ ਚਾਹੁੰਦੇ ਤਾਂ ਵੀ ਠੀਕ ਆ, ਨਹੀਂ ਤਾਂ ਹੈ ਨਾ ਉਹਨੂੰ ਪੁਣ ਕੇ ਤੇ ਉਹ ਪੀਣ ਦੇ ਨਾਲ ਲੱਤਾਂ, ਹੱਥ ਸੌਂਦੇ ਆ ਨਾ, ਸਾਰੇ ਠੀਕ ਹੋ ਜਾਂਦੇ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ ਤੁਹਾਡਾ ਟਾਈਮ ਦੇਣ ਦਾ। ਤੇ ਇੱਕ ਸੌਰੀ ਮੈਂ ਇੱਕ ਪੁੱਛਣਾ ਸੀ, ਕਸਰੈਲੀ ਆ ਕਿਸੇ ਦੇ ਨਾ ਆਪਣੇ ਕੱਛ ਵਿੱਚ, ਤੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਉਹ ਜ਼ਰੂਰ ਦੱਸਿਓ ਜੀ। ਥੈਂਕ ਯੂ ਤੁਹਾਡਾ ਟਾਈਮ ਦੇਣ ਦਾ ਜੀ। ਸਤਿ ਸ਼੍ਰੀ ਅਕਾਲ। ਮਹਿੰਦਰ ਕੌਰ। ਹੈਲੋ ਮਹਿੰਦਰ ਕੌਰ ਜੀ। ਹਾਂਜੀ, ਇਹੋ ਮੈਂ ਪੁੱਛਣਾ ਮੰਗਦੀ ਜੇ ਲੱਤਾਂ ਮੇਰੀਆਂ ਬਹੁਤ ਰਾਤ ਨੂੰ ਖੜਾਲਾਂ ਬਹੁਤ ਪੈਂਦੀਆਂ ਜੇ, ਨਾਲੇ ਪੈਰ ਬਹੁਤ ਥੱਲੇ ਸੁੱਤੇ ਜੇ ਕਿਸੇ ਨੂੰ ਪਤਾ ਹੋਵੇ ਦੱਸਣ ਮੈਨੂੰ। ਠੀਕ ਹੈ ਜੀ। ਜੀ ਅਗਲੇ ਕਾਲਰ ਨੇ ਬਲਬੀਰ ਕੌਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਆ ਭਾਜੀ ਨੇ ਇੱਕ ਨੇ ਪੁੱਛਿਆ ਸੀ ਵੀ ਸਾਡੇ ਮੋਢੇ ਤੇ ਸੱਟ ਪਤਾ ਨੀ ਲੱਗੀ ਆ ਵੀ ਸੁੱਜਾ ਆ, ਸਾਲ ਹੋ ਗਿਆ ਵੀ ਉਹ ਸੋਜ ਨਹੀਂ ਹਟਦੀ ਹੈਗੀ। ਉਹਦੇ ਉੱਤੇ ਏਦਾਂ ਕਰਨ ਫਾੜਕੜੀ ਰਗੜ ਕੇ ਤੇ ਸਰੋਂ ਦਾ ਤੇਲ ਰੂੰ ਤੇ ਪਾ ਕੇ ਤੇ ਉਹ ਬੰਨਿਆ ਕਰਨ, ਜਾਂ ਕਵਾਸੀ ਰੋਟੀ ਲੈ ਲੈਣ ਉਹਦੇ ਉੱਤੇ ਚੋਪੜ ਕੇ ਤੇ ਉਹਦੇ ਉੱਤੇ ਚੰਗੀ ਫੜਕੜੀ ਪਾ ਕੇ ਬੰਨਣ, ਉਹਨਾਂ ਸੋਜ ਵੀ ਸੱਟ ਵੀ ਨਿਕਲ ਜਾਣੀ। ਚੰਗਾ ਜੀ, ਥੈਂਕ ਯੂ ਜੀ ਤੁਹਾਡਾ ਟਾਈਮ ਦੇਣ ਦਾ। ਓਕੇ ਬਾਏ। ਬਲਵਿੰਦਰ ਕੌਰ।
ਹੈਲੋ, ਹਾਂਜੀ ਸਤਿ ਸ੍ਰੀ ਅਕਾਲ। ਆ ਜਿਹੜਾ ਡਰਾਈ ਆਈ ਬਾਰੇ ਪੁੱਛਿਆ, ਇਹ ਐਲੋਵੇਰਾ ਫਰੈਸ਼ ਜਿਹੜੀ ਹੁੰਦੀ ਹੈ ਜੈਲ, ਜੇ ਤੁਸੀਂ ਆਪ ਤੁਹਾਡੇ ਘਰ ਲੱਗਾ ਤਾਂ ਵੀ ਠੀਕ ਆ, ਨਹੀਂ ਆ ਤਾਂ ਵੀ ਜਿਹੜੀ ਸਟਿਕ ਤੁਸੀਂ ਲੈ ਆਓ, ਉਹਨਾਂ ਕੁ ਸਾਈਡ ਤੋਂ ਥੋੜ੍ਹਾ ਜਿਹਾ ਉਹਦੇ ਕੰਡੇ ਲਾ ਕੇ ਕੱਟ ਕੇ ਜਿਹੜੀ ਉਹਦੀ ਜੈਲ ਹੁੰਦੀ ਆ, ਚਾਹੇ ਸੁਰਮ ਚੂ ਨਾ ਪਾ ਲਓ ਤੁਸੀਂ, ਜੇ ਤੁਹਾਡੇ ਕੋਲ ਸੁਰਮ ਚੂ ਕੱਚ ਦਾ ਨਹੀਂ ਹੈਗਾ ਤਾਂ ਤੁਸੀਂ ਕਿਊ ਟਿਪ ਨਾਲ ਵੀ ਪਾ ਸਕਦੇ ਆ ਉਹਨੂੰ, ਤੇ ਅੱਖ ਦੇ ਵਿੱਚ। ਤੇ ਬਾਕੀ ਜਿਨ੍ਹਾਂ ਦੇ ਐਲਰਜੀ ਹੁੰਦੀ ਹੈਗੀ ਆ ਨੱਕ ਦੀ, ਇਹ ਮੈਨੂੰ ਖੁਦ ਹੀ ਪਿਛਲੇ ਹਫ਼ਤੇ ਮੈਂ ਠੀਕ ਹੋਈ ਹਾਂ, ਤੇ ਛਿੱਕਾਂ ਆਉਂਦੀਆਂ ਬਹੁਤ। ਤੇ ਉਹ ਜਿਹੜਾ ਪੁਦੀਨਾ, 5-7 ਪੱਤੇ ਪੁਦੀਨੇ ਦੇ, 4-5 ਪੱਤੇ ਕੜੀ ਦੇ ਪੱਤਾ ਤੇ ਨਿੰਮ ਦੇ ਪੱਤੇ 5-7, ਇਹ 2 ਗਲਾਸ ਪਾਣੀ ਦੇ ਵਿੱਚ ਪਾ ਕੇ ਉਬਾਲ ਲਓ, ਉਹਦੀ ਭਾਫ ਵੀ ਲੈ ਲਓ। ਫਿਰ ਜਦੋਂ ਅੱਧਾ ਕੁ ਰਹਿ ਜੇ, ਉਹਦੇ ਵਿੱਚ ਸ਼ਹਿਦ ਪਾ ਕੇ ਪੀ ਲਓ। ਮੈਂ ਤਾਂ 1 ਦਿਨ 'ਚ ਹੀ ਮੇਰੇ ਤਾਂ ਹਟ ਗਈ ਉਹ। ਜਿਹੜੀ ਨਿੰਮ ਆ ਇਹ ਬਹੁਤ ਥੋੜੇ ਸਟੀਮ ਲੈਣ ਨਾਲ ਇਹਦੇ ਨਾਲ ਬਹੁਤ ਠੀਕ ਹੁੰਦਾ। ਬਾਕੀ ਜਿਨ੍ਹਾਂ ਦੇ ਅੱਗੇ ਵੀ ਕਿਹਾ ਪੁੱਛਿਆ ਵੀ ਅੱਡੀ ਦੁਖਦੀ ਆ, ਅੱਡੀ ਦੁਖਦੀ ਆ, ਮੇਰੀ ਵੀ ਦੁਖਦੀ ਸੀ, ਮੈਂ ਇੱਦਾਂ ਹੀ ਹੁੰਦਾ ਸੀ। ਮੈਂ ਤਾਂ ਫੁੱਲ ਮਖਾਣੇ ਖਾਧੇ ਆ, ਖਾਂਦੀ ਹਾਂ ਹਜੇ ਵੀ ਸਟਿਲ। ਮੈਂ ਥੋੜ੍ਹੇ ਲੱਤਾਂ ਦੁਖਦੀਆਂ ਜਿਨ੍ਹਾਂ ਦੀਆਂ, ਉਹ ਵੀ ਥੋੜ੍ਹਾ ਜਿਹਾ ਕੋਕੋਨਟ ਦਾ ਤੇਲ ਪਾ ਲੈਣ, ਔਰਗੈਨਿਕ ਜਿਹੜਾ ਹੁੰਦਾ, ਉਹਦੇ 'ਚ ਰੋਸਟ ਕਰਦੇ ਆ, ਉਹ ਤਲਣੇ ਨਹੀਂ ਹੈ। 8-10-15-16 ਮਖਾਣੇ ਉਹ ਤਲ ਕੇ ਖਾ ਲੈਣ, ਉਹਦੇ ਨਾਲ ਤਲ ਨਹੀਂ ਮਤਲਬ ਭੁੰਨ ਕੇ ਖਾ ਲੈਣ। ਉਹਦੇ ਨਾਲ ਉਹਦੀ ਸ਼ੂਗਰ ਵੀ ਠੀਕ ਹੁੰਦੀ ਆ, ਇਹਦੇ ਨਾਲ ਲੱਤਾਂ ਵੀ ਠੀਕ ਹੁੰਦੀਆਂ, ਜਿਨ੍ਹਾਂ ਦੇ ਦਰਦ ਆ ਉਹ ਵੀ ਠੀਕ ਹੁੰਦੀਆਂ। ਤੇ ਬਾਕੀ ਆ ਮੇਥੇ ਵੀ, ਇੱਕ ਮੇਰੀ ਫਰੈਂਡ ਨੇ 1 ਚਮਚਾ ਭਿਓ ਕੇ, ਉਹਦੇ ਅੱਡੀ ਦੁਖਦੀ ਸੀ, ਡਾਕਟਰ ਨੇ ਉਹਨੂੰ ਸਰਜਰੀ ਦੱਸੀ ਸੀ, ਉਹਨੇ ਮੇਥੇ 1 ਚਮਚਾ ਭਿਓ ਕੇ 1 ਗਲਾਸ ਪਾਣੀ ਦੇ ਵਿੱਚ ਉਹ ਪਾਣੀ ਵੀ ਪੀਂਦੀ ਸੀ ਤੇ ਮੇਥੇ ਵੀ ਉਹ ਚੱਬਦੀ ਸੀ। ਤੇ ਇੱਕ ਕਿਸੇ ਨੇ ਕੀਤਾ ਸੀਗਾ, ਉਹਨੇ ਜਿਹੜਾ ਸੋਲ ਹੁੰਦਾ ਦੱਸਿਆ, ਇਹ ਵੀ ਪਾਇਆ ਸੀ ਉਹਨੇ, ਬਾਥੂ ਦੇ 5-7 ਤਾਜ਼ੇ ਪੱਤੇ, 4-5 ਪੱਤੇ ਇਹਨਾਂ ਦੀ ਚਾਹੇ ਤਾਂ ਚਟਣੀ ਬਣਾ ਕੇ ਖਾ ਲਓ, ਚਾਹੇ ਤੁਸੀਂ ਵੈਸੇ ਕਿਵੇਂ ਸਲਾਦ ਦੇ ਰੂਪ 'ਚ ਖਾ ਲਓ, ਜਿਵੇਂ ਵੀ ਖਾ ਸਕਦੇ ਆ, ਤਾਜ਼ੇ ਖਾ ਲਓ ਜਾਂ ਚੱਬ ਕੇ ਖਾ ਸਕਦੇ, ਚੱਬ ਕੇ ਵੀ ਖਾ ਲਓ। ਓਕੇ ਜੀ, ਥੈਂਕ ਯੂ ਟਾਈਮ ਦੇਣ ਲਈ। ਮਿਹਰਬਾਨੀ ਜੀ, ਸ਼ੁਕਰੀਆ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਇੱਥੇ ਜਿਹੜਾ ਜੀ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ, ਤੇ ਸਮਾਂ ਜਿਹੜਾ ਆ ਹੁਣ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਹੁਣ ਅਗਲੀ ਵਾਰ। ਉਹ ਤੱਕ ਲਈ ਦਿਓ ਜੀ ਮੈਨੂੰ ਵੀ ਇਜਾਜ਼ਤ। ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ।